ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਰਾਜਕਰਨ ਜੀ। ਸਾਡੇ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 4082725200। ਅਟਾਰਨੀ ਟਰਕਿਆਣਾ ਜੀ, ਅੱਜ ਆਪਾਂ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਾਂਗੇ। ਉਸ ਦੇ ਲਈ ਆਪਾਂ ਪਹਿਲਾਂ ਹੀ ਆਪਣੇ ਸਰੋਤਿਆਂ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ। ਅਤੇ ਕਾਫੀ ਜਿਹੜੀਆਂ ਅਹਿਮ ਖਬਰਾਂ ਆ ਉਹਦੇ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਤੇ ਉਸ ਤੋਂ ਪਹਿਲਾਂ ਇੱਕ ਗੁੱਡ ਨਿਊਜ਼ ਆ ਤੁਹਾਡੇ ਸਾਰੇ ਹੀ ਜਿਹੜੇ ਕਲਾਇੰਟਸ ਦੇ ਲਈ ਵੀ, ਤੁਹਾਡੇ ਲਈ ਵੀ। ਸੋ ਜਿਉਂ-ਜਿਉਂ ਬੰਦਾ ਕੰਮ ਕਰਦਾ ਆ ਤੇ ਕੰਮਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਆ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਆ ਤੁਸੀਂ, ਇਸ ਲਈ ਬਹੁਤ-ਬਹੁਤ ਵਧਾਈਆਂ। ਸਿਆਟਲ 'ਚ ਨਵਾਂ ਆਫਿਸ ਓਪਨ ਕੀਤਾ ਆ, ਸੋ ਉਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਜੀ ਧੰਨਵਾਦ ਜੀ ਸਾਰਿਆਂ ਨੂੰ, ਤੇ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਜਿਹੜਾ ਸੀਗਾ ਇਹ ਪੋਸੀਬਲ ਸੀਗਾ। ਸਾਰੇ ਲਿਸਨਰਸ ਦੀ ਵੀ, ਹੈ ਨਾ, ਜਿਨ੍ਹਾਂ ਨੇ ਪਹਿਲਾਂ ਇੰਨਾ ਵਿਸ਼ਵਾਸ ਕੀਤਾ, ਤੇ ਪੰਜਾਬੀ ਰੇਡੀਓ ਨੇ ਜਿਹਨਾਂ ਨੇ ਪਹਿਲਾਂ ਪਲੇਟਫਾਰਮ ਦਿੱਤਾ ਜਿਹੜਾ ਇੱਕ, ਕਿ ਜਿੱਥੇ ਆ ਕੇ ਲੋਕਾਂ ਨਾਲ ਇੱਦਾਂ ਜੁੜਿਆ ਜਾ ਸਕੇ। ਸੋ ਓਬਵੀਅਸਲੀ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ। ਤੇ ਕਾਫੀ ਚਿਰਾਂ ਤੋਂ ਇਹ ਜਿਹੜਾ ਪ੍ਰੋਜੈਕਟ ਸੀਗਾ ਪੈਂਡਿੰਗ ਸੀਗਾ। ਇਨਫੈਕਟ EMPLOYEE ਵਗੈਰਾ ਸਾਡੇ 2-3 ਸਾਲ ਆਲਰੇਡੀ ਸੀਗੇ, ਪਹਿਲਾਂ ਉੱਥੇ ਸੀਗੇ, ਤੇ ਉਹ ਸੈਨੋਜ਼ੇ ਦਾ ਹੀ ਕੰਮ ਕਾਫੀ ਬਿਜ਼ੀ ਜਿਹੜਾ ਚੱਲਦਾ ਸੀਗਾ, ਉਹਦੇ ਕਰਕੇ ਇਹ ਜਿਹੜੇ ਸੀਗੇ ਵੱਖ-ਵੱਖ ਆਫਿਸ ਕਦੀ ਉੱਧਰ ਨੂੰ ਹਿੰਮਤ ਜੀ ਤੁਸੀਂ ਕਹਿ ਲਓ ਕਿ ਪਈ ਨਹੀਂ ਕਿ ਹੋਰ ਜ਼ਿਆਦਾ ਕਿੱਦਾਂ ਸਾਂਭਾਂਗੇ ਜੀ। ਤੇ ਕਰਦੇ ਹੁਣ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸਟਾਫ ਵੀ ਬੜਾ ਇਹਦੇ ਵਿੱਚ ਜ਼ਰੂਰੀ ਹੁੰਦਾ। ਬਿਲਕੁਲ ਰਿਲਾਇਬਲ ਬੰਦੇ ਜਿਹੜੇ, ਕੋਈ ਵੀ ਬਿਜ਼ਨਸ ਆ ਉਹਦਾ ਏਦਾਂ ਹੀ ਚੱਲਦਾ ਜਿਹੜਾ। ਤੇ ਹੁਣ ਜਿਹੜੇ ਆਪਾਂ ਉਹਲੀ ਸਟੇਜ ਤੇ ਪਹੁੰਚ ਚੁੱਕੇ ਹਾਂ ਕਿ 3 ਤੋਂ 6 ਸਾਲ ਇੰਨੇ ਕਿ ਜਿੱਦਾਂ EMPLOYEEਆਂ ਨੂੰ ਟੈਨਿਓਰ ਜਿਹੜਾ ਹੋ ਗਿਆ ਕਾਫੀ ਸਾਰਿਆਂ ਨੂੰ, ਉਹਦੇ ਕਰਕੇ ਫਿਰ ਇੱਕ ਟਰਸਟ ਫੈਕਟਰ ਜਿਹੜਾ ਆ ਜਾਂਦਾ। ਫਿਰ ਆਪਾਂ ਇਹ ਜਿਹੜੀ ਸੀਗੀ ਤੁਸੀਂ ਕਹਿ ਲਓ ਕਿ ਇੱਕ ਜੰਪ ਜਿਹੜੀ ਲੈ ਸਕਦੇ ਹਾਂ। ਸੋ ਕਾਫੀ ਪੇਸ਼ੈਂਟਲੀ ਜਿਹੜਾ ਸੀਗਾ ਇਹ ਚੀਜ਼ਾਂ ਨੂੰ ਵੇਟ ਜਿਹੜਾ ਕਰਨਾ ਪੈਂਦਾ। ਨਿਊਯਾਰਕ ਵੀ ਜਿੱਦਾਂ ਆਪਣਾ ਆਫਿਸ ਸੀਗਾ ਉਹੀ ਸੇਮ ਆਹੀ ਜਿਹੜੇ ਸਟਾਫਿੰਗ ਦੇ, ਕਿ ਹਮੇਸ਼ਾ ਇਹ ਸੀਗਾ ਕਿ ਇੱਦਾਂ ਨਹੀਂ ਕਿ ਬਸ ਵੈਸੇ ਦਿਖਾਉਣ ਨੂੰ ਇੱਕ ਇੱਧਰ ਆਫਿਸ ਖੋਲ ਲਿਆ, ਉੱਧਰ ਆਫਿਸ ਖੋਲ ਲਿਆ, ਕਿ ਮੇਰਾ ਇੱਥੇ ਵੀ ਆਫਿਸ, ਉੱਥੇ ਵੀ ਆਫਿਸ। ਤੇ ਉਹਦੇ ਕਰਕੇ ਜਿਹੜਾ ਸੀਗਾ ਆਫਿਸ ਕਈ ਜਗ੍ਹਾ ਜਿਹੜੇ ਸੀਗੇ ਕਦੀ ਮਤਲਬ ਕਿ ਸਟਾਫ ਵੀ ਕਈ ਵਾਰੀ ਭੇਜਿਆ ਲਾਂਚ, ਮਤਲਬ ਕਦੀ ਉਸ ਲੈਵਲ ਤੇ ਹਿੰਮਤ ਜੀ ਨਹੀਂ ਪਈ ਕਿ ਇਸ ਲੈਵਲ ਖੋਲਣਾ ਤੇ ਲੋਕੀ ਆ ਜਾਣੇ ਸਾਰੇ। ਤੇ ਏਦਾਂ ਲੱਗਦਾ ਸੀਗਾ ਕਿ ਯਾਰ ਪਤਾ ਨਹੀਂ ਹੋਰ ਜ਼ਿਆਦਾ ਕੰਮ ਵੱਧ ਗਿਆ ਤਾਂ ਗੇੜਿਆਂ 'ਚ ਹੀ ਬੰਦੇ ਨੇ ਉਲਝ ਜਾਣਾ, ਕਦੀ ਸੈਨ ਹੋਜ਼ੇ, ਕਦੀ ਸਿਆਟਲ, ਕਦੀ ਨਿਊਯਾਰਕ। ਤੇ ਬਾਕੀ ਤੁਹਾਡੀ ਸਾਰਿਆਂ ਦੀ ਮਿਹਰ ਰਹੀ ਹੈ। ਸਟਾਫਿੰਗ ਵੀ, ਜਿਹੜੇ ਸਟਾਫ ਵੀ ਸੀਗੇ ਉਹਨਾਂ ਦੇ ਵੀ ਓਬਵੀਅਸਲੀ ਬਹੁਤ ਜ਼ਿਆਦਾ ਮੈਂ ਥੈਂਕਫੁਲ ਹਾਂ, ਜਿਹੜੇ ਜਿਹਨਾਂ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੋਸੀਬਲ ਹੁੰਦੀਆਂ। ਸੋ ਬਹੁਤ ਵਧੀਆ ਲੱਗ ਰਿਹਾ, ਬਹੁਤ ਐਪਰੀਸ਼ੀਏਟਿਵ ਆ ਜੀ। ਤੇ ਇਹ ਸਾਡਾ ਬੈਲਵਿਊ ਦੇ ਵਿੱਚ ਆਫਿਸ ਜਿਹੜਾ ਹੈਗਾ 11900 ਨਾਰਥ ਈਸਟ ਫਸਟ ਸਟਰੀਟ ਸੂਈਟ 300 ਤੇ ਬੈਲਵਿਊ ਵਾਸ਼ਿੰਗਟਨ। ਤੇ ਇੱਥੇ ਹੁਣ ਜਿਹੜਾ ਸੀਗਾ ਦੇਖਦੇ ਹਾਂ ਫਿਰ ਅੱਗੇ ਕਿੱਥੇ ਤੱਕ ਗੱਲ ਜਿਹੜੀ ਚੱਲਦੀ ਹੈ। ਜੀ ਜੀ ਬਿਲਕੁਲ। ਸੋ ਸੋਹਣੇ ਸ਼ਹਿਰ ਦੇ ਉੱਧਰ ਵਾਸ਼ਿੰਗਟਨ ਦੇ, ਹਰਿਆਲੀ ਬਹੁਤ ਆ, ਪਾਣੀ ਬਹੁਤ ਆ। ਸੋ ਉਹ ਚੀਜ਼ਾਂ ਆਪਣੇ ਇੱਥੇ ਕੈਲੀਫੋਰਨੀਆ ਨਾਲੋਂ ਡਿਫਰੈਂਟ ਆ। ਬਸ ਇੰਨਾ ਹੀ ਆ ਵੀ ਮੀਂਹ ਮੂੰਹ ਜ਼ਿਆਦਾ ਪੈਂਦੇ ਰਹਿੰਦੇ ਆ ਉੱਥੇ, ਤੇ ਥੋੜ੍ਹੀ ਸਿੱਲ ਕਹਿ ਲਓ ਵੀ ਉਹ ਰਹਿੰਦੀ। ਬਾਕੀ ਲੋਕ ਤਾਂ ਰਹਿੰਦੇ ਹੀ ਆ ਸਾਰੇ ਪਾਸੇ। ਤੇ ਚਲੋ ਗੁੱਡ ਆ, ਵਧੀਆ ਆ। ਆਪਣੀ ਵੀ ਕਾਫੀ ਕਮਿਊਨਿਟੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਉਹ ਹੈ। ਤੇ ਚਲੋ ਗੁੱਡ ਲੱਕ ਆ ਜੀ ਤੁਹਾਨੂੰ। ਤੇ ਬਹੁਤ ਵਧੀਆ, ਬਹੁਤ ਵਧੀਆ। ਤੇ ਅਟਾਰਨੀ ਟਰਕਿਆਣਾ ਜੀ, ਆਪਾਂ ਜਿਹੜੀਆਂ ਕੁਛ ਕੁ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਟਾਈਮ ਜਿਹੜੀ ਸਰਕਾਰ ਆ, ਜਾਂ DOJ ਕਹਿ ਲਓ ਜਾਂ ਸਰਕਾਰ ਕਹਿ ਲਓ, ਵੀ US ਸਿਟੀਜ਼ਨਸ ਦੇ ਪਿੱਛੇ, ਉਹਨਾਂ ਦੇ ਪਿੱਛੇ ਪਈ ਆ ਵੀ ਜਿਨ੍ਹਾਂ ਦੇ ਬਾਰੇ ਕੁਛ ਇਹਨਾਂ ਨੂੰ ਪਤਾ ਜਿਹੜਾ ਲੱਗ ਰਿਹਾ, ਕੋਈ ਸੈਕਸ ਅਫੈਂਡਰ, ਫਰਾਡਸਟਰ, ਡਰੱਗ ਡੀਲਰ, ਨਕਲੀ ਜਿਹੜੇ ਕੰਮ ਆ ਇੱਦਾਂ ਦੇ ਕਰਨ ਵਾਲੇ, ਦੋਹਰੇ ਨਾਮ ਜਿਹੜੇ ਉਹ ਕਰਨ ਵਾਲੇ। ਸੋ 17 ਹੋਰ ਜਿਹੜੇ ਨੈਚੁਰਲਾਈਜ਼ਡ US ਸਿਟੀਜ਼ਨ ਸੀ, ਉਹਨਾਂ ਦੀ US ਸਿਟੀਜ਼ਨਸ਼ਿਪ ਵਾਪਸ ਲਈ ਜਿਹੜੀ ਉਹ ਜਾ ਰਹੀ ਆ। ਹੋਰ ਆਪਾਂ ਪਹਿਲਾਂ ਵੀ ਕੁਛ ਵੀਕ ਪਹਿਲਾਂ ਵੀ ਕੀਤੀ ਸੀ, ਇਹ ਉਸ ਤੋਂ ਲਹਿਦਾ ਹੁਣ ਹੋਰ ਨਵੀਂ ਲਿਸਟ ਆ ਗਈ ਹੈ। ਹਾਂਜੀ, ਲਿਸਟਾਂ 'ਚ ਕਈ ਜਿਹੜੀਆਂ ਆਣੀਆਂ ਤੁਹਾਨੂੰ ਪਤਾ ਹੀ ਹੈ।
ਤੇ ਇਹਦੇ ਵਿੱਚ ਕਈ ਜਿਹੜੇ ਕੇਸ ਹੈਗੇ ਉਹ ਆਪਣੀ ਕਮਿਊਨਿਟੀ ਦੇ ਨਾਲ ਵੀ ਜਿਹੜਾ ਸੰਬੰਧ ਰੱਖਦੇ ਆ। ਤੁਹਾਨੂੰ ਫੈਕਟ ਪੈਟਰਨ ਸੁਣ ਕੇ ਪਤਾ ਲੱਗਣਾ ਕਿ ਇਦਾਂ ਆਪਣੀ ਕਮਿਊਨਿਟੀ 'ਚ ਵੀ ਹੋਇਆ ਕਈ ਵਾਰੀ। ਤੇ ਉਸ ਚੀਜ਼ ਦੇ ਰਿਲੇਟਡ ਇਹ ਖਬਰ ਹੈਗੀ ਆ, ਸਾਰਿਆਂ ਦੀ ਗੱਲ ਕਰਾਂਗੇ ਆਪਾਂ, 17 ਦੇ 17 ਕੇਸ। ਗੱਲ ਕਰਨ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਇਨਵੈਸਟੀਗੇਸ਼ਨ ਹੁੰਦੀਆਂ, ਕਿਹੜੇ ਪਾਸੇ ਨੂੰ ਜਿਹੜੀ ਸਰਕਾਰ ਜਾ ਰਹੀ ਆ, ਕਿੰਨੀ ਬੈਕਡੇਟਡ ਉਹ ਜਾ ਰਹੀ ਹੈ ਤੇ ਕਿੱਦਾਂ ਕਰ ਰਹੇ ਆ ਜੀ। ਜੀ। ਸੋ ਪਹਿਲਾ ਬੰਦਾ ਜਿਹੜਾ 54 ਸਾਲਾਂ ਦਾ ਕਿਊਬਾ ਦਾ ਸੀਗਾ, ਇਹਦੇ ਤੇ ਇਹਨੇ ਕੀ ਕੀਤਾ ਸੀ ਤੇ ਕਿਉਂ ਇਹਦੀ ਖੋਈ ਜਾ ਰਹੀ ਹੈ ਜੀ ਸਿਟੀਜ਼ਨਸ਼ਿਪ? ਸੋ ਇਹਦੇ ਹੈਲਥ ਕੇਅਰ ਫਰਾਡ ਦਾ ਜਿਹੜਾ ਇੱਥੇ ਇਹਨਾਂ ਨੇ ਇਲਜ਼ਾਮ ਜਿਹੜੇ ਲਗਾਏ ਸੀਗੇ, ਤੇ ਉਹ ਕੀ ਕਹਿੰਦੇ ਸੀਗੇ ਕਿ ਇਹਨੇ 30 ਇਹਦੇ ਕਲੀਨਿਕ ਸੀਗੇ, ਫਿਜ਼ੀਕਲ ਥੈਰੇਪੀ ਦੇ ਕਲੀਨਿਕਸ ਜਿਹੜੇ ਸੀਗੇ, ਉਹਦੇ ਵਿੱਚ ਇਹ ਕੀ ਕਰਦੇ ਸੀਗੇ ਕਿ ਜਿਹੜੀ ਹੈਲਥ ਇੰਸ਼ੋਰੈਂਸ ਜਿਹੜੀ ਹੁੰਦੀ ਹੈ, ਜਿਹੜੇ ਬਲੂ ਕ੍ਰਾਸ ਬਲੂ ਸ਼ੀਲਡ ਵਾਲੇ, ਉਹ ਕਾਫੀ ਤੁਹਾਨੂੰ ਪਤਾ ਹੈ ਜਿਹੜਾ ਕੰਮ ਚੱਲਦਾ, ਕੋ ਪੇਮੈਂਟ ਵਗੈਰਾ ਹੁੰਦੀ ਆ। ਤੇ ਜੋ ਵੀ ਇਹ ਫਿਜ਼ੀਕਲ ਥੈਰੇਪਿਸਟ ਡਾਕਟਰ ਜੋ ਵੀ ਹੈਗੇ, ਇਹ ਕੀ ਕਰਦੇ ਆ ਕਿ ਕਲਾਇੰਟ ਨਾਲ ਮਿਲ ਕੇ ਇੱਕ ਤਰ੍ਹਾਂ ਇੰਸ਼ੋਰੈਂਸ ਦਾ ਫਰਾਡ ਕਰ ਲੈਂਦੇ ਆ ਕਿ ਕਿੱਦਾਂ ਜਿਹੜੀ ਕੋ ਪੇਮੈਂਟ ਵਗੈਰਾ ਬਚਣੀ ਹੈ, ਜਾਂ ਉਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਉਹਦੇ ਵਿੱਚ ਆਲਮੋਸਟ $36 ਮਿਲੀਅਨ ਦਾ ਜਿਹੜਾ ਸੀਗਾ ਓਵਰ ਪੀਰੀਅਡ ਆਫ ਈਅਰਸ, 36 ਮਿਲੀਅਨ ਦਾ ਜਿਹੜਾ ਸੀਗਾ ਉਹਦੀ ਫਿਜ਼ੀਕਲ ਥੈਰੇਪੀ ਸਰਵਿਸ ਤੇ ਜਿਹੜਾ ਸੀਗਾ ਘਪਲਾ ਜਿਹੜਾ ਸੀਗਾ। ਤੇ ਜਦੋਂ ਉਹਨਾਂ ਨੇ ਇਨਵੈਸਟੀਗੇਟ ਕੀਤਾ, ਉਹ ਸਾਰੀ ਚੀਜ਼ਾਂ ਬਾਹਰ ਨਿਕਲ ਕੇ ਆਈਆਂ। ਤੇ ਕਈ ਉਹ ਕਹਿੰਦੇ ਕਿ ਮੈਡੀਕਲੀ ਨੈਸੈਸਰੀ ਵੀ ਨਹੀਂ ਜਿਹੜੇ ਸੀਗੇ, ਇਦਾਂ ਕਿ ਜ਼ਿਆਦਾ ਚੀਜ਼ਾਂ ਪਾ ਦਿੰਦੇ ਸੀਗੇ ਕਿ ਬਿਲਕੁਲ ਜਿਹੜੇ ਕਲਾਇੰਟ ਦੇ ਕੰਟਰੋਲ 'ਚ ਰਹਿਣ, ਹਨਾ। ਤੇ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ। ਤੇ ਸੋ ਉਸ ਚੀਜ਼ ਦਾ ਸੀਗਾ, ਤੇ ਉਹਦੇ ਕਰਕੇ ਉਹਨਾਂ ਨੇ ਜਿਹੜਾ ਸੀਗਾ ਕਿ ਇਹ ਜਿਹੜੀ ਜਦੋਂ ਤੋਂ ਇਹਨੇ ਪ੍ਰੋਫੈਸ਼ਨ ਸ਼ੁਰੂ ਕੀਤਾ ਸੀ, ਉਦੋਂ ਤੋਂ ਇਹ ਕੰਮ ਜਿਹੜੇ ਚੱਲਦੇ ਸੀਗੇ, ਸਿਟੀਜ਼ਨਸ਼ਿਪ ਜਿਹੜਾ ਸੀਗਾ ਬਾਅਦ 'ਚ ਲਈ ਸੀਗੀ। ਤੇ ਉਹਦੇ ਕਰਕੇ ਇਹ ਕਹਿੰਦੇ ਕਿ ਸਿਟੀਜ਼ਨਸ਼ਿਪ ਦੇ ਵਿੱਚ ਇਹ ਜਿਹੜਾ ਇੰਸ਼ੋਰੈਂਸ ਫਰਾਡ ਡਿਸਕਲੋਜ਼ ਨਹੀਂ ਕੀਤਾ, ਉਹਦੇ ਕਰਕੇ ਜਿਹੜੀ ਸੀਗੀ ਡੀਨੈਚੁਰਲਾਈਜੇਸ਼ਨ ਦੀ ਫਿਰ ਜਿਹੜੀ ਇਹਨਾਂ ਨੇ ਇਹ ਵੀ ਕੀਤੀ ਆ, ਕਾਰਵਾਈ ਕੀਤੀ ਆ। ਸੋ ਮੈਡੀਕਲ ਫਰਾਡ ਵਾਲੇ ਬਹੁਤ ਆ, ਕਿੰਨੇ ਹੁਣ ਇਸ ਟਾਈਮ ਆਪਾਂ ਦੇਖ ਰਹੇ ਆ ਵੀ ਉਹ ਨਿਕਲ ਰਹੇ ਆ। ਸੋ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਆ। ਅਗਲੀ ਜਿਹੜੀ ਗੱਲ ਇਹਦੇ ਵਿੱਚ ਇਹੀ ਆ, ਇੱਕ ਹੇਤੀ ਦਾ ਬੰਦਾ ਸੀਗਾ, ਇਹਦਾ ਵੀ ਡੀਨੈਚੁਰਲਾਈਜ਼ ਇਹਨੂੰ ਕੀਤਾ ਜਾ ਰਿਹਾ ਆ। ਜੀਨ ਕਲੌਡ ਐਲਫਰਡ ਨਾਂ ਦੇ ਜਿਹੜੇ ਉਹ ਬੰਦੇ ਦਾ, ਇਹਨੇ ਕੀ ਕੀਤਾ ਸੀਗਾ ਜੀ? ਇਹਦਾ ਕੀ ਕ੍ਰਾਈਮ ਸੀ? ਇਹ 1994 ਦੇ ਵਿੱਚ ਸਿਟੀਜ਼ਨ ਬਣਿਆ ਸੀਗਾ। ਓ ਵਾਓ। ਤੇ ਹੁਣ ਜਿਹੜੀ ਗੱਲ ਆ ਉਧਰ ਨੂੰ ਜਾਣੀ ਹੈ, ਜਿੱਦਾਂ ਇੱਕ ਕਹਿਣ ਹੁੰਦਾ ਕਿ ਬੜੇ ਪੁਰਾਣੇ ਕੇਸ ਹੋ ਗਏ, ਉਦੋਂ ਪੇਪਰਾਂ ਤੇ ਹੁੰਦੇ ਸੀਗੇ। ਸੋ ਸਾਰੇ ਕੇਸ ਤੁਸੀਂ ਦੇਖੋਗੇ 1994 ਦੇ, 91 ਦੇ, 1980 ਦੇ ਕੇਸ ਵੀ ਜਿਹੜੇ ਹੈਗੇ ਆ, ਐਡੀ ਬੈਕ ਤੱਕ ਇਹ ਜਿਹੜੇ ਜਾ ਰਹੇ ਆ। ਸੋ ਇਹਨੇ 1993 ਦੇ ਵਿੱਚ ਮਾਈਨਰ ਡਾਟਰ ਦੇ ਨਾਲ ਅਬਿਊਜ਼ ਕੀਤਾ ਸੀਗਾ ਆਪਣੀ ਖੁਦ ਦੀ, ਤੇ ਸਿਟੀਜ਼ਨ ਉਤੋਂ ਬਣਨ ਤੋਂ ਪਹਿਲਾਂ 96 ਦੇ ਵਿੱਚ ਇਹਨੂੰ ਸਜ਼ਾ ਜਿਹੜੀ ਮਿਲ ਗਈ ਸੀ ਅਟੈਂਪਟਡ ਸੈਕਸ਼ੂਅਲ ਬੈਟਰੀ ਦੀ। ਠੀਕ ਹੈ। ਤੇ ਜਵਾਕ ਜਿਹੜਾ 16 ਸਾਲ ਦੀ ਛੋਟੀ ਉਮਰ ਤੋਂ। ਸੋ ਇਹ ਜਿਹੜੀ ਸੀਗੀ 1996 ਦੀ ਸਜ਼ਾ ਸੀਗੀ, ਤੁਸੀਂ ਦੇਖ ਲਓ ਕਿ ਕਿੰਨੇ ਸਾਲ ਜਿਹੜੇ ਉਤੋਂ ਹੁਣ ਤੱਕ ਜਿਹੜੇ ਹੋ ਜਾਂਦੇ ਆ, ਰਾਈਟ? ਕਿੰਨੇ 40 ਸਾਲ, ਆਪਣੇ 30-40 ਸਾਲ ਦਾ, 30 ਸਾਲ ਹੋ ਗਏ। ਤੇ ਫਲੋਰੀਡਾ ਦੇ ਵਿੱਚ ਇਹ 96 ਚ ਸਜ਼ਾ ਜਿਹੜੀ ਮਿਲੀ ਸੀ। ਸੋ ਇਹ ਲੋਕੀ ਕੀ ਕਰ ਰਹੇ ਆ ਕਿ ਹਰੇਕ ਤਰ੍ਹਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕਰਕੇ ਕਦੋਂ ਕਿਹਨੂੰ ਸਜ਼ਾ ਮਿਲੀ ਆ ਤੇ ਕ੍ਰਾਈਮ ਕਦੋਂ ਜਿਹੜਾ ਹੋਇਆ ਸੀਗਾ, ਉਹਨੂੰ ਫਿਰ ਇਹ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਜਿਹੜੀ ਹੁੰਦੀ ਉਹਦੀ ਡੇਟ ਨਾਲ ਮੈਚ ਕਰ ਰਹੇ ਆ। ਤੇ ਜੇ ਸਿਟੀਜ਼ਨਸ਼ਿਪ ਬਾਅਦ ਚ ਮਿਲੀ ਸੀ, ਭਾਵੇਂ ਸਜ਼ਾ ਵੀ ਬਾਅਦ ਚ ਮਿਲੀ ਹੋਵੇ ਸਿਟੀਜ਼ਨਸ਼ਿਪ ਤੋਂ, ਪਰ ਜਿਹੜੇ ਡਾਕੂਮੈਂਟਾਂ ਦੇ ਵਿੱਚ ਕ੍ਰਾਈਮ ਪਹਿਲਾਂ ਜਿਹੜਾ ਹੋਇਆ ਹੋਵੇ ਸਿਟੀਜ਼ਨਸ਼ਿਪ ਮਿਲਣ ਤੋਂ ਪਹਿਲਾਂ, 100 ਚੱਕਣ ਤੋਂ ਪਹਿਲਾਂ, ਉਹਨੂੰ ਇਹ ਕਹਿੰਦੇ ਆ ਕਿ ਡਿਸਕਲੋਜ਼ ਨਹੀਂ ਕੀਤਾ। ਉਹਦੇ ਵਿੱਚ ਸਵਾਲ ਹੁੰਦਾ ਹੈ ਕਿ ਤੁਸੀਂ ਕਦੀ ਕੋਈ ਇਦਾਂ ਦਾ ਕ੍ਰਾਈਮ ਕੀਤਾ ਜਿਹਦੇ ਲਈ ਤੁਸੀਂ ਫੜੇ ਨਾ ਗਏ ਹੋ ਜਾਂ ਜਿਹਦੀ ਸਜ਼ਾ ਨਾ ਮਿਲੀ ਹੋਵੇ। ਸੋ ਉਹ ਜਿਹੜੀ ਧਾਰਾ ਹੈਗੀ ਉਹਨੂੰ ਇਹ ਕਾਫੀ ਜ਼ਿਆਦਾ ਜਿਹੜਾ ਯੂਜ਼ ਕਰ ਰਹੇ ਆ। ਤੇ ਉਹਦੇ ਥੱਲੇ ਜਿਹੜਾ ਸੀਗਾ ਸਿਰਫ ਮਤਲਬ ਉਦੋਂ ਕਈ ਵਾਰੀ ਸਵਾਲ ਇਹ ਲੱਗਦਾ ਸੀ ਕਿ ਇਹ ਕਿਹੜਾ ਸਵਾਲਾਂ ਦੇ ਸਵਾਲ ਹੋਇਆ ਕਿ ਤੁਸੀਂ ਕੋਈ ਕ੍ਰਾਈਮ ਕੀਤਾ ਜਿਹਦੇ ਲਈ ਤੁਸੀਂ ਫੜੇ ਨਾ ਗਏ ਹੋ, ਤੇ ਇਦਾਂ ਦਾ ਕਿਹੜੀ ਸ਼ੈ ਹੋ ਸਕਦੀ ਆ, ਤੇ ਕਿਹੜਾ ਬੰਦਾ ਇਹਨੂੰ ਡਿਸਕਲੋਜ਼ ਕਰੂਗਾ ਜਾਂ ਨਹੀਂ ਕਰੂਗਾ, ਇਹਦੇ ਕਨਸੀਕੁਐਂਸਿਸ ਕੀ ਹੈਗੇ ਆ। ਤੇ ਇਹ ਸਾਰੇ ਜਿਹੜੇ ਸੀਗੇ ਤੁਸੀਂ ਦੇਖ ਲਓ ਕਿ ਕਿੰਨੇ ਸਾਲ, 30 ਸਾਲ ਪਹਿਲਾਂ ਸਿਟੀਜ਼ਨ ਬਣ ਕੇ ਬੈਠੇ ਹੋਏ ਜਿਹੜੇ ਲੋਕ ਸੀਗੇ, ਉਹਨਾਂ ਨੂੰ ਇਹ ਸਰਕਾਰ ਨੇ ਜਿਹੜਾ ਸੀਗਾ ਐਡੀ ਬੈਕਡੇਟਡ ਜਾ ਕੇ ਜਿਹੜਾ ਕੀਤਾ। ਤੇ ਆਲਮੋਸਟ 70 ਸਾਲ ਦੀ ਬੰਦੇ ਦੀ ਜਿਹੜੀ ਉਮਰ ਸੀਗੀ, ਇਹ ਵੀ ਨਹੀਂ ਕਿ ਉਮਰ ਦਾ ਲਿਹਾਜ਼ ਜਾਂ ਕੁਛ ਹਾਰਡਸ਼ਿਪ ਜਾਂ ਕੁਛ ਵੀ, ਹਨਾ। ਤੇ ਮਤਲਬ ਉਹਦੀ ਸਾਰੀ ਲਾਈਫ ਆਪਣੀ ਬਣਾਈ ਉਰੇ ਹੋਣੀ, ਤੇ ਜਿਹੜਾ ਕ੍ਰਾਈਮ ਉਹਦਾ ਸੀਗਾ ਵੀ ਖੁਦ ਤੇ ਬੱਚੇ ਦੇ ਨਾਲ ਹੀ। ਤੇ ਤੁਸੀਂ ਬਣਦਾ ਹੀ ਸੀ ਇਹਦਾ ਤਾਂ ਵੈਸੇ। ਹਾਂਜੀ, ਨਹੀਂ ਬਣਦਾ ਸੀਗਾ, ਸਜ਼ਾ ਵੀ ਮਿਲੀ ਸੀ ਇਹਨੂੰ। ਪਰ ਮੈਂ ਇਹ ਕਹਿ ਰਿਹਾ ਕਿ ਜਿਹੜਾ
ਉਦੋਂ ਨਹੀਂ ਡੀਨੈਚੁਰਲਾਈਜ਼ ਕੀਤਾ ਕਿਸੇ ਨੇ, ਜਾਂ ਉਦੋਂ ਇਮੀਡੀਏਟਲੀ ਜਦੋਂ ਸਜ਼ਾ ਤੋਂ ਬਾਅਦ ਵਾਪਸ ਨਹੀਂ ਹੋਵੇ, ਸਿਸਟਮ ਕੋਆਰਡੀਨੇਟ ਸੀਗੀ ਸ਼ਾਇਦ ਇਸ ਲੈਵਲ ਦੀ ਨਹੀਂ ਸੀਗੀ। ਤੇ ਜਿਹੜੀ ਇਹਨਾਂ ਦੀ ਖੁਦ ਦੀ ਸਰਕਾਰ ਵੀ, ਇਹ ਇਹਨਾਂ ਦੀ ਦੂਜੀ ਟਰਮ ਹੈ ਟਰੰਪ ਹੋਣਾ ਦੀ, ਪਹਿਲੀ ਚ ਨਹੀਂ ਇਹਨਾਂ ਨੇ ਕੀਤਾ ਪਤਾ ਕਿ ਹੁਣ ਇਹਨਾਂ ਨੇ ਜਿਹੜਾ ਬਿਲਕੁਲ ਤੁਸੀਂ ਕਹਿ ਲਓ ਕਿ AI ਟੈਕਨੋਲੋਜੀ ਐਡਵਾਂਸਮੈਂਟ ਜਿਹੜੀ ਆ ਉਹਨਾਂ ਕਾਫੀ ਹੈਲਪ, ਜਿਹੜੀ ਸਾਰਾ ਡੇਟਾ ਜਿਹੜਾ ਪਲੈਨਟੀਰ, ਕਲੌਡ, ਜੈਮਨਾਈ, ਇਹ ਸਾਰੇ ਹੁਣ ਜੁੜ ਗਏ ਆ ਨਾ ਨਾਲ ਸਰਕਾਰ ਦੇ, ਸੋ ਉਹਦੇ ਨਾਲ ਫਿਰ ਫਰਕ ਤਾਂ ਪੈ ਗਿਆ ਉਹਨਾਂ ਨੂੰ ਜੀ। ਅਗਲੀ ਜਿਹੜੀ ਗੱਲ ਕਰਦੇ, ਕੋਲੰਬੀਆ ਦਾ ਇੱਕ 44 ਸਾਲਾਂ ਦਾ, ਇਹ ਡਰੱਗ ਟ੍ਰੈਫਿਕਿੰਗ ਵਾਲਾ ਕੋਈ ਮਸਲਾ ਸੀਗਾ, ਇਹਦਾ ਕੀ ਕਾਰਨ ਸੀਗਾ ਜੀ? ਸੋ ਆਂਡਰਿਆ ਕਰਕੇ ਸੀ ਕੋਲੰਬੀਅਨ, ਇੱਕ ਲੇਡੀ 44 ਸਾਲ ਦੀ ਉਮਰ ਸੀਗੀ, ਤੇ ਇਹਦਾ ਜਿਹੜਾ ਫਾਦਰ ਸੀਗਾ ਉਹ ਡਰੱਗ ਲੋਡ ਸੀਗਾ, ਕੋਲੰਬੀਅਨ ਡਰੱਗ ਟ੍ਰੈਫਿਕਰ ਸੀਗਾ, ਤੇ ਕਾਫੀ ਜ਼ਿਆਦਾ ਜਦੋਂ ਉਹ ਮਰ ਗਿਆ ਤੇ ਕਾਫੀ ਜ਼ਿਆਦਾ ਪੈਸਾ ਇਹਨੂੰ ਮਿਲਿਆ ਇਨਹੈਰੀਟੈਂਸ ਦੇ ਵਿੱਚ, ਤੇ ਫਿਰ ਇਹਨੇ ਗ੍ਰੀਨ ਕਾਰਡ ਵੀ ਲਿਆ US ਦਾ। ਪਰ US ਦੇ ਵਿੱਚ ਇਹਨੇ ਜਿਹੜੀ ਸੀਗੀ ਵਿਆਹ ਜਿਹੜਾ ਕਿਸੇ ਨੇ ਕਰਾਇਆ ਸੀਗਾ, ਉਹਨੇ ਪੁਰਾਣੇ ਜਿਹੜੇ ਆਪਣੇ ਸਪਾਊਸ ਤੋਂ ਡਿਵੋਰਸ ਨਹੀਂ ਲਿਆ ਸੀਗਾ ਸਹੀ ਤਰੀਕੇ ਨਾਲ। ਓਕੇ, ਦੂਜਾ ਵਿਆਹ ਜਿਹੜਾ ਸੀਗਾ ਕਰਾ ਨਹੀਂ ਸਕਦੇ ਤੁਸੀਂ ਏਦਾਂ। ਤੇ 2003 ਤੋਂ ਲੈ ਕੇ 2011 ਦੇਖ ਲਓ, ਪੁਰਾਣੀ ਗੱਲ ਹੋ ਗਈ। ਇਹਦੇ ਵਿੱਚ ਇਹਦੇ ਬੈਂਕ ਦੇ ਵਿੱਚ ਵਾਇਰ ਟ੍ਰਾਂਸਫਰ, ਬੈਂਕ ਫਰਾਡ, ਮਨੀ ਲਾਂਡਰਿੰਗ, ਏਦਾਂ ਦੇ ਇੱਥੇ ਜਿਹੜੇ ਇਲਜ਼ਾਮ ਲੱਗੇ ਆ। ਸੋ ਬੇਸਿਕਲੀ ਇਹ ਕੀ ਚੀਜ਼ ਹੁੰਦੀ ਹੈ, ਜਿੱਦਾਂ ਜਿਹੜੀ ਚੀਜ਼ ਨੂੰ ਆਪਾਂ ਹਵਾਲਾ ਕਹਿ ਦਿੰਦੇ ਆ, ਜਾਂ ਤੂੰ ਇੱਧਰ ਪੈਸੇ ਦੇ ਦੇ, ਮੈਂ ਉੱਧਰ ਪੈਸੇ ਦੇ ਦੂੰ, ਉਹਦੀਆਂ ਜਿਹੜੀਆਂ ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਚੀਜ਼ ਦੱਸਦੇ ਜਾਈਏ ਇਹਦੇ ਵਿੱਚ ਕੋਈ ਰਕਮ ਵੱਡੀ ਛੋਟੀ ਨਹੀਂ ਹੋਣੀ। ਤੇ ਇਹ ਮਤਲਬ ਉਹ ਚੀਜ਼ਾਂ ਆ ਜਾਂਦੀਆਂ ਕਿ ਕਈ ਵਾਰੀ ਕਰੰਸੀ ਦੇ ਕਨਵਰਜਨ ਨੂੰ ਬਚਾਉਣ ਦੇ ਲਈ ਬੰਦਾ ਕਹਿੰਦਾ ਮੈਂ ਇੱਥੇ ਪੈਸੇ ਦੇ ਦੂੰ, ਤੂੰ ਉੱਥੇ ਪੈਸੇ ਦੇ ਦੇਈਂ। ਸੋ ਇਹ ਕਾਫੀ ਕੰਪਲੀਕੇਟਡ ਜਿਹੜੀਆਂ ਪ੍ਰੋਵੀਜ਼ਨ ਜਿਹੜੀਆਂ ਹੁੰਦੀਆਂ। ਸੋ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਇਹੀ ਹੈ ਕਿ ਆਪਣੇ ਜੋ ਵੀ ਪੈਸੇ ਪੂਸੇ ਸੈਂਡ ਕੋਸ਼ਿਸ਼ ਕਰਦਾ, ਆਪਣੇ ਪ੍ਰੋਪਰ ਚੈਨਲਸ ਤੋਂ ਜਿਹੜਾ ਸੈਂਡ ਕਰਨਾ, ਕਿਸੇ ਸੱਜਣ ਮਿੱਤਰ ਨੂੰ ਨਹੀਂ ਦੇਣੇ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਦੀ ਪਰਸਨਲ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਕਿੱਦਾਂ, ਉਹਨਾਂ ਨੂੰ ਉਹ ਪੈਸਾ ਕਿੱਥੋਂ ਉਹਨਾਂ ਨੇ ਕਮਾਇਆ ਵਾ, ਉਹਨਾਂ ਦੇ ਹੱਥ ਕਲੀਨ ਆ ਕਿ ਨਹੀਂ ਕਲੀਨ ਆ, ਤੇ ਤੁਸੀਂ ਉਹ ਚੀਜ਼ਾਂ 'ਚ ਘਿਰ ਸਕਦੇ ਆ ਜਿਹੜਾ। ਸੋ ਆਪਣਾ ਸਿੱਧੇ ਜਿਹੜੇ ਡਾਇਰੈਕਟ ਟ੍ਰਾਂਜੈਕਸ਼ਨ ਜਿਹੜੇ ਕਰਿਆ ਕਰੋ, ਠੀਕ ਹੈ। ਸੋ ਇਹ ਹੁਣ ਕਹਿਣ ਦੀ ਗੱਲ ਆ, ਚਲੋ ਹਜ਼ਾਰਾਂ ਚੋਂ 999 ਨਹੀਂ ਮੰਨੂਗਾ, ਕੁਛ ਨਹੀਂ, ਏਦਾਂ ਹੀ ਚੱਲਦਾ ਇਹ ਉਹ ਸਾਰਾ। ਪਰ ਇਹ ਹੈ ਕਿ ਇੱਕ ਵੀ ਬੰਦਾ ਜਿਹੜਾ ਸੁਣ ਰਿਹਾ ਉਹ ਜਿਹਨੂੰ ਸਮਝ ਆ ਰਹੀ ਹੈ ਕਿ ਭਾਈ ਆਪਣੇ ਜਿਹੜੇ ਫਾਈਨੈਂਸ਼ੀਅਲ ਜਿਹੜੇ ਹੈਗੇ ਨਾ, ਖੁਦ ਇਹ ਕਰੋ, ਇਹ ਮਿਕਸ ਮੁਕਸ ਨਾ ਕਰਿਆ ਕਰੋ ਆਪਣੇ ਸੱਜਣ ਮਿੱਤਰਾਂ ਨਾਲ। ਤੇ ਗੱਲ ਕੀ ਹੈ ਇਹਦੇ ਵਿੱਚ, ਗੱਲ ਇਹ ਕਿ ਤੁਹਾਨੂੰ ਪਤਾ ਨਹੀਂ ਕਿਹੜੇ ਲੈਵਲ ਤੇ ਪੁੱਠੇ ਕੰਮ ਜਿਹੜੇ ਚੱਲਦੇ ਹੁੰਦੇ, ਆਪਾਂ ਹੁਣ ਐਸਾ ਲਵਾਰ ਕੇ ਵਾਰੀ ਦੇ, ਠੀਕ ਹੈ। ਸੋ ਬੇਸਿਕਲੀ ਇਹਦਾ ਕੋਈ ਲੈਣ ਦੇਣਾ ਨਹੀਂ ਸੀਗਾ ਆਪਣੇ ਫਾਦਰ ਦੇ ਨਾਲ, ਨਾ ਹੀ ਕੋਈ ਡਰੱਗ ਟ੍ਰੈਫਿਕਿੰਗ ਦਾ ਏਦਾਂ ਸੀਗਾ। ਇੱਕ ਦੋ ਚੀਜ਼ਾਂ ਜਿਹੜੀਆਂ ਲੱਭ ਕੇ ਤੇ ਬੈਂਕ ਫਰਾਡ ਦੇ ਚਾਰਜ ਦੇ ਵਿੱਚ ਇਹਨੂੰ ਕਰਕੇ, ਤੇ ਉਹ ਕਹਿੰਦੇ ਕਿ ਇਹਨੇ ਰੀਅਲ ਐਸਟੇਟ ਦੇ ਵਿੱਚ ਪੈਸਾ ਜਿਹੜਾ ਇਨਵੈਸਟ ਕੀਤਾ ਸੀਗਾ ਮਿਆਮੀ, ਫਲੋਰੀਡਾ ਦੇ ਵਿੱਚ, ਤੇ ਜਿਹੜੇ ਹਿਸਾਬ ਨਾਲ ਪੈਸਾ ਆਇਆ ਸੀਗਾ ਉਹਦੇ ਵਿੱਚ ਬੈਂਕ ਫਰਾਡ ਤੇ ਮਨੀ ਲਾਂਡਰਿੰਗ ਦੀ ਜਿਹੜੀ ਐਲੀਗੇਸ਼ਨ ਜਿਹੜੇ ਸੀਗੇ। 2009 ਚ ਇਹ ਸਿਟੀਜ਼ਨ ਬਣ ਗਈ ਸੀ, ਦੇਖ ਲਓ ਕਿੰਨਾ ਟਾਈਮ ਜਿਹੜਾ ਹੈਗਾ। ਤੇ ਇਹਨੂੰ ਵੀ ਫਿਰ ਉਹਨਾਂ ਨੇ ਡੀਨੈਚੁਰਲ ਜਿਹੜਾ ਕਾਰਵਾਈ ਤੇ ਕੀਤੀ ਜੀ। ਅਗਲੀ ਜਿਹੜੀ 63 ਸਾਲਾਂ ਦੀ ਮੈਕਸੀਕੋ ਤੋਂ ਆ, ਆਪਣੇ ਘਰ ਵਾਲੇ ਦੀ ਆਈਡੈਂਟਿਟੀ ਨੂੰ ਮਿਸ ਰਿਪਰੈਜ਼ੈਂਟ ਕਰਨ ਦੇ ਮਾਮਲੇ 'ਚ ਇਹਨੂੰ ਕਰਤਾ ਡੀਨੈਚੁਰਲਾਈਜ਼ ਕਰ ਰਹੇ। ਹਾਂਜੀ, ਜੂਨ 4 2026 ਨੂੰ ਇੱਥੇ ਜਿਹੜਾ ਸੀਗਾ ਕੇਸ ਉਹਨਾਂ ਨੇ ਕੀਤਾ। ਸੋ ਕਹਿੰਦੇ ਇਹਨੇ ਘਰ ਵਾਲੇ ਦੀ ਆਇਡੈਂਟੀਟੀ ਆਪਣੀ ਜਿਹੜੀ ਮਿਸ ਰਿਪਰੈਜ਼ੈਂਟ ਕੀਤੀ। ਸੋ ਇਹਨੇ ਕੀ ਕੀਤਾ, ਇਹ ਕਹਿੰਦੀ ਕਿ ਇਹਦਾ ਵਿਆਹ ਹੋਇਆ ਸੀਗਾ ਇੱਕ US ਸਿਟੀਜ਼ਨ ਨਾਲ, ਗਿਲਬਰਟੋ ਮੋਂਟੋਇਆ, ਜਿਹੜਾ ਇਹਦਾ US ਸਿਟੀਜ਼ਨ। ਤੇ ਐਕਚੁਅਲ ਦੇ ਵਿੱਚ ਕੀ ਸੀਗਾ ਕਿ ਜਿਹੜਾ ਤੁਸੀਂ ਸਕੀਮ ਦੇਖੋ ਕਿੱਦਾਂ ਲੱਗਦੀ ਹੈ, ਜਿਹੜਾ US ਸਿਟੀਜ਼ਨ ਸੀਗਾ ਉਹਦੀ ਪਹਿਲਾਂ ਡੈਥ ਹੋ ਗਈ ਸੀਗੀ ਗਿਲਬਰਟੋ ਦੀ, ਤੇ ਜਿਹੜਾ ਇਹਦਾ ਅਸਲੀ ਘਰ ਵਾਲਾ ਸੀਗਾ ਅਰਨੈਸਟੋ, ਉਹਨੇ ਕੀ ਕੀਤਾ ਕਿ ਉਹ ਬਣ ਗਿਆ ਗਿਲਬਰਟੋ। ਉਹਨੇ ਮਤਲਬ ਕਿ ਉਹ ਆਪ ਵੀ ਨਹੀਂ ਪੱਕਾ ਸੀਗਾ, ਨਾ ਹੀ ਉਹ ਸਿਟੀਜ਼ਨ ਸੀਗਾ, ਤੇ ਕੋਈ ਡੈਡ ਜਿਹੜਾ US ਸਿਟੀਜ਼ਨ ਸੀਗਾ ਉਹਦੀ ਇਹਨਾਂ ਨੇ ਆਇਡੈਂਟੀਟੀ ਉਹ ਕਰਕੇ, ਤੇ ਉਹਦੇ ਬੇਸ ਤੇ ਉਹਨੇ ਪੇਪਰ ਵੀ ਫਾਈਲ ਕਰਤੇ ਮੂਰਖ ਬੰਦੇ ਨੇ ਇਹਦੇ। ਤੇ ਫਿਰ ਜਦੋਂ ਉਹਨਾਂ ਨੇ ਕੱਢਿਆ ਤੇ ਉਹ ਤੇ ਮਤਲਬ ਕਿ ਬੰਦੇ ਦੀ ਪਹਿਲਾਂ ਹੀ ਡੈਥ ਹੋਈ ਸੀ। ਹੁਣ ਇਹ ਰਿਕਾਰਡ ਤਾਂ ਜਿਹੜੇ ਤੁਹਾਨੂੰ ਪਤਾ ਹੁੰਦੇ ਹੀ ਆ ਸਾਰੇ, ਇੱਥੇ ਅਬਚਰੀ ਵਗੈਰਾ ਸਾਰਾ ਕੁਝ ਬਣਦਾ, ਲੱਭ ਜਾਂਦੀਆਂ ਇਹ ਚੀਜ਼ਾਂ। ਸੋ ਉੱਥੋਂ ਫਿਰ ਇਹ ਫੜੇ ਗਏ, ਤੇ ਉਹ ਕਹਿੰਦੇ ਕਿ ਇਹਨੂੰ ਪਤਾ ਸੀਗਾ ਕਿ ਇਹ ਘਰ ਵਾਲਾ ਇਹਦਾ ਝੂਠ ਬੋਲਦਾ ਵਾ, ਤੇ ਇਹਨੇ ਵੀ ਜਾਣ ਕੇ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਲਈ ਆ, ਤੇ ਫਿਰ ਇੱਥੇ ਵੀ ਉਹਨਾਂ ਨੇ ਜਿਹੜੀਆਂ ਪ੍ਰੋਸੀਡਿੰਗ ਸ਼ੁਰੂ ਕੀਤੀਆਂ। ਠੀਕ ਆ ਜੀ। ਯੂਗੋਸਲਾਵੀਆ ਦਾ ਇੱਕ ਲਿਕਾਜ ਨਾਂ ਦਾ ਬੰਦਾ ਆ, ਇਹਨੇ ਕੀ ਕੀਤਾ ਸੀਗਾ ਜੀ? ਇਹ ਜੀ 1999 ਦੇ ਵਿੱਚ ਜਿਹੜਾ ਆਇਆ ਸੀਗਾ, ਤੇ 2004 ਦੇ ਵਿੱਚ
ਸਿਟੀਜ਼ਨ ਜਿਹੜਾ ਇਹ ਬਣ ਗਿਆ ਸੀਗਾ। ਹੂੰ, ਤੇ ਸੇਮ ਥਿੰਗ ਇਹਨੇ ਦੱਸਿਆ ਨਹੀਂ ਸੀਗਾ ਕਿ ਇਹਨੇ ਕੋਈ ਕ੍ਰਾਈਮ ਕੀਤਾ ਕਿ ਓਕੇ। ਨਹੀਂ ਕੀਤਾ, ਉਹ ਵਾਲੀ ਜੀ। ਤੇ ਇਹਨੂੰ ਫਿਰ ਜਿਹੜੀ ਸਜ਼ਾ ਜਿਹੜਾ ਇਹਦਾ ਸਟੇਟ ਆਫ ਕਨੈਟੀਕਟ ਦੇ ਵਿੱਚ ਇੱਥੇ ਇਲਜ਼ਾਮ ਜਿਹੜੇ ਲੱਗੇ ਸੀਗੇ ਚਾਈਲਡ ਅਬਿਊਜ਼ ਵਾਲੇ, ਹੂੰ, ਜਨਵਰੀ 2023, ਸੋ ਇਹਦੇ ਵਿੱਚ ਕੀ ਸੀਗਾ ਕਿ 2022 ਦੇ ਵਿੱਚ ਇਹਨੂੰ ਜਿਹੜੀ ਸੀਗੀ ਇਹ ਚਾਈਲਡ ਸੈਕਸ ਅਫੈਂਸਿਸ ਦੀ ਜਿਹੜੀ ਇਲਜ਼ਾਮ ਤੇ ਜਿਹੜੇ ਲੱਗੇ ਸੀਗੇ, ਤੇ ਉਹਦੀ ਇਹਨੂੰ ਕਨਵਿਕਸ਼ਨ ਜਿਹੜੀ ਹੋਈ ਸੀਗੀ। ਹੂੰ, 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 ਤੇ 2004 ਤੋਂ ਪਹਿਲਾਂ ਦੀ ਇਹੋ ਜਿਹੜੀ ਗੱਲ ਹੈਗੀ ਹੈ। ਸੋ ਇੱਕ ਚੀਜ਼ ਦੇਖੋਗੇ ਕਿੱਡੀ ਦੇਰ ਬਾਅਦ ਕ੍ਰਿਮੀਨਲ ਚਾਰजेस, ਤੇ ਫਿਰ ਇਹਨੂੰ ਹੁਣ ਜਿਹੜਾ ਸੀਗਾ ਡੀਨੈਚੁਰਲਾਈਜ਼ ਦੀ ਕਾਰਵਾਈ ਜਿਹੜੀ ਇੱਥੇ ਸ਼ੁਰੂ ਕਰਤੀ। ਸੋ ਇੱਕ ਤਾਂ ਕ੍ਰਿਮੀਨਲ ਸਿਸਟਮ ਜਿਹੜਾ ਹੈਗਾ ਕਿ ਇਮੀਗ੍ਰੈਂਟਾਂ ਦੀ ਇਨਵੈਸਟੀਗੇਸ਼ਨ, ਉਹਨਾਂ ਦੇ ਜਿਹੜੇ ਪੁਰਾਣੇ ਜਿਹੜੇ ਕ੍ਰਾਈਮ ਆ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਲੈ ਕੇ ਜਾ ਰਹੇ ਨੇ, ਜ਼ਿਆਦਾਤਰ ਜਿਹੜਿਆਂ ਨੇ ਜਵਾਕਾਂ ਨਾਲ ਪੁੱਠੇ ਸਿੱਧੇ ਕੰਮ ਕੀਤੇ ਆ ਉਹਨਾਂ ਵੱਲ ਟਾਰਗੇਟ ਜਿਹੜਾ ਜ਼ਿਆਦਾ ਕਰ ਰਹੇ ਆ। ਤੇ ਭਾਵੇਂ ਕਿੰਨੇ ਮਰਜ਼ੀ ਸਾਲ ਹੋ ਗਏ ਹੁਣ, ਤੇ ਉਹਦੇ ਵਿੱਚ ਫਿਰ ਇਹ ਜਿਹੜਾ ਹੁਣ ਟਾਰਗੇਟ ਕਰ ਰਹੇ। ਹੂੰ, ਹੂੰ, ਨਹੀਂ ਬਿਲਕੁਲ। ਸੋ ਇਹ ਸਾਰਾ ਕੁਛ ਹੋ ਰਿਹਾ ਆ। ਸੋ ਤਲਮਾਨ ਹੈਰਿਸ ਜਮੇਕਾ ਤੋਂ ਜਿਹੜਾ ਉਹ ਸੀਗਾ, ਇਹਦਾ ਕੀ ਸੀਗਾ, ਇਹਨੇ ਕੀ ਕਾਂਡ ਕੀਤਾ ਸੀਗਾ ਜੀ? ਇਹ ਵੀ 2014 ਦੇ ਲਾਗੇ ਛਾਗੇ ਇਹਨੇ 2012 ਤੋਂ 14 ਦੇ ਵਿੱਚ ਇਹ ਕਹਿੰਦੇ ਆ ਕਿ ਇਹਨੇ ਕੀ ਕੀਤਾ ਕਿ ਸਟਾਕ ਜਿਹੜੇ ਸ਼ੇਅਰਸ ਹੁੰਦੇ ਆ, ਸਟਾਕ ਮਾਰਕੀਟ ਵਾਲੇ ਜਿਹੜੇ ਸ਼ੇਅਰ ਹੁੰਦੇ ਆ, ਹੂੰ, ਹੂੰ, ਉਹ ਹੁਣ ਕਾਫੀ ਕੰਪਲਿਕੇਟਡ ਚੀਜ਼ ਆ ਜੇ ਬਾਹਲੀ ਆਪਾਂ ਡਿਟੇਲ 'ਚ ਨਾ ਪਈਏ। ਸੋ ਕੀ ਹੁੰਦਾ ਕਿ ਹਮੇਸ਼ਾ ਤੁਸੀਂ ਪਬਲਿਕ ਪਲੇਟਫਾਰਮ ਤੋਂ ਨਹੀਂ ਖਰੀਦਦੇ। ਕਈ ਵਾਰੀ ਪ੍ਰੀ ਆਈਪੀਓ ਜਦੋਂ ਲੋਕਾਂ ਦੇ ਵਿੱਚ ਅਜੇ ਸਟਾਕ ਨਹੀਂ ਵਿਕਣੇ ਸ਼ੁਰੂ ਹੋਏ, ਤੇ ਪ੍ਰੀ ਆਈਪੀਓ ਵੀ ਕਾਫੀ ਜਿੱਦਾਂ ਕੰਪਨੀਆਂ ਸ਼ੇਅਰ ਇੱਧਰ ਉੱਧਰ ਵੇਚਦੀਆਂ ਹੁੰਦੀਆਂ। ਤੇ ਜਿੱਦਾਂ ਹੁਣ ਸਪੇਸ ਐਕਸ ਦਾ ਹੀ ਤੁਸੀਂ ਦੇਖੋਗੇ ਜੇ ਐਗਜ਼ਾਮਪਲ ਲਈਏ, ਤੇ ਆਫ ਦਾ ਮਾਰਕੀਟ ਜਿਹੜੇ ਪਹਿਲਾਂ ਵਿਕਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਨਾਂ ਨੇ ਪੈਸੇ ਇਕੱਠੇ ਕਰਨੇ ਹੁੰਦੇ ਆ, ਤੇ ਫਿਰ ਇੱਕ ਟਾਈਮ ਤੇ ਆਈਪੀਓ ਹੁੰਦਾ। ਸੋ ਇਦਾਂ ਸਟਾਕ ਮਾਰਕੀਟ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਕਾਫੀ ਫਾਈਨੈਂਸ਼ੀਅਲ ਫਰਾਡ, ਕਾਫੀ ਸਾਰੇ ਜਿਹੜੇ ਗੁੰਜਾਇਸ਼ ਜਿਹੜੀ ਹੁੰਦੀ ਹੈ ਕਿ ਕਾਫੀ। ਸੋ ਇਹਨੇ ਕੀ ਕੀਤਾ ਕਿ ਲਗਭਗ $40 ਮਿਲੀਅਨ ਦੀ ਜਿਹੜੀ ਸੀਗੀ ਇਹਨੇ ਫਰਾਜੂਲੈਂਟ ਜਿਹੜੀ ਸਕੀਮ ਜਿਹੜੀ ਕੀਤੀ ਸੀਗੀ, ਮਤਲਬ ਉਹ ਸ਼ੈਲ ਕੰਪਨੀਆਂ ਸੀਗੀਆਂ ਜਾਂ ਸ਼ੇਅਰ ਇਹਨਾਂ ਕੋਲ ਨਹੀਂ ਹੋਣੇ। ਸੋ ਇਦਾਂ ਦਾ ਇਹਨਾਂ ਨੇ ਵਾਇਰ ਫਰਾਡ ਦਾ ਜਿਹੜਾ ਘਪਲਾ ਕੀਤਾ ਸੀਗਾ। ਸੋ ਇਹਨੂੰ ਕਹਿੰਦੇ ਕਿ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਇੱਕ ਹੁੰਦਾ ਜਿਹੜਾ ਇਹ ਸਾਰੀ ਸਟਾਕ ਮਾਰਕੀਟ ਨੂੰ ਰੈਗੂਲੇਟ ਕਰਦਾ, SEC। ਸੋ ਕਹਿੰਦੇ ਕਿ ਇਹਨੇ ਸਿਕਿਉਰਿਟੀਜ਼ ਫਰਾਡ ਕੀਤਾ, ਵਾਇਰ ਫਰਾਡ ਕੀਤਾ, ਤੇ ਫਰਾਜੂਲੈਂਟ ਜਿਹੜੇ ਵਾਇਰ ਟ੍ਰਾਂਸਫਰ ਕੀਤੇ ਆ। ਤੇ ਇਸ ਟਾਈਮ ਦੇ ਵਿੱਚ ਜਦੋਂ ਇਹਨੇ ਸਿਟੀਜ਼ਨ ਬਣਿਆ ਤੇ ਇਹਨੇ ਉਹ ਦੱਸਿਆ ਨਹੀਂ ਸੀਗਾ ਕਿ ਇਹਨੇ ਫਾਈਨੈਂਸ਼ੀਅਲ ਕੰਪਲਾਈਜ਼ ਕੀਤੇ ਆ, ਤੇ ਉਹਦੇ ਕਰਕੇ ਇਹਨੂੰ ਜਿਹੜਾ ਸੀਗਾ ਡੀਨੈਚੁਰਲਾਈਜ਼ ਜਿਹੜਾ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਸੇ ਤਰੀਕੇ ਦੇ ਨਾਲ ਅਗਲਾ ਵੀ ਜਿਹੜਾ 39 ਸਾਲਾਂ ਦਾ ਮੈਕਸੀਕੋ ਦਾ, ਇਹ ਬੱਚਿਆਂ ਦੀਆਂ ਸੈਕਸ਼ੂਅਲ ਐਕਸਪਲਿਸਿਟ ਇਮੇਜਸ ਨੂੰ ਲੈ ਕੇ ਇਹਨੂੰ ਉਹ ਕਾਂਡ ਦੇ ਵਿੱਚ ਜਿਹੜਾ ਉਹ ਮਿਲਦਾ ਤੋਰਨ ਲੱਗੇ ਆ। ਹਾਂਜੀ, ਇਹਨੂੰ ਫੋਟੋਆਂ ਇਹਦੇ ਫੋਨ 'ਚ ਇਹਨੇ ਰਿਸੀਵ ਕੀਤੀਆਂ ਸੀਗੀਆਂ। ਮਤਲਬ ਇਹਦਾ ਕ੍ਰਾਈਮ ਇਹ ਸੀਗਾ ਕਿ ਮਾਈਨਰ ਦੀਆਂ ਜਿਹੜੀਆਂ ਸੈਕਸ਼ੂਅਲੀ ਜਿਹੜੀਆਂ ਐਕਸਪਲਿਸਿਟ ਇਮੇਜਸ ਹੁੰਦੀਆਂ ਉਹ ਇਹਨੇ ਰਿਸੀਵ ਕੀਤੀਆਂ ਸੀਗੀਆਂ। ਇਹਦੇ ਵਿੱਚ ਹੁਣ ਏਦਾਂ ਹੁੰਦਾ ਕਿ ਜਿਹੜੇ WhatsApp ਗਰੁੱਪ ਵਗੈਰਾ ਵੀ ਜਿੱਦਾਂ ਹੁਣ ਕਈ ਜਿਹੜੇ ਹੈਗੇ ਆ, ਠੀਕ ਹੈ, ਤੇ ਤੁਹਾਨੂੰ ਇਹਦੇ ਵਿੱਚ ਵਾਰਨ ਕਰਦੀ ਹੈ। ਤੇ ਕਈ ਵਾਰੀ ਤੁਸੀਂ ਮਤਲਬ ਮੰਡੀਰ ਨੇ ਗਰੁੱਪ ਜਿਹੜੇ ਬਣਾਏ ਹੁੰਦੇ ਆ ਕਾਫੀ, ਮਤਲਬ 100 'ਚ ਹਜ਼ਾਰਾਂ 'ਚ ਜਾਣੇ ਜਿਹੜੇ ਹੁੰਦੇ ਆ, ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਐਕਸਚੇਂਜ ਜਿਹੜੀਆਂ ਹੁੰਦੀਆਂ। ਤੇ ਆਹ ਵਾਲੇ ਕਦੀ ਚੱਕਰ 'ਚ ਨਾ ਫਸਿਓ ਕਿ ਕਿਸੇ ਨੇ ਤੁਹਾਨੂੰ ਪੁੱਠੀ ਸਿੱਧੀ ਕੋਈ ਚੀਜ਼ ਭੇਜਤੀ, ਕੱਲ ਨੂੰ ਤੁਸੀਂ ਕਹੋਗੇ ਕਿ ਨਹੀਂ ਇਹ ਤਾਂ ਮੇਰਾ ਕੰਟਰੋਲ ਨਹੀਂ ਸੀਗਾ ਇਹਦੇ ਉੱਤੇ, ਮੈਨੂੰ ਕਿਸੇ ਨੇ ਕਰਤਾ। ਸੋ ਇਹ ਚੀਜ਼ ਜਿਹੜੀ ਹੈਗੀ ਇਹਨੂੰ ਕਾਫੀ ਇਹ ਇਨਵੈਸਟੀਗੇਟ ਕਰਦੇ ਆ। ਤੇ ਜੇ ਕੋਈ ਏਦਾਂ ਦਾ ਤੁਹਾਨੂੰ ਕੋਈ ਚੀਜ਼ ਭੇਜਦਾ ਵੀ ਆ, ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਨੂੰ ਰਿਪੋਰਟ ਕਰਕੇ ਤੇ ਉਹਨੂੰ ਜਿਹੜਾ ਸੀਗਾ ਫੜਾ ਸਕਦੇ ਆ। ਸੋ ਇਹ ਚੀਜ਼ ਹੈ, ਨਹੀਂ ਤਾਂ ਇਹ ਉਹ ਕਹਿੰਦੇ ਕਿ ਇਹਨੇ ਰਿਸੀਵ ਕੀਤੇ ਸੀਗੇ ਨੋਇੰਗਲੀ, ਤੇ ਇਹਨੇ ਉਹ ਚੀਜ਼ ਨੂੰ ਜਿਹੜਾ ਸੀਗਾ ਰਿਪੋਰਟ ਨਹੀਂ ਕੀਤਾ ਸੀਗਾ। ਸੋ ਇਹ ਚੀਜ਼ ਨੂੰ ਇਹ ਕਾਫੀ ਸੀਰੀਅਸ ਜਿਹੜਾ ਬਣਦੇ ਆ। ਅਗਲਾ ਇੱਕ ਭਾਰਤੀ ਮੂਲ ਦਾ ਨੀਰਜ ਸ਼ਰਮਾ, ਇਹ ਜਿਹੜੀ ਸਟਾਫਿੰਗ ਕੰਪਨੀ ਬਣਾ ਕੇ ਹਵਾ 'ਚ ਹੀ ਲੋਕਾਂ ਦੇ H1B ਲਵਾਈ ਗਿਆ। ਹਾਂਜੀ, ਇਹਨੇ ਮੈਗਨਾ ਵਿਜ਼ਨ LLC ਕਰਕੇ ਦੀ ਕੰਪਨੀ ਸੀਗੀ ਨਿਊ ਜਰਸੀ ਦੀ, ਤੇ ਇਹਨੇ 11 H1B ਜਿਹੜੇ ਸੀਗੇ, ਮੈਨੂੰ ਨਹੀਂ ਪਤਾ ਇਹਨੂੰ ਕਿੰਨਾ ਕੁ ਫਾਇਦਾ ਹੋਇਆ ਹੋਣਾ ਉਹਦੇ ਵਿੱਚ। 11 ਕੇਸ ਸਾਰੇ ਜਿਹੜੇ ਸੀਗੇ H1B ਦਾ, ਕਈ ਵਾਰੀ ਆਪਾਂ ਪਹਿਲਾਂ ਵੀ ਦੱਸਿਆ ਕਿ ਜਦੋਂ ਤੁਸੀਂ ਫਾਈਲ ਕਰਦੇ ਆ, ਤੁਸੀਂ ਇੱਕ ਤੁਹਾਡੇ ਕੋਲ ਪ੍ਰੋਜੈਕਟ ਹੋਣਾ ਚਾਹੀਦਾ ਕਲਾਇੰਟ ਦਾ, ਕਿੱਥੇ ਕੰਮ ਬੰਦੇ ਨੇ ਕਰਨਾ। ਤੇ ਕੀ ਚੱਕਰ ਹੁੰਦਾ ਕਿ ਇਹ ਬੰਦਿਆਂ ਨੂੰ ਪਹਿਲਾਂ ਬੁਲਾ ਲੈਂਦੇ ਆ ਤੇ ਬਾਅਦ 'ਚ ਉਹਨਾਂ ਨੂੰ ਮਾਰਕੀਟ ਕਰਦੇ ਆ ਕਿ ਤੂੰ ਕਿੱਥੇ ਕੰਮ ਕਰਨਾ।
ਇਮੀਗ੍ਰੇਸ਼ਨ ਮੰਗਦੀ ਆ ਪ੍ਰੂਫ ਕਿ ਤੁਹਾਡਾ ਜੌਬ ਕਿੱਥੇ ਹੋਣੀ ਹੈ, ਤੁਸੀਂ ਪਹਿਲਾਂ ਦੱਸੋ ਆਉਣ ਤੋਂ H1B। ਪਹਿਲਾਂ ਹੋਣਾ ਚਾਹੀਦਾ ਕੰਮ। ਉਹ ਚੀਜ਼ ਦੇ ਇਹ ਜਿਹੜੇ ਝੂਠ ਹੀ ਜਿਹੜੇ ਇਹਨੇ ਲੈਟਰ ਹੈਡਾਂ ਤੇ ਕਿ ਇਹਨੇ ਆਹ ਵਾਲੀ ਜਗ੍ਹਾ ਕਲਾਇੰਟ ਜਿੱਦਾਂ ਝੂਠ ਬਣਾਏ ਸੀਗੇ, ਉਹ ਐਕਚੁਅਲ ਚ ਪ੍ਰੋਜੈਕਟ ਜਿਹੜਾ ਸੀਗਾ ਨਹੀਂ। ਤੇ ਉਹ ਚੀਜ਼ ਦੀ ਜਿਹੜੀ ਫਿਰ ਇਨਵੈਸਟੀਗੇਸ਼ਨ ਹੋਈ ਜਦੋਂ ਇਹ ਫੜਿਆ, ਤੇ 2017 ਚ ਸਿਟੀਜ਼ਨ ਜਿਹੜਾ ਬਣਿਆ ਸੀਗਾ। ਤੇ ਫਿਰ ਉਹਨੂੰ 2015 ਤੋਂ 17 ਚ 2 ਸਾਲ ਇਹਨੇ ਗਲਤੀ ਕੀਤੀ ਹੋਣੀ। ਹੁਣ ਇਹਦੀ ਵੀ ਆਪਣੀ ਜਰਨੀ ਰਹੀ ਹੋਣੀ ਹੈ, ਗ੍ਰੀਨ ਕਾਰਡ ਇਹ ਉਹ ਸਾਰਾ। ਪਰ ਇਹ ਟੈਕਨੀਕਲੀ ਜਿਹੜੀ ਰੈਗੂਲੇਸ਼ਨ ਜਿਹੜੀ ਹੁੰਦੀ ਆ, ਕਾਫੀ ਕੰਪਨੀਆਂ ਉਦੋਂ ਏਦਾਂ ਕਰਦੀਆਂ ਹੋਣੀਆਂ, ਪਰ ਫਸਿਆ ਇਹ ਹੈ। ਤੇ ਹੁਣ ਸਿਟੀਜ਼ਨ ਤੋਂ ਵੀ ਜਾਊਗਾ। ਤੁਸੀਂ ਦੇਖੋ ਵੀ ਐਡੀ ਜਿਹੜੀ ਲਾਈਫ ਇੱਥੇ ਸਪੈਂਡ ਕਰਕੇ 50 ਸਾਲ ਦੀ ਉਮਰ, ਤੇ ਸਰਕਾਰ ਜਿਹੜੀ ਸੀਗੀ ਉਹ ਬਖਸ਼ ਨਹੀਂ ਰਹੀ ਬੇਸਿਕਲੀ ਕਿਸੇ ਨੂੰ। ਜੀ ਇਸੇ ਤਰੀਕੇ ਨਾਲ ਡੋਮਿਨਿਕਨ ਰਿਪਬਲਿਕ ਦਾ ਜਿਹੜਾ ਬੰਦਾ ਸੀਗਾ 54 ਸਾਲਾਂ ਦਾ ਫੈਡਰੀਕੋ, ਇਹਨੇ ਕੀ ਕੀਤਾ ਸੀਗਾ ਜੀ? ਇਹਦਾ ਕੀ ਕ੍ਰਾਈਮ ਸੀ? ਇਹਨੇ ਜੀ ਆਲਮੋਸਟ 1.7 ਮਿਲੀਅਨ ਦੀ ਪ੍ਰਿਸਕ੍ਰਿਪਸ਼ਨ ਜਿਹੜੀ ਡਰੱਗ ਹੁੰਦੀ ਆ, ਤੇ ਉਹ ਵੀ ਤੁਹਾਨੂੰ ਪਤਾ ਜਿਹੜੀ ਪ੍ਰਿਸਕ੍ਰਿਪਸ਼ਨ ਹੁਣ ਕਈ ਮਤਲਬ ਪ੍ਰਿਸਕ੍ਰਿਪਸ਼ਨ ਡਰੱਗ ਹੁੰਦੀਆਂ, ਤੁਹਾਨੂੰ ਫਾਰਮਾਸਿਸਟ ਵਗੈਰਾ ਇੱਧਰ ਉੱਧਰੋਂ ਡਾਕਟਰਾਂ ਤੋਂ ਪ੍ਰਿਸਕ੍ਰਿਪਸ਼ਨ ਲੈਣੀਆਂ ਪੈਂਦੀਆਂ। ਜਿੱਦਾਂ ਐਸਪਰੀਨ ਹੋ ਗਈ, ਹੋਰ ਕਈ ਆ। ਉਹ ਚੀਜ਼ ਦੇ ਧੰਦੇ 'ਚ ਇਹ ਪੈ ਗਿਆ, ਤੇ ਉਹਦੀ ਜਿਹੜੀ ਪੈਕੇਜਿੰਗ ਵਗੈਰਾ ਜਿਹੜੀ ਸੀਗੀ ਉਹਨੂੰ ਚੇਂਜ ਕਰਕੇ ਤੇ ਇਹ ਖਰੀਦਦਾ ਸੀਗਾ। ਜਿਹੜੇ ਲੋਕੀ ਲਾਇਸੈਂਸ ਨਹੀਂ ਸੀਗੇ ਡਰੱਗ ਕਿੱਥੋਂ ਖਰੀਦਣੀ, ਹੁਣ ਜਦੋਂ ਤੁਹਾਨੂੰ ਪਤਾ ਕਈ ਦੇਸ਼ਾਂ 'ਚੋਂ ਮੈਨੂਫੈਕਚਰ ਹੋ ਕੇ ਆਉਂਦੀ ਆ, ਇੰਡੀਆ ਤੋਂ ਵੀ ਕਾਫੀ ਜਿਹੜੀ ਮੈਨੂਫੈਕਚਰਿੰਗ ਜਿਹੜੀ ਹੈਗੀ ਹੈ। ਤੇ ਇਹ ਜਿਹੜੇ ਸੀਗੇ ਕਾਫੀ ਲੋਕੀ ਜਿਹੜੇ ਕਈ ਓਵਰ ਦਾ ਪੀਰੀਅਡ ਆਫ ਟਾਈਮ ਕਈ ਵਾਰੀ ਸੁਣਿਆ ਕਿ ਕਿਸੇ ਨੇ ਫੈਡੈਕਸ ਰਾਹੀਂ ਮੰਗਾ ਲਈ ਹੈ, ਏਦਾਂ ਕਰਤਾ ਓਦਾਂ ਕਰਤਾ। ਸੋ ਉਹ ਕੀ ਕਹਿੰਦੇ ਆ ਕਿ ਜਿਹੜੀ ਇਹਨੇ ਹੋਲਸੇਲ ਜਿਹੜੀ ਖਰੀਦੀ ਸੀਗੀ, ਜਿਹਨਾਂ ਤੋਂ ਇਹ ਲੈਂਦਾ ਸੀਗਾ, ਉਹਨਾਂ ਲੋਕਾਂ ਕੋਲ ਡਿਸਟਰੀਬਿਊਟ ਕਰਨ ਦਾ ਲਾਇਸੈਂਸ ਨਹੀਂ ਸੀਗਾ। ਇਹਨੇ ਪਹਿਲਾਂ ਇਹ ਜਿਹੜੀਆਂ ਪ੍ਰਿਸਕ੍ਰਿਪਸ਼ਨ ਡਰੱਗਾਂ ਸੀਗੀਆਂ ਇਹ ਉਹਨਾਂ ਤੋਂ ਲਈਆਂ, ਤੇ ਫਿਰ ਇਹਨੇ ਅੱਗੇ ਡਿਸਟਰੀਬਿਊਟ ਜਿਹੜੀਆਂ ਕੀਤੀਆਂ ਓਬਵੀਅਸਲੀ ਬਿਨਾਂ ਪ੍ਰਿਸਕ੍ਰਿਪਸ਼ਨ ਦੇ, ਤੇ ਲੇਬਲ ਲੂਬਲ ਜੇ ਚੇਂਜ ਵੀ ਕੀਤੇ ਨੇ, ਅਲਟਰ ਵੀ ਕੀਤੇ। 1.7 ਮਿਲੀਅਨ ਦਾ ਇਹਨੇ ਜਿਹੜਾ ਸੀਗਾ ਘਪਲਾ ਮਾਰਿਆ ਸੀਗਾ ਸਤੰਬਰ 2004 ਤੇ ਅਗਸਤ 2005 ਚ। ਬੜੀ ਦੇਖ ਲਓ ਤੁਸੀਂ ਕਿ 20 ਸਾਲ ਪੁਰਾਣੀ ਜਿਹੜੀ ਗੱਲ ਆ, ਉਦੋਂ ਇਹਨੇ ਕੀਤਾ ਸੀਗਾ ਸਤੰਬਰ ਤੋਂ ਅਗਸਤ, ਮਤਲਬ ਲਗਭਗ ਇਹਨੇ 1 ਸਾਲ ਉਹ ਜਿਹੜਾ ਕੰਮ ਜਿਹੜਾ ਕੀਤਾ ਸੀਗਾ। 2011 ਦੇ ਵਿੱਚ ਇਹਨੂੰ ਸਜ਼ਾ ਜਿਹੜੀ ਹੋਈ ਸੀਗੀ, ਉਸ ਤੋਂ ਬਾਅਦ ਇਹਨੂੰ 48 ਮਹੀਨਿਆਂ ਦੀ ਜਿਹੜੀ ਜੇਲ੍ਹ ਵੀ ਹੋਈ ਸੀਗੀ। ਤੇ 2011 ਤੋਂ ਬਾਅਦ ਤੁਸੀਂ ਦੇਖ ਲਓ ਕਿ ਕੁਛ ਨਹੀਂ ਹੋਇਆ, ਤੇ ਹੁਣ ਜਾ ਕੇ ਜਿਹੜੀ ਸੀਗੀ ਸਰਕਾਰ ਨੇ ਇਹਨੂੰ ਫੜ ਲਿਆ। ਜੀ ਸੋ ਮਤਲਬ ਇਹ ਸਾਰੀਆਂ ਲਿਸਟਾਂ ਦੇ ਵਿੱਚ ਇੱਥੋਂ ਇਹੀ ਪਤਾ ਲੱਗਦਾ ਵੀ ਕ੍ਰਾਈਮ ਕਿਸੇ ਵੀ ਤਰੀਕੇ ਦਾ ਕੋਈ ਕੀਤਾ ਹੋਵੇ, ਬਸ ਉਹ ਮਤਲਬ ਹਰ ਇੱਕ ਤਰੀਕੇ ਦਾ ਜਿਹੜਾ ਉਹਦੇ ਪਿੱਛੇ ਜਿਹੜਾ ਉਹ ਜਾ ਰਹੇ ਆ। ਹੁਣ ਜਿਹਦਾ ਅਗਲਾ ਆ ਜਿਹੜਾ ਸੋਮਾਲੀਆ ਤੋਂ ਸੀਗਾ ਕੋਈ, ਉਹਨੂੰ ਵੀ ਜਿਹੜਾ ਹੁਣ ਡੀਨੈਚੁਰਲਾਈਜ਼ ਜਿਹੜਾ ਉਹ ਕਰਨ ਲੱਗੇ ਆ, ਇਹਦੀ ਆਈਡੈਂਟੀਟੀਜ਼ ਨੂੰ ਲੈ ਕੇ ਰੌਲਾ ਸੀਗਾ। ਹਾਂਜੀ, ਸੋ ਇਹ ਕੇਸ ਜਿਹੜਾ ਸੀਗਾ ਆਪਣੇ ਜਿਹੜੇ ਪੰਜਾਬੀਆਂ ਦੇ ਕੇਸ ਉਹਨਾਂ ਕਾਫੀ ਜਿਹੜਾ ਸੰਬੰਧ ਜਿਹੜਾ ਰੱਖਦਾ। ਕਈ ਲੋਕਾਂ ਨੇ ਇਹਦੇ ਉੱਤੇ ਓਵਰ ਦਾ ਪੀਰੀਅਡ ਆਫ ਈਅਰ ਕੇਸ ਜਿਹੜੇ ਪੁੱਛੇ ਵੀ ਆ। ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਲੋਕ ਜਿਹੜੇ ਆ ਸਕਦੇ ਨੇ। ਸੋ ਇਹਦਾ ਨਾਮ ਜਿਹੜਾ ਅਸਲੀ ਹੈਗਾ ਕੀ ਹੈਗਾ, ਅਬਡੀ ਕਦਰ ਅਲੀ ਕਾਦੀਏ। ਇਹ 54 ਸਾਲ ਦੀ ਉਮਰ, ਤੇ ਜੂਨ 3 2026 ਨੂੰ ਜਿਹੜਾ ਸੀਗਾ ਡਿਪਾਰਟਮੈਂਟ ਆਫ ਜਸਟਿਸ ਨੇ ਤੇ ਅਟਰਨੀ ਜਿਹੜਾ ਸੀਗਾ ਡਿਸਟ੍ਰਿਕਟ ਆਫ ਮਿਨੇਸੋਟਾ, ਉਹਨਾਂ ਨੇ ਸਿਵਲ ਡੀਨੈਚੁਰਲਾਈਜੇਸ਼ਨ ਕੰਪਲੇਂਟ ਜਿਹੜੀ ਫਾਈਲ ਕੀਤੀ ਆ। 1997 ਦੇ ਵਿੱਚ ਇਹ ਅਮਰੀਕਾ ਦੇ ਵਿੱਚ ਆਇਆ ਸੀਗਾ, ਤੇ ਇਹਨੇ ਜਿਹੜਾ ਸੀਗਾ ਕੀ ਕੀਤਾ ਕਿ ਐਡਮਿਸ਼ਨ ਲਈ ਲੀਬੀਅਨ ਡੇਗਲ ਕਰਕੇ ਨਾਂ ਜਿਹੜਾ ਦਾ ਸੀਗਾ, ਤੇ ਇਹ ਕਹਿੰਦਾ ਕੋਈ ਵਿਆਹ ਨਹੀਂ ਹੋਇਆ ਤੇ ਕੋਈ ਜਵਾਕ ਨਹੀਂ ਜਿਹੜੇ ਹੈਗੇ। ਸੋ ਝੂਠੇ ਨਾਮ ਨਾਲ ਇਹਨੇ ਜਿਹੜੀ ਐਂਟਰੀ ਮਾਰੀ ਆ। ਸੋ ਉਹਨਾਂ ਟਾਈਮਾਂ ਦੇ ਵਿੱਚ ਜੋ ਵੀ ਸੀਗਾ ਏਜੰਟ ਸੀਗਾ ਕਿੱਦਾਂ ਸੀਗਾ, ਸੋ ਝੂਠੇ ਨਾਮ ਨਾਲ ਇਹਨੇ ਜਿਹੜੀ ਐਂਟਰੀ ਮਾਰੀ ਸੀਗੀ, ਤੇ ਫੈਮਿਲੀ ਇਨਫੋਰਮੇਸ਼ਨ ਇਹ ਦੱਸੀ ਨਹੀਂ, ਘਰ ਵਾਲੀ ਬਾਰੇ, ਬੱਚਿਆਂ ਬਾਰੇ। ਅਸਾਈਲਮ ਦਾ ਕੇਸ ਫਾਈਲ ਕਰਤਾ, ਇਮੀਗ੍ਰੇਸ਼ਨ ਜੱਜ ਨੇ ਕੇਸ ਜਿਹੜਾ ਡਿਨਾਈ ਕਰਤਾ। ਠੀਕ ਹੈ, 1997 ਦੀ ਗੱਲ ਆ। ਤੇ ਉਸ ਤੋਂ ਬਾਅਦ ਇਹਨੇ ਕੀ ਕਿਹਾ, ਇੱਕ ਹੋਰ ਐਪਲੀਕੇਸ਼ਨ ਇਹਨੇ ਫਾਈਲ ਕਰਤੀ ਹੁਣ ਆਪਣੇ ਅਸਲੀ ਨਾਮ ਦੇ ਨਾਲ, ਤੇ ਉੱਤੇ ਕੇਸ ਇਹਦਾ ਪਾਸ ਹੋ ਗਿਆ ਸਾਰਾ। ਤੇ ਆਬਵੀਅਸਲੀ ਇਹਨੂੰ ਲੱਗਦਾ ਹੋਣਾ ਕਿ ਕੋਈ ਪ੍ਰੋਬਲਮ ਜਿਹੜੀ ਨਹੀਂ ਹੋਣੀ। ਤੇ ਹੁਣ ਜਿਹੜਾ ਮੇਨ ਸਵਾਲ ਜਿਹੜਾ ਆ ਜਾਂਦਾ, ਉਹ ਤੇ ਤੁਹਾਡੇ ਕਾਫੀ ਜਵਾਬ ਵੀ ਜਿਹੜੇ ਦੇਣੇ ਆ ਕਿ ਮੈਨੂੰ ਟਰੈਵਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹਾਂਜੀ, ਬਹੁਤ ਸਾਰੇ ਪੁੱਛਦੇ ਨੇ। ਹਾਂਜੀ, ਉਹ ਭਾਵੇਂ ਵਕੀਲ ਕਹਿ ਕੇ ਵੀ ਥੱਕ ਜਾਵੇ ਕਿ ਨਹੀਂ ਭਾਈ, ਜੇ ਸਭ ਕੁਝ ਕਿਸੇ ਦਾ ਕਲੀਨ ਵੀ ਆ ਨਾ ਪੰਗਾ ਲਓ। ਨਹੀਂ ਜੀ, ਮੇਰਾ ਦੋਸਤ ਦਾ ਕੇਸ ਪਾਸ ਹੋਇਆ, ਮੈਂ ਤਾਂ ਜੀ ਦੇਖਿਆ ਨੂੰ ਇੰਡੀਆ ਜਾ ਕੇ ਆਇਆ, ਵਿਆਹ ਕਰਾ ਕੇ ਆਇਆ, ਜਵਾਕ ਹੋ ਗਿਆ ਉੱਥੇ, ਏਦਾਂ ਹੋ ਗਿਆ ਓਦਾਂ ਹੋ ਗਿਆ। ਸੋ ਹੁਣ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਸੀਗੀਆਂ ਉਹ ਫੁੱਲ ਸਰਕਲ 'ਚ ਜਿਹੜੀਆਂ ਆ ਰਹੀਆਂ।
ਤੇ ਉਦੋਂ ਇਹ ਕਹਿੰਦੇ ਵੀ ਸੁਣਿਆ ਕਿ ਲੈ ਵਕੀਲਾਂ ਦਾ ਕੀ ਆ, ਬੋਲਦੇ ਆ, ਇਹਨਾਂ ਦੀ ਗੱਲ ਨਹੀਂ ਬੜੀ ਸੁਣੀ ਦੀ ਹੁੰਦੀ। ਸੋ ਜਿਹੜਾ ਮਤਲਬ ਜਿਹੜਾ ਸੋ ਹੁਣ ਕੀ ਹੋਇਆ ਆਉਣਾ ਵੀ ਕਿ ਇੱਥੇ ਹੀ ਹੁੰਦਾ ਹੈ ਵੀ ਭਾਜੀ ਹੁਣ ਦੇਖਿਓ ਮਸਲਾ ਬੜਾ ਫਸਿਆ ਪਿਆ ਹੈ। ਹੁਣ ਕੀ ਸੀਗਾ ਕਿ ਸਿਟੀਜ਼ਨ ਬਣ ਗਿਆ, ਫੜਿਆ ਕਿੱਦਾਂ ਗਿਆ? ਕਸਟਮਸ ਐਂਡ ਬਾਰਡਰ ਪੈਟਰੋਲ ਜਿਹੜੇ ਸੀਗੇ 에ਅਰਪੋਰਟ ਵਾਲੇ, ਉਹਨਾਂ ਨੇ ਕੱਢਿਆ ਕਿ ਭਾਈ ਤੂੰ ਆਲੇ 2 ਨਾਮ ਯੂਜ਼ ਕੀਤੇ, ਤੇਰਾ ਇਹ ਚੀਜ਼ ਸੀ। ਉੱਥੋਂ ਦੀ ਜਿਹੜੀ ਕਾਰਵਾਈ ਸ਼ੁਰੂ ਹੋਈ। ਅੱਛਾ, ਜਾ ਕੇ ਕਿਤੋਂ ਆ ਰਿਹਾ ਸੀ ਵਾਪਸ? ਹੈ ਅਸਲੀ ਨਾਮ ਤੇ ਕੇਸ ਪਾਸ ਹੋਇਆ, ਅਸਲੀ ਨਾਮ ਤੇ ਸਿਟੀਜ਼ਨ, ਸਾਰਾ ਕੁਝ ਅਸਲੀ ਨਾਮ ਤੇ ਸੀਗਾ। ਤੇ CBP ਵਾਲਿਆਂ ਨੇ ਜਿਹੜੇ ਸੀਗੇ, 에ਅਰਪੋਰਟ ਵਾਲਿਆਂ ਨੇ, ਉਹਨਾਂ ਨੇ ਜਿਹੜਾ ਸੀਗਾ ਡੇਟਾ ਉੱਥੋਂ ਦੀ ਕੁਐਸਚਨ ਕੀਤਾ ਤੇ ਉੱਤੋਂ ਦੀ ਹੁਣ ਜਿਹੜਾ ਸੀਗਾ ਪ੍ਰੋਸੀਡਿੰਗਸ ਜਿਹੜਾ ਉਹ ਪਾਤਾ। ਸੋ ਕਹਿਣ ਦਾ ਮਤਲਬ ਆ ਕਿ ਜੇ ਕਿਤੇ ਵੀ ਕੋਈ ਵੀ ਇਦਾਂ ਦਾ ਘਪਲਾ ਐਗਜ਼ਿਸਟ ਕਰਦਾ ਤੇ ਪਰ ਇੱਕ ਵਾਰੀ ਉਹਨਾਂ ਨੂੰ ਇੱਥੇ ਵਾਪਸ ਆਉਣ ਦੇਣਗੇ? ਕਿਉਂਕਿ ਵਾਪਸ ਹਾਂਜੀ, ਗ੍ਰੀਨ ਕਾਰਡ ਵਾਲੇ ਨੂੰ ਜਾਂ ਉਹਨੂੰ ਤੁਹਾਨੂੰ ਜੱਜ ਮੋਰੇ ਪੇਸ਼ ਕਰਨਾ ਪੈਂਦਾ, ਸਿੱਧੇ ਤਾਂ ਨਹੀਂ ਵਾਪਸ। ਇਹਨੂੰ ਹਾਂਜੀ ਕੰਪਲੇਂਟ ਹੈ, ਇਹਨਾਂ ਨੂੰ ਵਾਪਸ ਸਿਟੀਜ਼ਨ ਨੂੰ ਰੋਕ ਨਹੀਂ ਸਕਦੇ। ਠੀਕ ਹੈ। ਹਾਂਜੀ, ਉਹ ਵੀ ਪ੍ਰੋਸੈਸ ਆ ਡੀਨੈਚੁਰਲਾਈਜੇਸ਼ਨ ਦਾ, ਉਹਦੇ ਲਈ ਫਿਰ ਅਦਾਲਤ ਦੇ ਥਰੂ ਹੀ ਜਿਹੜਾ ਉਹਨਾਂ ਨੂੰ ਜਾਣਾ। ਜੀ ਬਿਲਕੁਲ। ਤੇ ਅਗਲਾ ਜਿਹੜਾ ਵਿਕਟਰ ਸ਼ੈਨ ਸ਼ਿੰਕ ਕੁਆਕ ਚਾਈਨਾ ਦਾ, ਇਹਨੇ ਕੀ ਕੀਤਾ ਸੀਗਾ ਜੀ 50 ਸਾਲਾਂ ਦੇ ਇਸ ਬੰਦੇ ਨੇ? ਸੋ ਉਹਦੇ ਵਿੱਚ ਵੀ ਜਾਰਜੀਆ ਸਟੇਟ ਦੇ ਵਿੱਚ ਜਿਹੜੀ ਕੰਪਲੇਂਟ ਫਾਈਲ ਹੋਈ ਹੈ ਇਹਦੇ ਖਿਲਾਫ ਡੀਨੈਚੁਰਲਾਈਜੇਸ਼ਨ ਦੀ। ਠੀਕ ਹੈ। ਤੇ ਸਤੰਬਰ 1994 ਦੇ ਵਿੱਚ ਇਹ ਦੂਜਾ ਨਾਮ ਬਦਲ ਕੇ ਯਿਨਗਾਓ ਕਰਕੇ ਇਹ ਆਇਆ ਸੀਗਾ ਤੇ ਇਮੀਗ੍ਰੇਸ਼ਨ ਜੱਜ ਨੇ ਇਹਦੀ 1994 ਦੇ ਵਿੱਚ ਜਿਹੜੀ ਸੀਗੀ ਐਪਲੀਕੇਸ਼ਨ ਡਿਨਾਈ ਕਰਤੀ ਸੀਗੀ। ਤੇ ਉਸ ਤੋਂ ਬਾਅਦ ਇਹ ਕਹਿੰਦਾ ਕਿ ਵਿਆਹ ਕਰਾ ਕੇ ਜਿਹੜਾ ਸੀਗਾ US ਸਿਟੀਜ਼ਨ ਦੇ ਨਾਲ ਜਿਹੜਾ ਪੱਕਾ ਹੋਣਾ। ਪਰ ਕੀ ਸੀਗਾ ਇਹਦਾ ਕਿ ਇਹ ਕਦੀ ਅਮਰੀਕਾ ਛੱਡ ਕੇ ਗਿਆ ਹੀ ਨਹੀਂ ਸੀਗਾ। ਉਹਲੇ ਨਾਮ ਤੋਂ ਬਾਅਦ ਜਿਹੜਾ ਡਿਨਾਈ ਹੋ ਗਿਆ ਨੇ, ਇੱਥੇ ਹੀ ਜਿਹੜਾ ਸੀਗਾ ਆਪਣਾ ਕਰ ਲਿਆ। ਤੇ ਇਹ ਜਿਹੜੇ ਵਿਆਹ ਵੀ ਵਾਲੇ ਪੇਪਰ ਕਰਕੇ ਪੱਕਾ ਹੋ ਗਿਆ, ਜੋ ਵੀ ਉਦੋਂ ਚੱਲਦਾ ਹੁਣ। 2001 ਤੋਂ ਪਹਿਲਾਂ ਤੁਹਾਨੂੰ ਪਤਾ ਲਾਈਫ ਐਕਟ, ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ। ਤੇ ਆਇਡੈਂਟੀਟੀ ਦਾ ਜਿਹੜਾ ਸੀਗਾ ਟਰੈਵਲ ਵੇਲੇ ਜਿਹੜਾ ਸੀਗਾ ਉਹ, ਤੇ ਅਸਾਈਲਮ ਦੀ ਐਪਲੀਕੇਸ਼ਨ ਜਿਹੜਾ ਸੀਗਾ ਨਾਮ ਡਿਸਕਲੋਜ਼ ਕੋਈ ਨਾਮ ਹੋਰ ਸੀਗਾ। ਤੇ ਬਾਅਦ ਚ ਜਦੋਂ ਜੱਜ ਨੇ ਫੇਲ ਕਰਤਾ, ਉਦੋਂ ਸਿਸਟਮ ਮੇਰੇ ਖਿਆਲ ਇਹੀ ਹੋਣਾ ਕਿ ਉਹ ਕਹਿੰਦੇ ਹੋਣੇ ਕਿ ਪੇਪਰ ਉੱਪਰ ਐਪਲੀਕੇਸ਼ਨ ਇਹਨਾਂ ਨੂੰ ਕਿਹੜਾ ਪਤਾ ਲੱਗਦਾ। ਸੋ ਜਿਹੜੀ ਚੀਜ਼ ਸੀਗੀ 1994 ਵਾਲੀ, ਉਹ ਹੁਣ ਜਿਹੜੀ ਜਾ ਕੇ ਬੰਦਾ ਜਿਹੜਾ ਸਿਟੀਜ਼ਨ ਨਾਲ ਵਿਆਹ ਕਰਾ ਕੇ ਪੱਕਾ ਹੋਇਆ, ਅਸਾਈਲਮ ਵੀ ਨਹੀਂ ਜਿਹਨੇ ਫਾਈਲ ਕੀਤਾ, ਉਹਦਾ ਕੇਸ ਜਿਹੜਾ ਸੀਗਾ 1994 ਵਾਲਾ ਇਹਨਾਂ ਨੇ ਜਿਹੜਾ ਸੀਗਾ ਖੋਲਤਾ। ਜੀ ਜੀ। ਕੋਂਗੋ ਦਾ ਲੂਈਜ਼ ਹੰਕਪੋਰਟੀ, ਇਹਦਾ ਕੀ ਜਿਹੜਾ ਉਹ ਸੀਗਾ ਜੀ ਮਸਲਾ? ਸੋ ਇਹਨੇ ਵੀ ਜਿਹੜਾ ਸੀਗਾ ਐਪਲੀਕੇਸ਼ਨ ਦੇ ਵਿੱਚ ਸੇਮ ਜਿਹੜੀ ਸੀਗੀ 1995 ਦਾ ਕੇਸ, ਸੇਮ ਆਹੀ ਚੀਜ਼ ਜਿਹੜੀ ਕਿ ਇੱਕ ਨਾਮ ਨਾਲ ਫਾਈਲ ਕੀਤਾ, ਜੱਜ ਨੇ ਡਿਨਾਈ ਕਰਤਾ। ਤੇ ਫਿਰ ਦੂਜੇ ਨਾਮ ਨਾਲ ਜਿਹੜਾ ਫਾਈਲ ਕਰਕੇ ਤੇ ਨੈਚੁਰਲਾਈਜ਼ ਸਿਟੀਜ਼ਨ ਵੀ ਜਿਹੜਾ ਸੀਗਾ ਬਣ ਗਿਆ ਸੀਗਾ ਇਹ। ਅੱਛਾ। ਹੁਣ ਇਹਦੇ ਵਿੱਚ ਕਈ ਲੋਕੀ ਤਾਂ ਏਦਾਂ ਨਾ ਕਿ ਉਹ ਬਣੇ ਨਹੀਂ, ਉਹ ਗ੍ਰੀਨ ਕਾਰਡ ਹੋਲਡਰ ਹੀ ਆ, ਇਮੀਗ੍ਰੇਸ਼ਨ ਨੇ ਤਰਸ ਕਰ ਲਿਆ ਜਾਂ ਉਹਨਾਂ ਨੂੰ ਪਤਾ ਕਿ ਇਹਨਾਂ ਦੇ 2 ਨਾਮ ਆ। ਆਪਾਂ ਇਹ ਗੱਲ ਕਰ ਰਹੇ ਕਿ ਜਿਹੜੇ ਆਲਰੇਡੀ ਸਿਟੀਜ਼ਨ ਬਣ ਮੁੜ ਚੁੱਕੇ ਆ, ਵਿਆਹ ਵੀ ਕਰਾ ਕੇ ਸਾਰੇ। ਤੇ ਇਹ 95 ਦਾ ਜਿਹੜਾ ਕੇਸ ਸੀਗਾ, ਇਹਦੇ ਵਿੱਚ ਇਮੀਗ੍ਰੇਸ਼ਨ ਨੇ ਦੱਸਿਆ ਵੀ ਐਕਚੁਅਲੀ ਕਿ ਉਹਨਾਂ ਨੇ ਕਿੱਦਾਂ ਇਹ ਬੰਦਾ ਫੜਿਆ ਸੀਗਾ। ਉਹ ਕਹਿੰਦੇ ਕਿ ਇਹਨਾਂ ਨੇ ਆਪਣੇ ਜਿਹੜੇ ਫਿੰਗਰਪ੍ਰਿੰਟ ਹੁੰਦੇ ਸੀਗੇ ਪੇਪਰ ਵਾਲੇ ਜਿਹੜੇ ਸੀਗੇ, ਉਹਨਾਂ ਨੂੰ ਡਿਜੀਟਲਾਈਜ਼ ਕਰ ਦਿੱਤਾ ਕਿ ਆਪਾਂ ਉਹਨਾਂ ਨੂੰ ਸਿਸਟਮ ਦੇ ਵਿੱਚ ਪਾਤਾ। ਤੇ ਜਦੋਂ ਸਿਸਟਮ ਦੇ ਵਿੱਚ ਪਾਇਆ ਤੇ 2 ਨਾਮ ਜਿਹੜੇ ਸ਼ੋਅ ਜਿਹੜੇ ਹੁੰਦੇ ਸੀਗੇ, ਤੇ 2 ਨਾਮ ਕਿਉਂਕਿ ਹੁਣ ਜਿਹੜੇ ਸ਼ੋਅ ਹੋਣੇ ਸ਼ੁਰੂ ਹੋ ਗਏ, ਤੇ ਉੱਥੋਂ ਉਹਨਾਂ ਨੇ ਪਤਾ ਲਗਾਇਆ ਕਿ ਇਹਨੇ ਤਾਂ 1995 ਦੇ ਵਿੱਚ ਇਹ ਜਿਹੜਾ ਘਪਲਾ ਕੀਤਾ, ਤੇ ਇਹਦੀ ਵੀ ਜਿਹੜੀ ਸੀਗੀ ਉਹਨਾਂ ਨੇ ਡੀਨੈਚੁਰਲਾਈਜੇਸ਼ਨ ਦੀ ਜਿਹੜੀ ਕੰਪਲੇਂਟ ਫਾਈਲ ਕੀਤੀ ਹੈ। ਸੋ ਅੱਜ ਦੇ ਜਿਹੜੇ ਇਹਨਾਂ ਲਿਸਟ ਦੇ ਵਿੱਚ ਆਇਡੈਂਟੀਟੀ ਵਾਲਾ ਕਾਫੀ ਜ਼ਿਆਦਾ ਹੈ, ਵੀ 2 ਨਾਮ 3 ਨਾਮ ਵੱਖੋ ਵੱਖਰੇ, ਪਹਿਲਾਂ ਆ ਨਹੀਂ ਉਹ ਨਹੀਂ। ਸੋ ਇਹਦੇ ਤੇ ਹੁਣ ਕਾਫੀ ਜ਼ਿਆਦਾ ਸਖਤ ਹੋਏ ਪਏ ਆ। ਕਿਉਂਕਿ ਤੁਸੀਂ ਦੇਖੋ ਨਾ ਕਿ ਹੁਣ ਫੇਸ਼ੀਅਲ ਰਿਕਗਨੀਸ਼ਨ ਟੈਕਨੋਲੋਜੀ ਇਹ ਹੋ ਗਿਆ, ਮਤਲਬ ਕਿ ਟੈਕਨੀਕਲੀ ਮਤਲਬ ਹੁਣ ਕਿੱਡੇ ਈਜ਼ੀ ਤਰੀਕੇ ਨਾਲ, ਭਾਵੇਂ 30 ਸਾਲ ਪੁਰਾਣੀ ਗੱਲ ਹੋਵੇ, ਹੁਣ ਉਹਨਾਂ ਟਾਈਮ 'ਚ ਤਾਂ ਲੋਕੀ ਇਹ ਕਹਿੰਦੇ ਕਿ ਫਾਈਲਾਂ ਦੱਬੀਆਂ ਗਈਆਂ ਹੋਰ ਫਾਈਲਾਂ ਦੇ ਬੋਝ ਥੱਲੇ, ਤੇ ਕਿਸੇ ਨੇ ਪੁਰਾਣੀਆਂ ਫਾਈਲਾਂ ਫਰੋਲ ਕੇ ਨਹੀਂ ਦੇਖਣੀਆਂ। ਤੇ ਹੁਣ ਜਦੋਂ ਚੀਜ਼ ਸਾਰੀ ਡਿਜੀਟਲ ਆ, ਤੇ ਉਹਦੇ ਵਿੱਚ ਇਹ ਫਿਰ ਈਜ਼ੀਲੀ ਜਿਹੜਾ ਸੀਗਾ ਜਿਹਨਾਂ ਨੇ ਕ੍ਰਾਈਮ ਕੀਤੇ ਆ ਜਾਂ ਜਿਹਨਾਂ ਨੇ 2 ਆਇਡੈਂਟੀਟੀਆਂ ਜਿਹੜੀਆਂ ਯੂਜ਼ ਕੀਤੀਆਂ। ਤੇ ਅੱਜ ਤੋਂ ਪਹਿਲਾਂ ਜਿਹੜਾ ਸੀਗਾ ਇਮੀਗ੍ਰੇਸ਼ਨ ਵਾਲੇ ਵੀ ਕਹਿੰਦੇ ਨਹੀਂ ਸੀਗੇ, ਉਹ ਮਤਲਬ ਉਹਨਾਂ ਨੂੰ ਪਤਾ ਵੀ ਭਾਵੇਂ ਹੁੰਦਾ ਸੀਗਾ, ਲੋਕੀ ਆ ਜਾ ਰਹੇ ਸੀਗੇ, ਟਰੈਵਲ ਵੀ ਕਰ ਲੈਂਦੇ ਸੀਗੇ। ਤੇ ਹੁਣ ਇਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਜਿਹੜਾ ਸੀਗਾ ਪੂਰਾ ਮੈਸੇਜ ਕਲੀਅਰਲੀ ਉਧਰ ਹੀ ਦੇ ਦਿੱਤਾ ਕਿ ਉਹਨਾਂ ਨੂੰ ਵੀ ਪਤਾ ਕਿ 1990 ਤੋਂ ਲੈ ਕੇ 2000 ਤੱਕ ਕਾਫੀ ਜਿਹੜਾ ਸੀਗਾ ਇਹ ਵਾਲਾ ਸਿਸਟਮ ਜਿਹੜਾ ਚੱਲਦਾ ਸੀਗਾ। ਤੇ ਹੁਣ ਉਹੀ ਸੀਗਾ ਕਿ ਇਹਨਾਂ ਲੋਕਾਂ ਦੇ ਮਗਰ ਉਹ ਜਿਹੜਾ ਜਾ ਰਹੇ ਆ। ਇਹ ਹੋ ਗਿਆ ਸੈਕਸ਼ੂਅਲ ਅਬਿਊਜ਼ ਵਾਲਾ, ਹੋ ਗਿਆ ਡਰੱਗ ਵਾਲੇ ਹੋ ਗਏ। ਸੋ
ਬਾਕੀ ਵੀ ਤਕਰੀਬਨ ਇਦਾਂ ਦੇ ਹੀ ਅਟਾਰਨੀ ਟਰਕਿਆਣਾ ਜੀ ਜਿਹੜੀ ਉਹ ਕੇਸਿਸ ਹੈਗੇ ਆ, ਕੋਈ ਮੈਡੀਕਲ ਵਾਲੇ 'ਚ, ਕੋਈ ਕੁਛ 'ਚ, ਕੋਈ ਕੁਛ 'ਚ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਜੇ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੋਰ ਦੱਸਣ ਵਾਲਾ ਹੈ, ਇਫ ਇਟ ਇਜ਼ ਆਲ ਸਿਮਿਲਰ, ਫਿਰ ਆਪਾਂ ਅਗਲੀ ਗੱਲ ਵੱਲ ਨੂੰ ਵੱਧ ਚੱਲਦੇ ਹਾਂ। ਹਾਂਜੀ, ਮਤਲਬ ਕਿਸੇ ਨੇ ਕੋਈ ਮੈਡੀਕਲ ਵਾਲਾ, ਕਿਸੇ ਨੇ ਬਿਜ਼ਨਸ 'ਚ ਘਪਲਾ ਮਾਰਿਆ, ਕਿਸੇ ਨੇ ਕਿਸੇ ਚੀਜ਼ 'ਚ ਘਪਲਾ ਮਾਰਿਆ। ਸੋ ਬੇਸਿਕਲੀ ਸਾਰਿਆਂ ਨੂੰ ਜਿਹੜਾ ਫੜਦੇ ਉਹ ਇਸੇ ਚੀਜ਼ ਕਰਕੇ ਆ ਕਿ ਤੁਸੀਂ ਜਿਹੜਾ ਆਪਣੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੱਸਿਆ ਨਹੀਂ ਸੀਗਾ ਤੁਸੀਂ ਕੀ ਕ੍ਰਾਈਮ ਕੀਤਾ, ਤੁਸੀਂ ਲੁਕਾਉਣ ਦੀ ਕੋਸ਼ਿਸ਼ ਕੀਤੀ। ਇੱਕ ਇਹਦੇ ਵਿੱਚ ਇੰਟਰਸਟਿੰਗ ਕੇਸ ਸੀਗਾ ਅਕੋਸਟਾ ਟੋਰੇਸ ਦਾ, ਇਹਦੀ 40 ਸਾਲ ਉਮਰ, ਕਿਊਬਾ ਤੋਂ ਇਹ ਸੀਗਾ। ਅੱਛਾ ਇਹ ਕਸੀਨੋ ਨਾਲ ਫਰਾਡ ਇਹਨਾਂ ਨੇ ਕੀਤਾ, ਮਤਲਬ ਕਸੀਨੋ ਨਾਲ, ਜਿਹੜਾ ਟ੍ਰਾਈਬਲ ਕਸੀਨੋ ਫਲੋਰੀਡਾ ਦੇ ਵਿੱਚ ਫਰਾਡ ਕੀਤਾ। ਕੀ ਕਰਦੇ ਸੀਗੇ, ਮਿਲੀਅਨਸ ਆਫ ਡਾਲਰਸ ਕਸੀਨੋ ਤੋਂ ਜਿਹੜਾ ਸਟੀਲ ਕਰ ਲਿਆ ਇਹਨਾਂ ਨੇ, ਤੇ ਝੂਠੇ ਜਿਹੜੇ ਕ੍ਰੈਡਿਟ ਵਾਊਚਰ ਨਹੀਂ ਹੁੰਦੇ, ਜਿੱਦਾਂ ਤੁਹਾਨੂੰ ਆਉਂਦੇ ਕਿ ਤੁਹਾਨੂੰ $15 ਦਾ ਫ੍ਰੀ ਉਹ ਮਿਲਦਾ ਖੇਡਣ ਨੂੰ, ਏਦਾਂ ਦੀ ਜਾਨੀ ਕ੍ਰੈਡਿਟ ਵਾਊਚਰ ਜਿਹੜੇ ਸੀਗੇ ਉਹ ਕਰ ਕਰਕੇ ਬਣਾ ਕੇ ਕਸੀਨੋ ਤੋਂ ਪੈਸੇ ਜਿਹੜੇ ਸੀਗੇ ਚੋਰੀ, ਮਿਲੀਅਨ ਡਾਲਰ ਕਰ ਲਏ। ਤੇ ਉਸ ਚੀਜ਼ 'ਚ ਇਹ ਪਤਾ ਨਹੀਂ ਕਿਹੜੀਆਂ ਫਿਲਮਾਂ ਦੇਖਦੇ ਆ, ਓਸ਼ਨ 11, 12, 13, 14, ਮੈਂ ਕਿਹਾ ਰੀਅਲ ਲਾਈਫ ਦੇ ਵਿੱਚ ਇਹ, ਮੈਂ ਕਿੱਡੀ ਵੱਡੀ ਚੀਜ਼ ਹੈ ਕਸੀਨੋ। ਮੈਂ ਕਿਹਾ ਜੇਰਾ ਦੇਖੋ ਉਹਨਾਂ ਦਾ ਕਿੱਦਾਂ ਬਦਮਾਸ਼ਾਂ ਤੋਂ ਪੈਸੇ ਚੋਰੀ ਕਰਨੇ। ਮੈਂ ਕਿਹਾ ਸਹੀ ਗੱਲ ਆ, ਉਹ ਜ਼ਿਆਦਾ ਔਖਾ ਕੰਮ ਆ। ਸ਼ਰੀਫ ਬੰਦੇ ਤੋਂ ਚੋਰੀ ਹੋ ਜਾਂਦੇ, ਬਦਮਾਸ਼ ਤੋਂ ਚੋਰੀ ਕਰਨੇ ਜ਼ਿਆਦਾ ਔਖੇ ਹੁੰਦੇ ਆ। ਸਹੀ ਗੱਲ ਜੀ। ਤੇ ਮੈਂ ਕਿਹਾ ਉਹਨਾਂ ਨੇ ਲਾਇਆ। ਤੇ ਹਾਂਜੀ, ਇਦਾਂ ਦੇ ਜਿਹੜੇ ਸੀ ਕਾਫੀ ਖਬਰਾਂ ਜਿਹੜੀਆਂ ਹੈਗੀਆਂ, ਆਪਾਂ ਸਾਰੇ ਦਿਨ ਵੀ ਇਹਨਾਂ ਬਾਰੇ ਗੱਲ ਕਰਦੇ ਰਹਿ ਸਕਦੇ ਹਾਂ। ਸੋ ਇਹਦੇ ਵਿੱਚ ਇਹ ਦੱਸੋ ਵੀ ਹੁਣ ਆਪਣੇ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਆ, ਵੀ ਉਹਨਾਂ ਦੇ ਲਈ ਚਲੋ ਸਬਕ ਕੀ ਆ, ਕੀ ਸਿੱਖਣ ਵਾਲੀ ਜਿਹੜੀ ਗੱਲ ਆ, ਤੇ ਕਿੱਦਾਂ ਜਿਹੜਾ ਉਹ ਅੱਗੇ ਵਧਣਾ। ਸੋ ਸਬਕ ਇਹੀ ਉਹਦੇ ਵਿੱਚ ਕਿ ਆਪਣੇ ਭਾਈ ਵਕੀਲ ਦੀ ਗੱਲ ਸੁਣੋ, ਠੀਕ ਆ। ਅੱਜ ਤੁਹਾਨੂੰ ਮਤਲਬ ਉਹ ਮੈਂਟੈਲਿਟੀ ਹੁਣ ਕੀ, ਕਈ ਬੰਦੇ ਸੁਧਰੇ ਵੀ ਆ ਕੇ, ਉਹਨਾਂ ਨੇ ਕਿਹਾ ਵੀ ਹੈ, ਕਹਿੰਦੇ ਵੀ ਹੈਗੇ ਆ ਤੁਸੀਂ ਏਦਾਂ ਕਹਿੰਦੇ ਆ, ਗਾਈਡੈਂਸ ਦਿੰਦੇ ਆ ਪੰਜਾਬੀ ਰੇਡੀਓ ਤੇ। ਕਈ ਨਹੀਂ ਵੀ ਸੁਣਦੇ। ਕੀ ਆ ਕਿ ਹੁਣ ਇਸ ਵੇਲੇ ਤੁਸੀਂ ਯੰਗ ਮਿੱਤਰ ਮੰਡਲੀ ਦੇ ਵਿੱਚ ਹੈਗੇ ਆ, 2026 ਚੱਲਦਾ, ਤੁਹਾਨੂੰ ਇਹ ਨਹੀਂ ਪਤਾ 2050 ਦੇ ਵਿੱਚ ਕੀ ਹੋਣਾ। ਆਪਾਂ ਹੁਣ ਉਹ ਗੱਲ ਤੁਹਾਨੂੰ ਜਿਹੜੀ ਦੱਸ ਰਹੇ ਆ, ਤੇ ਇਹ ਕਮੈਂਟਾਂ ਚ ਜੋਕਰ ਬਣਨਾ, ਮਜ਼ਾਕ ਕਰਨਾ, ਠੀਕ ਆ, ਉਹ ਸਭ ਚੀਜ਼ਾਂ ਰਹਿ ਜਾਂਦੀਆਂ। ਐਂਡ ਆਫ ਦਾ ਡੇ ਗੱਲ ਏਦਾਂ ਕਿ ਜਦੋਂ ਤੁਸੀਂ ਵੀ ਮੈਚੁਰ ਹੋਣਾ, ਠੀਕ ਆ, ਫੈਮਲੀਆਂ ਤੁਸੀਂ ਆਪਣੀਆਂ ਸ਼ੁਰੂ ਕਰਨੀਆਂ, ਇਹ ਸੱਜਣ ਮਿੱਤਰ ਜਿਹੜੇ ਸੀਗੇ ਬਣਦੇ ਵਿਗੜ ਜਿਹੜੇ ਰਹਿੰਦੇ ਆ, ਕਦੀ ਇਹਦੇ ਵਿੱਚੋਂ ਦੀ 1, 2, 3 ਬੰਦਿਆਂ ਤੋਂ ਇਲਾਵਾ ਕੋਈ ਮਿੱਤਰ ਮੰਡਲੀ ਕਦੀ ਲੌਂਗ ਰਨ ਦੇ ਵਿੱਚ ਕਿਸੇ ਦੇ ਕੰਮ ਨਹੀਂ ਜਿਹੜੀ ਆਈ। ਉਲਟਾ ਕੀ ਹੁੰਦਾ ਕਿ ਜਿਹਨਾਂ ਨੂੰ ਤੁਹਾਡੇ ਰਾਜ ਪਤਾ ਹੁੰਦੇ ਆ, ਉਹ ਪੁੱਠਾ ਕੰਮ ਕਰਦੇ ਆ। ਤੁਸੀਂ ਸਕਸੈਸਫੁਲ ਹੋ ਗਏ ਹੋ, ਨਹੀਂ ਹੋਏ, ਇਹ ਵੀ ਚੀਜ਼ਾਂ ਆਪਾਂ ਨੂੰ ਜਿਹੜੀਆਂ ਵੇਖਣ ਨੂੰ ਜਿਹੜੀਆਂ ਮਿਲਦੀਆਂ। ਤੇ ਉਹਦੇ ਵਿੱਚ ਏਦਾਂ ਕਿ ਤੁਹਾਡਾ ਵੱਡਾ ਵੀਰ ਆ ਮੈਂ, ਹਨਾ, ਠੀਕ ਆ, ਤੁਸੀਂ ਆਪਣੇ ਜਿਹੜੇ ਯੰਗ ਬੰਦੇ, ਤੁਸੀਂ ਵੀ ਐ, ਚਲੋ ਵਧੀਆ ਗੱਲ ਆ, એનર્ਜੀ ਆ, ਦੇਖ ਕੇ ਵਧੀਆ ਵੀ ਲੱਗਦਾ ਕਿ ਹੱਸਦੇ ਖੇਡਦੇ ਆ, ਤੁਸੀਂ ਸਾਰੀਆਂ ਚੀਜ਼ਾਂ ਕਰਦੇ ਆ। ਪਰ ਇਹ ਆ ਕਿ ਜਿਹੜੀ ਆਪਣਾ ਜਿਹੜਾ ਇੱਕ ਫਰਜ਼ ਇਹ ਬਣਦਾ ਕਿ ਆਪਾਂ ਵੀ ਜਦੋਂ ਆਏ ਹਾਂ ਕਾਫੀ ਡਰ ਕੇ ਜਿਹੜਾ ਰਹਿੰਦੇ ਸੀਗੇ ਉਦੋਂ, ਕਿ ਨੌਲੇਜ ਸੀਗੀ ਨਹੀਂ, ਤੇ ਇੰਟਰਨੈਟ ਜਿਹੜੇ ਸੀਗੇ ਨਹੀਂ, ਤੇ ਜਦੋਂ ਚੀਜ਼ ਦਾ ਪਤਾ ਨਹੀਂ ਹੁੰਦਾ ਬੰਦੇ ਨੂੰ ਫੂਕ ਕੇ ਜਿਹੜਾ ਪੈਰ ਰੱਖਦਾ। ਸੋ ਆਪਾਂ ਵੀ ਉਸ ਹਿਸਾਬ ਨਾਲ ਜਿਹੜੇ ਚੱਲੇ ਆ। ਸੋ ਹੁਣ ਕੀ ਸੀਗਾ ਕਿ ਨੌਲੇਜ ਜਿਹੜੀ ਕਾਫੀ ਆ ਗਈ, ਕਈ ਚੀਜ਼ਾਂ 'ਚ ਤੁਹਾਨੂੰ ਪੰਪ ਵੀ ਮਿਲ ਜਾਂਦਾ ਕਿ ਨਹੀਂ ਏਦਾਂ ਨਹੀਂ ਓਦਾਂ ਕਰ ਦੋ, ਏਦਾਂ ਨਹੀਂ ਓਦਾਂ ਕਰ ਦੋ, ਹਨਾ। ਤੇ ਇਹ ਹੁੰਦਾ ਕੀ ਆ ਕਿ 4 ਬੰਦੇ ਬਹਿ ਕੇ ਜਦੋਂ ਬਣਾ ਲੈਂਦੇ ਆਪ ਹੀ ਨਾ, ਉਹ ਬੰਦੇ ਨੂੰ ਫੇਕ ਹੌਸਲਾ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਕਿ ਨਹੀਂ ਤੂੰ ਏਦਾਂ ਕਰ ਲਾ, ਤੂੰ ਓਦਾਂ ਕਰ ਲਾ। ਤੇ ਜਿਹੜਾ ਸਿਸਟਮ ਆ ਸਲੋ ਹੁੰਦਾ। ਪਰ ਤੁਸੀਂ ਦੇਖੋ ਕਿ 1994 96 ਵਿਆਹ ਵੀ ਕਰ ਲਿਆ ਉਹਨਾਂ ਨੇ, ਸਿਟੀਜ਼ਨ ਵੀ ਬਣ ਗਏ, ਸਹੀ ਨਾਮ ਤੋਂ ਵੀ ਬਣ ਗਏ, ਹਨਾ। ਸੋ ਜਿਹੜੀ ਚੀਜ਼ ਸੀਗੀ, ਆਪਣੇ ਆਪਣੇ ਵਕੀਲ ਦੀ ਗੱਲ ਜਿਹੜੀ ਸੁਣਿਆ ਕਰੋ। ਤੇ ਉਹ ਮੂਰਖਤਾ ਵਾਲੇ ਜਿਹੜੇ ਫੈਸਲੇ ਕਈ ਹੈਗੇ ਕਿ ਅਸਾਈਲਮ ਪਾਸ ਹੋਇਆ ਬੰਦਾ ਮੂੰਹ ਚੱਕ ਕੇ ਕੰਟਰੀ ਨੂੰ ਤੁਰਿਆ, ਪਹਿਲੀ ਗੱਲ ਤਾਂ ਤੁਹਾਡਾ ਆਪਣਾ ਕੇਸ ਸਬਜੈਕਟ ਹੈਗਾ ਕਿ ਸਸਪੀਸ਼ੀਅਸ। ਦੂਜੀ ਚੀਜ਼ ਇਹ ਆ ਕਿ ਆਪਣਾ ਜਿਹੜਾ ਬਾਕੀ ਜਿਹੜੀ ਸਾਰੀ ਕਮਿਊਨਿਟੀ ਉੱਤੇ ਕੀ ਪ੍ਰਭਾਵ ਪੈਂਦਾ। ਉਹਦਾ ਜਵਾਬ ਲੈ ਭਾਜੀ, ਹੁਣ ਵਿਆਹ ਵੀ ਤਾਂ ਕਰਾਉਣਾ, ਹੁਣ ਏਦਾਂ ਵੀ ਤਾਂ ਕਰਾਉਣਾ, ਓਦਾਂ ਵੀ ਤਾਂ ਕਰਾਉਣਾ। ਪਰ ਭਾਈ ਇੱਥੇ ਯਾਰ ਅਸਾਈਲਮ ਦਾ ਇੱਕ ਸਿਸਟਮ ਜਿਹੜਾ ਹੈਗਾ, ਉਹ ਕਹਿੰਦੇ ਕਿ ਜਿਹਨੂੰ ਐਕਸਟ੍ਰੀਮ ਜਿੰਨਾ ਧੱਕਾ ਹੋਇਆ, ਉਸ ਚੀਜ਼ ਲਈ ਉਹ ਚੀਜ਼ ਬਣੀ ਹੋਈ ਹੈ। ਸੋ ਉਹਨੂੰ ਬਾਕੀ ਤੁਸੀਂ ਆਪ ਸਿਆਣੇ ਆ ਕਿੱਦਾਂ, ਹਨਾ, ਮਤਲਬ ਕਿ ਏਦਾਂ ਦੇ ਜਦੋਂ ਐਲੀਮੈਂਟ ਵਿੱਚ ਜਿਹੜੇ ਆ ਜਾਂਦੇ, ਉਹ ਫਿਰ ਸਾਰੀ ਕਮਿਊਨਿਟੀ ਦਾ ਹੀ ਜਿਹੜਾ ਸੀਗਾ ਓਵਰਆਲ ਹੀ ਜਿਹੜੇ ਜੱਜ ਸੀਗੇ, ਉਹਨਾਂ ਦੇ ਓਵਰਆਲ ਹੀ ਉਹਨਾਂ ਨੇ ਦੇਖਣਾ ਕਿ ਇਹ ਕੰਮ ਖਰਾਬ ਆ। ਸੋ ਇਸ ਚੱਕਰ 'ਚ ਕੀ ਹੁੰਦਾ ਕਿ ਕਈ ਲੋਕੀ ਜਿਹੜੇ ਜੈਨੂਅਲੀ ਜਿਹੜੇ ਹੁਣ ਕਈ ਵੱਡੀ ਉਮਰ ਦੇ ਵਿਅਕਤੀ ਜਿਹਨਾਂ ਨੇ ਐਕਚੁਅਲ ਦੇ ਵਿੱਚ ਕੰਮ-ਕੁੰਮ ਵੀ ਜਿਹੜਾ ਕੀਤਾ ਸੀਗਾ, ਜਿਹਨਾਂ ਦੇ ਮੰਨ ਲਓ ਕੇਸ ਥੋੜੇ ਡਿਲੇ ਹੋ ਗਏ, 10 ਸਾਲ ਤੋਂ ਪੈਂਡਿੰਗ ਆ, 15 ਸਾਲ ਤੋਂ ਪੈਂਡਿੰਗ ਜਿਹੜੇ ਹੈਗੇ ਆ, ਜਿਹੜੇ ਜੱਜ ਆ ਉਹਨਾਂ ਨੇ ਉਹਨੂੰ ਵੀ ਉਦਾਂ ਹੀ ਦੇਖਣਾ ਕਿ ਯਾਰ ਜਿੱਦਾਂ ਆਲਾ ਬੰਦਾ ਕਰਦਾ ਉਦਾਂ ਹੀ ਇਹਦਾ ਕੇਸ ਜਿਹੜਾ ਹੋਣਾ। ਸੋ ਜਿਹੜੀ ਚੀਜ਼ ਸੀਗੀ, ਸਾਰਾ ਜਿਹੜਾ ਮੁੱਦਾ ਹੀ ਜਿਹੜਾ ਹੈਗਾ ਕਿ ਅਸਾਈਲਮ ਦਾ ਜਿਹੜਾ ਆਪਣੇ ਉਧਰੋਂ ਦੀ ਜਿਹੜਾ ਆਉਂਦਾ, ਉਹ ਹੁਣ ਜਿਹੜੇ ਕੋਈ ਉਹਦੇ ਵਿੱਚ ਬਾਹਲਾ ਜੱਜ ਜਿਹੜੇ ਫੇਵਰ ਜਿਹੜਾ ਕਰਕੇ ਰਾਜੀ ਨਹੀਂ, ਉਹਨੂੰ ਬੜੀ ਹੋਰ ਜਿਹੜੀ ਨਿਗਾਹ ਨਾਲ ਜਿਹੜਾ ਦੇਖਦੇ ਆ। ਤੇ ਉਹਦੇ ਵਿੱਚ ਹੁਣ ਜਿਹੜਾ ਸੀਗਾ ਕਿ ਰੌਲਾ ਰੱਪਾ ਜ਼ਿਆਦਾ ਜਿਹੜਾ ਘੁਸ ਗਿਆ ਵਾ ਸਾਰੀ ਚੀਜ਼ ਦੇ ਵਿੱਚ।
ਤੇ ਜਿਹੜੇ ਹੁਣ ਔਨ ਟੌਪ ਆਫ ਦੈਟ ਤੁਸੀਂ ਦੇਖੋ ਕਿ ਕੋਰਟਾਂ ਦੇ ਵਿੱਚ ਰਿਐਲਿਟੀ ਜਿਹੜਾ ਹੈਗਾ ਕਿ ਡਰੱਗ ਵਾਲਾ ਕ੍ਰਾਈਮ ਵਧਿਆ ਪਿਆ ਸਾਰਾ। ਮਤਲਬ ਹੁਣ ਉਹ ਜੱਜ ਉਹੀ ਕਹਿੰਦੇ ਕਿ ਭਾਈ ਤੁਸੀਂ ਯਾਰ ਅਸਾਈਲਮ ਲਾਉਣ ਆਏ ਕਿ ਤੁਸੀਂ ਡਰੱਗ ਟ੍ਰੈਫਿਕਿੰਗ ਕਰਨ ਆਏ ਆ, ਕਿ ਗੈਟ ਰਿਚ ਕੁਇਕ ਸਕੀਮ ਵਾਲਾ ਜਿਹੜਾ ਸਿਸਟਮ। ਫਿਰ ਜਿਹੜਾ ਮਾਈਨਰ ਮੂਈਨਰ ਵਾਲਾ ਜਿਹੜਾ ਹੈਗਾ, ਇਹ ਸਾਰਾ ਜਿਹੜੇ ਆਲੇ ਕੰਮ ਜਿਹੜੇ ਹੈਗੇ ਆ, ਇਹ ਵੀ ਕੋਈ ਲੁਕੇ ਹੋਏ ਨਹੀਂ ਹੈਗੇ ਸਾਰੇ। ਇਹ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਕੋਰਟਾਂ ਕੂਟਾਂ ਦੇ ਵਿੱਚ ਜਿਹੜੀਆਂ ਆਮ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਦੇਖ ਲਓ ਤੁਸੀਂ। ਮੈਨ ਸਲਾਟਰ ਦੇਖ ਲਓ, ਦਾਰੂ ਪੀ ਕੇ ਉਹ ਕਰਤਾ, ਐਕਸੀਡੈਂਟ ਦੇ ਵਿੱਚ ਉਹ ਸੀਗੇ, ਉੱਠਾ ਹੋਏ ਕੰਮ ਕਰਤਾ, ਰਾਤੋਂ ਰਾਤ ਭਜਾਤਾ US ਤੋਂ। ਉਹ ਭਜਾਉਣ ਵਾਲੇ ਦੇ ਵਿੱਚ ਜਿਹੜੇ ਸੀਗੇ ਕਹਿੰਦੇ ਕਹਿੰਦੇ ਕਿ ਵਾਰੀ ਬੰਦੇ ਵੀ ਸ਼ਾਮਲ ਹੁੰਦੇ, ਇਹਨੂੰ ਕੰਟਰੀ ਤੋਂ ਬਾਹਰ ਕਿੱਦਾਂ ਕੱਢਣਾ ਵਾ। ਉਹ ਚੀਜ਼ ਤੱਕ ਵੀ ਯਾਰ ਇਹ ਨਹੀਂ ਕਿ ਬੰਦੇ ਨੇ ਕ੍ਰਾਈਮ ਕਰਤਾ ਉਹਨੂੰ ਸਜ਼ਾ ਕਿੱਦਾਂ ਦਿਵਾਉਣੀ ਆ, ਕਿ ਨਹੀਂ ਭਾਈ ਇਹ ਤਾਂ ਕਮਿਊਨਿਟੀ ਦਾ ਬੰਦਾ, ਇਹਨੂੰ ਬਚਾਉਣਾ ਕਿੱਦਾਂ ਹੈਗਾ। ਤਾਂ ਕਮਿਊਨਿਟੀ ਦਾ ਬੰਦਾ ਤਾਂ ਭਾਈ ਉਹ ਕਿਹੜਾ ਕ੍ਰਿਮੀਨਲ ਦਾ ਕ੍ਰਿਮੀਨਲ ਹੀ ਆ, ਭਾਵੇਂ ਕਮਿਊਨਿਟੀ ਦਾ ਹੁੰਦਾ, ਭਾਵੇਂ ਜਿਹੜਾ ਮਰਜ਼ੀ ਬੰਦਾ ਵਾ। ਤੇ ਤਾਈਓ ਤਾਂ ਉਰੇ ਆਏ ਆ ਆਪਣੇ ਦੇ ਇਹ ਵਾਲੇ ਦੇਸ਼ਾਂ ਦੇ ਵਿੱਚ ਕਿ ਸਿਸਟਮ ਬੜੇ ਵਧੀਆ ਇੱਥੇ, ਤੇ ਉਸੇ ਚੀਜ਼ ਨੂੰ ਰਿਸਪੈਕਟ ਕਰਦੇ ਆਏ ਆ। ਪਰ ਉਹ ਸੀਗਾ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਬੰਦਾ ਉਸ ਹਿਸਾਬ ਨਾਲ ਨਹੀਂ, ਮਤਲਬ ਉਹ ਵੀ ਸਿਸਟਮ ਦੀ ਐਸੀ ਤੈਸੀ ਵੀ ਕਰਨ ਵਾਲੇ ਕਈ ਬੰਦੇ ਜਿਹੜੇ ਵਿੱਚ ਆ ਜਾਂਦੇ ਆ। ਸੋ ਇਹ ਹੈ ਕਿ ਆਪਣਾ ਜਿਹੜਾ ਥੋੜਾ ਇਹ ਨਹੀਂ ਕਿ ਡਰ ਕੇ ਰਹੋ, ਬਸ ਇਹ ਹੈ ਕਿ ਅਵੇਅਰ ਰਿਹਾ ਕਰੋ, ਠੀਕ ਹੈ। ਜਿਹੜੀ ਚੀਜ਼ ਇੱਕ ਵਾਰੀ ਸੋਚਿਆ ਜ਼ਰੂਰ ਕਰੋ ਕਿ ਜੇ ਕੋਈ ਉਹ ਹੈਗਾ ਕਿ ਅੱਜ ਨਹੀਂ ਤੇ ਇਹ 10 ਸਾਲ ਬਾਅਦ ਮੈਨੂੰ ਕਿੱਦਾਂ ਜਿਹੜੀ ਚੀਜ਼ ਇਫੈਕਟ ਕਰੂਗੀ, ਤੇ ਉਹ ਚੀਜ਼ ਨਾਲ ਬਸ ਚਲੋ ਸਹੀ ਰਹੋਗੇ ਜੀ। ਅੱਛਾ, ਅਗਲੀ ਜਿਹੜੀ ਆਪਾਂ ਹੁਣ ਅਟਾਰਨੀ ਟਰਕਿਆਣਾ ਜੀ ਗੱਲ ਕਰਦੇ ਹਾਂ, ਰੋਡ ਆਈਲੈਂਡ ਦੇ ਡਿਸਟ੍ਰਿਕਟ ਕੋਰਟ ਦਾ ਜਿਹੜਾ ਇੱਕ ਫੈਸਲਾ ਜਿਹੜਾ ਉਹ ਆਇਆ ਆ, USCIS ਦੀਆਂ ਪਾਲਿਸੀਜ਼ ਦੇ ਉੱਤੇ ਕੁਝ ਰੋਕਾਂ ਲੱਗੀਆਂ ਸੀਗੀਆਂ। ਇਹ ਕੋਰਟ ਨੇ, ਅਦਾਲਤ ਨੇ ਉਹ ਜਿਹੜੀਆਂ ਰੋਕਾਂ ਉਹ ਹਟਾ ਦਿੱਤੀਆਂ, ਲਿਫਟ ਕਰ ਦਿੱਤੀਆਂ। ਕੀ ਆ ਪੂਰਾ ਮਾਮਲਾ ਜੀ, ਇਹ ਦੱਸਿਓ। ਹਾਂਜੀ, ਸੋ ਸਭ ਤੋਂ ਮਹੱਤਵਪੂਰਨ, ਸਭ ਤੋਂ ਇੰਪੋਰਟੈਂਟ ਜਿਹੜਾ ਸੀਗਾ ਇਹੀ ਜਿਹੜਾ ਫੈਸਲਾ ਕਹਿ ਸਕਦੇ ਹੋ ਤੁਸੀਂ। ਤੇ ਰੋਡ ਆਈਲੈਂਡ ਦੇ ਜੱਜ ਨੇ ਸੀਗੇ ਇਹ ਟਰੰਪ ਹੁਣਾਂ ਨੇ ਜਦੋਂ ਸਰਕਾਰ ਆਈ ਸੀ, ਇਹਨਾਂ ਨੇ ਟਰੈਵਲ ਬੈਨ ਜਿਹੜਾ ਲਾਤਾ ਸੀਗਾ 39 ਕੰਟਰੀਜ਼ ਦੇ ਉੱਤੇ, ਕਿ ਇੱਥੋਂ ਦੀ ਆ ਨਹੀਂ ਸਕਦੇ, ਵੀਜ਼ਾ ਨਹੀਂ ਕਰ ਸਕਦੇ, ਅਸਾਈਲਮ ਨਹੀਂ ਮਿਲ ਸਕਦੇ। ਤੇ ਜਦੋਂ ਇਹ ਨਵੇਂ ਆਏ ਹੋਣੇ, ਤੁਸੀਂ ਦੇਖਿਆ ਹੋਣਾ ਆਹ ਬੈਨ ਕਰਤਾ, ਉਹ ਚੀਜ਼ ਰੋਕਤੀ, ਏਦਾਂ ਰੋਕਤਾ, ਹਨਾ। ਤੁਹਾਨੂੰ ਯਾਦ ਹੋਣਾ ਇੱਕ ਚੀਜ਼ ਤੁਹਾਨੂੰ ਜਿਹੜੀ ਕਹੀ ਸੀ ਕਿ ਜਿਹੜਾ ਕਾਨੂੰਨ ਦਾ ਪ੍ਰੋਸੈਸ ਹੈ ਨਾ ਉਹ ਸਲੋ ਹੁੰਦਾ, ਪਰ ਐਂਡ ਆਫ ਦਾ ਡੇ ਜਿਹੜਾ ਜਿੱਤਦਾ ਕਾਨੂੰਨ ਹੀ ਹੈਗਾ। ਐਂਡ ਆਫ ਦਾ ਡੇ ਜੋ ਕਿਤਾਬ 'ਚ ਜਿਹੜਾ ਲਾਅ ਲਿਖਿਆ ਹੋਇਆ ਉਹੀ ਜਿੱਤਣਾ, ਭਾਵੇਂ ਸਰਕਾਰ ਆ ਕੇ ਜੋ ਮਰਜ਼ੀ ਕਰੀ ਜਾਵੇ। ਐਂਡ ਆਫ ਦਾ ਡੇ ਬਾਏ ਦਾ ਬੁੱਕ ਹੀ ਸਾਰਿਆਂ ਨੂੰ ਹੋਣਾ ਪੈਂਦਾ। ਸੋ ਟਰੰਪ ਹੋਣਾ ਨੇ ਜਿਹੜੀਆਂ 4 ਪਾਲਿਸੀਆਂ ਉਹਨਾਂ ਦੀਆਂ ਸੀਗੀਆਂ, ਉਹ ਕੋਰਟ ਨੇ ਵਿਕੇਟ ਕਰਤੀਆਂ, ਰੱਦ ਕਰਤੀਆਂ। ਉਹਦੇ ਚੋਂ ਇੱਕ 39 ਕੰਟਰੀਆਂ ਵਾਲੀ ਬੈਨ ਵਾਲੀ ਸੀਗੀ। ਇੱਕ ਜਿਹੜਾ ਇਹ ਕਹਿੰਦੇ ਸੀ ਕਿ ਅਸਾਈਲਮ ਦੇ ਕੇਸ ਜਿਹੜੇ ਪੌਜ਼ ਕਰਦੇ ਨੇ, ਕਿ ਸਿੱਧੇ ਜਿਹੜਾ ਅਸਾਈਲਮ ਆਫਿਸ ਵਾਲੇ ਡਿਨਾਈ ਕਰਕੇ ਉੱਤੇ ਇਮੀਗ੍ਰੇਸ਼ਨ ਕੋਰਟਾਂ ਨੂੰ ਰੈਫਰ ਕਰਦੇ ਸੀਗੇ, ਜਾਂ ਪੁਰਾਣੇ ਜਿਹੜੇ ਇਹ ਕਹਿੰਦੇ ਸੀਗੇ ਕਿ ਜਿਹੜੇ ਕੇਸ ਆਲਰੇਡੀ ਅਪਰੂਵ ਹੈਗੇ ਆ ਉਹਨਾਂ ਨੂੰ ਆਪਾਂ ਰੀਓਪਨ ਕਰ ਲੈਣਾ। ਜਿਹੜਾ ਡਰਾਮਾ ਜਿਹਾ ਇਹ ਕਰਦੇ ਸੀਗੇ ਕਿ ਇੰਟਰਵਿਊ ਤੇ ਕਰਕੇ ਰੀਓਪਨ ਕਰ ਦੇਣਾ। ਇੱਕ USCIS ਵਾਲਾ ਅਫਸਰ ਹੀ ਜਿਹੜਾ ਉਹ ਵੀ ਬਾਹੂਬਲੀ ਬਣਿਆ ਹੁੰਦਾ ਕਿ ਨਹੀਂ ਭਾਈ ਤੂੰ ਆਇਆ ਤੇਰਾ ਕੇ। ਤੇ ਫਿਰ ਆਪਣਾ ਜਿਹੜਾ ਸੀਗਾ ਟਰੈਵਲ ਬੈਨ ਕੰਟਰੀਆਂ ਵਾਲੇ ਜਿਹੜੇ ਲੋਕ ਜਿਹੜੇ ਹੈਗੇ ਉਹਨੂੰ ਇਹ ਸਰਕਾਰ ਖੁਦ ਕਹਿੰਦੀ ਸੀ ਕਿ ਆਪਾਂ ਉਹਨੂੰ ਇੱਕ ਨੈਗੇਟਿਵ ਫੈਕਟਰ ਮੰਨਾਂਗੇ ਕਿ ਜੇ ਬੰਦਾ ਇਹ 39 ਕੰਟਰੀਆਂ 'ਚੋਂ ਆਉਂਦਾ। ਤੇ ਉਸ ਚੀਜ਼ ਦਾ ਜਿਹੜਾ ਸੀਗਾ ਲਾਅਸੂਟ ਜਿਹੜਾ ਫਾਈਲ ਹੋਇਆ, ਇਮੀਗ੍ਰੈਂਟ ਰਾਈਟ ਆਰਗੇਨਾਈਜੇਸ਼ਨ, ਲੇਬਰ ਯੂਨੀਅਨ ਵਾਲਿਆਂ ਨੇ, ਕਮਿਊਨਿਟੀ ਗਰੁੱਪਾਂ ਨੇ ਜਿਹੜਾ ਸੀਗਾ ਉਹ ਆਰਗੂ ਕਰਤਾ। ਉਹ ਕਹਿੰਦੇ ਕਿ USCIS ਕੋਲ ਅਥਾਰਟੀ ਨਹੀਂ ਹੈਗੀ ਇਹ ਚੀਜ਼ਾਂ ਕਰਨ ਦੀ, ਕਾਂਗਰਸ ਨੇ ਉਹਨਾਂ ਨੂੰ ਪਾਵਰ ਦਿੱਤੀ ਨਹੀਂ ਹੈਗੀ। ਸੋ 4 ਪਾਲਿਸੀਆਂ ਜਿਹੜੀਆਂ ਸੀ ਇਹਨਾਂ ਦੀਆਂ ਸਟਕ ਡਾਊਨ ਕੀਤੀਆਂ। ਪਹਿਲੀ ਪਾਲਿਸੀ ਸੀਗੀ ਬੈਨੀਫਿਟ ਹੋਲਡਸ ਪਾਲਿਸੀ, ਜਿਹਦੇ ਵਿੱਚ ਕਿ USCIS ਨੇ ਜਿਹੜਾ ਕੀਤਾ ਸੀਗਾ ਕਿ ਸਾਰਿਆਂ ਦੇ 485 ਜਿਹੜੇ ਰੋਕ ਦੇਣੇ ਆ। ਅਸਾਈਲਮ ਤੋਂ ਬਾਅਦ ਆਪਾਂ ਗ੍ਰੀਨ ਕਾਰਡ ਨਹੀਂ ਦੇਣਾ, ਇਹਨੂੰ ਹੋਲਡ ਤੇ ਪਾਓ। ਵਰਕ ਪਰਮਿਟ ਜਿਹੜੇ ਦੇਣੇ ਬੰਦ ਕਰ ਦੇਣੇ ਆ। I-131 ਟਰੈਵਲ ਡਾਕੂਮੈਂਟ ਜਿਹੜੇ ਦੇਣੇ ਬੰਦ ਕਰ ਦੇਣੇ ਆ। ਤੇ N-400 ਜਿਹੜੀਆਂ ਨੈਚੁਰਲਾਈਜ਼ ਐਪਲੀਕੇਸ਼ਨਾਂ ਹੋਲਡ ਤੇ ਕਰ ਦੇਣੀਆਂ। ਤੋ ਜਿਹੜਾ ਸਾਰਾ ਇਹਨਾਂ ਨੇ ਕੀਤਾ ਸੀਗਾ ਕਿ 485 ਨਹੀਂ ਅਪਰੂਵ ਕਰਨਾ, ਇੰਪਲੋਇਮੈਂਟ ਆਥੋਰਾਈਜੇਸ਼ਨ ਨਹੀਂ ਉਹ ਕਰਨੇ, ਉਹਨੂੰ ਕੋਰਟ ਨੇ ਉਹ ਜਿਹੜੀ ਪਾਲਿਸੀ ਨੂੰ ਜਿਹੜਾ ਸਟਕ ਡਾਊਨ ਕਰਤਾ ਕਿ ਤੁਸੀਂ ਬੈਨੀਫਿਟ ਹੋਲਡ ਨਹੀਂ ਕਰ ਸਕਦੇ। ਤੁਹਾਨੂੰ ਕਾਂਗਰਸ ਨੇ ਉਹ ਪਾਵਰ ਨਹੀਂ ਦਿੱਤੀ। ਤੁਹਾਨੂੰ ਕਾਂਗਰਸ ਨੇ ਹੁਕਮ ਦਿੱਤਾ ਕਿ ਤੁਸੀਂ ਇਹਨੂੰ ਡਿਸਾਈਡ ਕਰਨਾ, ਉਹ ਤੁਹਾਡੇ ਕੋਲ ਪਾਵਰ ਹੈਗੀ ਹੈ। ਉਸ ਤੋਂ ਵੱਧ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਕਿ ਤੁਸੀਂ ਕਹੋ ਕਿ ਆਪਾਂ ਇੱਥੇ ਫੈਸਲੇ ਨਹੀਂ ਲੈਣੇ। ਫਿਰ ਜਿਹੜੀ ਗਲੋਬਲ ਅਸਾਈਲਮ ਹੋਲਡ ਪਾਲਿਸੀ ਜਿਹੜੀ ਸੀਗੀ, ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ ਕਿ ਨਹੀਂ ਸਾਰਿਆਂ ਦੇ ਕੇਸ ਹੋਲਡ ਤੇ ਕਰੋ, ਇੰਡੀਅਨ ਬੰਦਿਆਂ ਦੇ ਵੀ ਕੇਸ ਹੋਲਡ ਤੇ ਕਰੋ। ਉਹ ਕਹਿੰਦੇ ਕਿ ਨੇਸ਼ਨ ਵਾਈਡ ਤੁਸੀਂ ਕਰ ਹੀ ਨਹੀਂ ਸਕਦੇ ਹੈਗੇ, ਤੁਹਾਡੇ ਕੋਲ ਅਥਾਰਟੀ ਨਹੀਂ ਹੈਗੀ। ਤੁਹਾਨੂੰ ਉਹਨਾਂ ਨੇ ਇੱਕ ਸੰਸਥਾ ਬਣਾਈ ਆ ਕਿ ਤੁਸੀਂ ਉਹਨਾਂ ਦੀ ਗੱਲ ਜਿਹੜੀ ਸੁਣਨੀ ਆ। ਤੁਸੀਂ ਏਦਾਂ ਨਹੀਂ ਕਹਿ ਸਕਦੇ ਕਿ ਆਪਾਂ ਇਹਨਾਂ ਦੇ ਕੇਸ ਜਿਹੜੇ ਸੁਣਨੇ ਨਹੀਂ, ਹੋਲਡ ਤੇ ਪਾਣੇ ਆ। ਫਿਰ ਇਹਨਾਂ ਦੀ ਜਿਹੜੀ ਕੰਪਰੀਹੈਂਸਿਵ ਰੀਰਿਵਿਊ ਪਾਲਿਸੀ ਸੀਗੀ, ਠੀਕ ਹੈ, ਇਹ ਬੜੀ ਵੱਡੀ ਚੀਜ਼ ਆ, ਆਪਣੀ ਕਮਿਊਨਿਟੀ ਲਈ ਵੀ ਬਹੁਤ ਵੱਡੀ ਚੀਜ਼ ਆ। ਸੋ ਵਧੀਆ ਖਬਰ ਆ ਇਹ, ਠੀਕ ਹੈ। ਸੋ ਉਹ ਕਹਿੰਦੇ ਸੀ ਕਿ ਦੁਬਾਰਾ ਆਪਾਂ ਇਹਨੂੰ ਰੀ-ਐਗਜ਼ਾਮਿਨ ਕਰਨਾ, ਜਿਹੜੀ ਆਲਰੇਡੀ ਚੀਜ਼ ਅਪਰੂਵ ਹੋ ਗਈ ਆ, ਭਾਵੇਂ ਵਿਆਹ ਦੇ ਕੇਸ ਜਾਂ ਕੁਛ ਹੈਗੇ ਆ। ਤੇ ਕੋਰਟ ਨੇ ਉਹਨੂੰ ਵਿਕੇਟ ਕਰਤਾ। ਕਹਿਣ ਦਾ ਮਤਲਬ ਕੀ ਹੈਗਾ ਕਿ ਤੁਹਾਡੇ ਨਾਲ ਕੋਈ ਹੁਣ ਇਮੀਗ੍ਰੇਸ਼ਨ ਅਫਸਰ ਕੋਈ ਪੰਗਾ ਕਰਦਾ, ਤੁਹਾਡੇ ਆਲਰੇਡੀ ਅਪਰੂਵ ਚੀਜ਼ ਨੂੰ ਵਾਪਸ ਜਿਹੜਾ ਲੈ ਕੇ ਆਂਦਾ,
ਤੁਸੀਂ ਸਿੱਧੇ ਉਹਨੂੰ ਕਹਿ ਸਕਦੇ ਆ ਕਿ ਭਾਈ ਇਹ ਕੋਰਟ ਨੇ ਚੀਜ਼ ਜਿਹੜੀ ਵਿਕੇਟ ਕੀਤੀ ਆ, ਤੁਸੀਂ ਉਹਦੇ ਕੰਪਲੇਂਟ ਫਾਈਲ ਕਰ ਸਕਦੇ ਆ ਕੰਟੈਂਪਟ ਦੀ ਕੋਰਟ ਦੇ। ਤੇ ਇਨਫੈਕਟ ਜਿਹੜਾ ਸੀਗਾ ਇਮੀਗ੍ਰੇਸ਼ਨ ਨੇ ਆਪਣੀ ਵੈਬਸਾਈਟ ਤੇ ਵੀ ਉਹਨਾਂ ਨੂੰ ਫੋਰਸ ਹੋ ਕੇ ਕਰਨਾ ਪਿਆ, ਕਹਿੰਦੇ ਜੱਜ ਦਾ ਬੜਾ ਮਾੜਾ ਫੈਸਲਾ ਸੀਗਾ ਪਰ ਆਪਾਂ ਉਹਨਾਂ ਕੰਪਲਾਈ ਕਰਾਂਗੇ। ਭਾਈ ਤੁਹਾਨੂੰ ਕੰਪਲਾਈ ਕਰਨਾ ਹੀ ਪੈਣਾ, ਹੋਰ ਤੁਹਾਡੇ ਕੋਲ ਕੀ ਚੋਇਸ ਹੈਗੀ ਆ? ਜੱਜ ਦੇ ਫੈਸਲੇ ਨੂੰ ਹਰੇਕ ਬੰਦੇ ਨੂੰ ਕੰਪਲਾਈ ਕਰਨਾ ਪੈਂਦਾ, ਤੁਸੀਂ ਅਲੱਗ ਥੋੜਾ ਨਾ ਹੈ ਕਿ ਤੁਹਾਨੂੰ ਨਹੀਂ ਕਰਨਾ ਪੈਣਾ। ਤੇ ਉਹਨੇ ਜਿਹੜਾ ਸੀਗਾ ਜੱਜ, ਉਹਨਾਂ ਨੇ ਕੋਰਟ ਨੇ, ਇਹਨਾਂ ਨੇ ਅਪੀਲ ਕਰਤੀ ਉਹਦੀ। ਅਪੀਲ ਦੇ ਵਿੱਚ ਇਹ ਕੀ ਕਹਿੰਦੇ ਕਿ ਅਜੇ ਆਪਣੀ ਪਾਲਿਸੀਆਂ ਜਿਹੜੀਆਂ ਸੀਗੀਆਂ ਆਪਾਂ ਅਪੀਲ ਕੀਤੀ ਹੈ ਤੇ ਆਪਾਂ ਇਹਨੂੰ ਕੈਰੀ ਕਰਾਂਗੇ। ਕੋਰਟ ਨੇ ਦੁਬਾਰਾ ਇਸ਼ੂ ਕੀਤਾ, ਉਹ ਕਹਿੰਦੇ ਤੁਹਾਨੂੰ ਆਪਾਂ ਜਿੱਦਾਂ ਇੱਕ ਲਾਅ ਸਟੂਡੈਂਟ ਨੂੰ ਪੜ੍ਹਾਈਦਾ ਨਾ ਪਹਿਲੀ ਜਮਾਤ ਦੇ ਵਿੱਚ ਕਿ ਵਿਕੇਟਰ ਦਾ ਮਤਲਬ ਕੀ ਹੁੰਦਾ, ਉਹ ਕਹਿੰਦੇ ਵਿਕੇਟਰ ਦਾ ਮਤਲਬ ਇਹ ਹੁੰਦਾ ਕਿ ਇਹ ਪਾਲਿਸੀਆਂ ਰੱਦ ਹੈਗੀਆਂ, ਤੁਸੀਂ ਇਹਨੂੰ ਅਪਲਾਈ ਨਹੀਂ ਕਰ ਸਕਦੇ ਹੈਗੇ। ਤੇ ਮਤਲਬ ਕੀ ਸੀਗਾ ਕਿ ਕੋਰਟ ਵੀ ਦੇਖੋ ਉਹਨਾਂ ਨੂੰ ਪਤਾ ਕਿ ਸਰਕਾਰ ਐਡਾ ਡਰਾਮਾ ਕਰਦੀ ਹੈ ਕਿ ਜਦੋਂ ਕੋਰਟ ਨੇ ਕਹਿ ਦਿੱਤਾ ਆਹੀ ਹੇਬੀਅਸ ਵਾਲਾ, 4-4 5-5 ਵਾਰੀ ਕੋਰਟ ਨੂੰ ਕਹਿਣਾ ਪੈ ਰਿਹਾ ਕਿ ਨਹੀਂ ਭਾਈ ਤੁਸੀਂ ਨਹੀਂ ਕਰ ਸਕਦੇ, ਇਹ ਗੈਰ ਕਾਨੂੰਨੀ ਆ। ਤੇ ਹੁਣ ਜਿਹੜੇ ਕੋਰਟ ਆ ਉਹ ਵੀ ਸਿੱਧੇ ਹੋਏ ਆ ਤੇ ਉਹ ਉਹਨੂੰ ਸਿੱਧੇ ਕਹਿ ਰਹੇ ਕਿ ਵਿਕੇਟਰ ਦਾ ਮਤਲਬ ਬਲੈਕ ਲਾਅ ਡਿਕਸ਼ਨਰੀ ਦੇ ਵਿੱਚ ਆ ਹੈਗਾ ਕਿ ਇਹ ਪਾਲਿਸੀਆਂ ਕੈਂਸਲ ਹੈਗੀਆਂ, ਤੁਸੀਂ ਇਹਨੂੰ ਨਹੀਂ ਕਰ ਸਕਦੇ ਹੈਗੇ। ਤੇ ਉਹ ਕਈ ਵਾਰੀ ਵੈਸੇ ਹੀ ਜਿਹੜਾ ਸੀਗਾ ਅਫਸਰ ਤੁਸੀਂ ਜਾਓ ਤੇ ਉਹਨਾਂ ਨੂੰ ਕਈਆਂ ਨੂੰ ਤੇ ਇਹਨਾਂ ਦਾ ਨਾ ਕੁੱਕੜ ਨਹੀਂ ਪਤਾ। ਏਦਾਂ ਦੇ ਵੀ ਜਿਹੜੇ ਅਫਸਰ ਜਿਹੜੇ ਹੈਗੇ ਆ, ਪਤਾ ਨਹੀਂ ਕਿਹੜਾ ਕਾਨੂੰਨ ਜਿਹੜਾ ਲਾਉਣ ਲੱਗੇ ਹੁੰਦੇ ਆ, ਉਹ ਬੜੇ ਚਾਂਭਲੇ ਪਏ ਹੈਗੇ ਕਾਫੀ ਚਿਰ ਤੋਂ ਇਹ ਇਮੀਗ੍ਰੇਸ਼ਨ ਜਿੱਦਾਂ ਅਫਸਰ। ਇੰਡੀਆ 'ਚ ਬਾਬੂ ਨਹੀਂ ਹੁੰਦੇ ਵੀ ਅਸੀਂ ਕਾਨੂੰਨ, ਅਸੀਂ ਸਾਰਾ ਕੁਛ ਆ, ਉਹ ਮਾਹੌਲ ਬਣਾ ਲਿਆ ਸੀ ਇਹਨਾਂ ਨੇ। ਹਾਂਜੀ, ਬੜੇ ਮਤਲਬ ਔਖੇ ਜਿਹੇ ਹੁੰਦੇ ਸੀ, ਉਦਾਂ ਹੀ ਫੀਲਿੰਗ ਜਿੱਦਾਂ ਕਿ ਪਤਾ ਨਹੀਂ ਕੀ ਬਣਾਤੇ ਆ। ਤੇ ਉਹ ਹੁਣ ਕੋਰਟ ਨੇ ਉਹੀ ਸਿੱਧੇ ਕਰਤੇ ਕਿ ਭਾਈ ਤੁਹਾਨੂੰ ਉਹਨਾਂ ਨੇ ਤੈਨਾਤ ਕੀਤਾ ਕਿ ਤੁਸੀਂ ਜਿਹੜੇ ਸੀਗੇ ਐਪਲੀਕੇਸ਼ਨਾਂ ਤੇ ਫੈਸਲੇ ਕਰਨੇ ਆ, ਹਾਂ ਜਾਂ ਨਾ ਤੁਸੀਂ ਕਰ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀ ਤੁਸੀਂ ਡਰਾਮਾ ਜਿਹਾ ਕਰਦੇ ਆ ਉਹ ਚੀਜ਼ ਤੁਸੀਂ ਨਹੀਂ ਕਰ ਸਕਦੇ। ਤੇ ਰਿਵਿਊ ਪਾਲਿਸੀ ਇਹਨਾਂ ਦੀ ਜਿਹੜੀ ਬੰਦ ਕਰਤੀ, ਤੇ ਜਿਹੜਾ ਕੰਟਰੀ ਸਪੈਸੀਫਿਕ ਫੈਕਟਰ ਸੀਗੇ ਕਿ 39 ਕੰਟਰੀਆਂ ਤੋਂ ਆਪਾਂ ਲੋਕਾਂ ਨੂੰ ਜਿਹੜਾ ਸੀਗਾ ਨੈਗੇਟਿਵਲੀ ਦੇਖਣਾ, ਉਹ ਕਹਿੰਦੇ ਤੁਸੀਂ ਕਰ ਹੀ ਨਹੀਂ ਸਕਦੇ ਏਦਾਂ, ਤੁਸੀਂ ਦੇਸ਼ਾਂ ਨੂੰ ਥੋੜਾ ਨਾ ਪੂਰੇ ਨੂੰ ਡਿਸਕ੍ਰਿਮੀਨੇਟ ਕਰ ਦੇਣਾ ਕਿ ਸੋਮਾਲੀ ਵਾਲੇ ਆਪਾਂ ਸਾਰੇ ਹੀ ਮਾੜੇ ਆ, ਇੰਡੀਆ ਵਾਲੇ ਸਾਰੇ ਮਾੜੇ ਆ, ਏਦਾਂ ਨਹੀਂ ਤੁਸੀਂ ਕਰ ਸਕਦੇ। ਤੇ ਇਹ ਜਿਹੜਾ ਕਹਿੰਦਾ ਜੱਜ ਦਾ ਫੈਸਲਾ ਜਿਹੜਾ ਇਹ ਸੀਗਾ, ਜੌਨ ਮੈਕਡੋਨਲਡ ਜੂਨੀਅਰ ਜਿਹੜਾ ਜੱਜ ਸੀਗਾ, ਉਹ ਕਹਿੰਦਾ ਇਹ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਇੱਕ ਚੀਜ਼ ਹੁੰਦੀ ਹੈ ਬੜੀ ਵੱਡੀ ਸ਼ੈ ਜਿਹੜੀ ਹੈਗੀ ਹੈ ਸਾਡੇ ਦੇਸ਼ 'ਚ, ਉਹ ਕਹਿੰਦੇ ਕਿ ਉਹਦੀ ਵਾਇਲੇਸ਼ਨ ਹੈਗੀ, ਤੁਹਾਨੂੰ ਇਹ ਜਿਹੜਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਤੇ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ, ਉਹਦੇ ਤੁਸੀਂ ਵਿਰੁੱਧ ਚੱਲ ਕੇ ਜਿਹੜੇ ਸੀ ਆਪਣੇ ਰੂਲ ਆਪ ਹੀ ਜਿਹੜਾ ਬਣਾਈ ਜਾ ਰਹੇ ਆ, ਇੰਨੀ ਤੁਹਾਨੂੰ ਕਾਂਗਰਸ ਨੇ ਅਥਾਰਟੀ ਨਹੀਂ ਦਿੱਤੀ। ਆਪਣੀ ਅਥਾਰਟੀ ਤੋਂ ਤੁਸੀਂ ਜਿਹੜਾ ਸੀਗਾ ਬਾਹਰ ਐਕਟ ਕਰ ਰਹੇ ਆ। ਕਿਤੇ ਵੀ ਕਾਨੂੰਨ ਦੇ ਵਿੱਚ ਏਦਾਂ ਦਾ ਨਹੀਂ ਲਿਖਿਆ ਕਿ ਤੁਸੀਂ ਕਿਸੇ ਦੇ ਬੈਨੀਫਿਟ ਜਿਹੜੇ ਫਰੀਜ਼ ਜਿਹੜੇ ਕਰ ਸਕਦੇ ਆ, ਤੇ ਤੁਹਾਨੂੰ ਇਹ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਸੀਗੀਆਂ ਅਪਰੂਵ ਜਿਹੜੀਆਂ ਕਰਨੀਆਂ ਪਊਗੀਆਂ। ਤੇ ਹੁਣ ਕੋਰਟ ਨੇ ਜਿਹੜਾ ਸੀਗਾ ਉਹਨਾਂ ਨੂੰ ਸਟ੍ਰਿਕਟਲੀ ਕਿਹਾ, ਕਹਿੰਦੇ ਆਪਾਂ ਇੰਜੰਕਸ਼ਨ ਨਹੀਂ ਦੇ ਰਹੇ ਹੈਗੇ। ਜਦੋਂ ਇੰਜੰਕਸ਼ਨ ਮਿਲਦੀ ਹੈ ਉਹਦੇ ਵਿੱਚ ਜਿਹੜੇ ਲੋਕੀ ਵਿੱਚ ਹੁੰਦੇ ਆ ਉਹਨਾਂ ਨੂੰ ਸਿਰਫ ਲਾਭ ਹੁੰਦਾ, ਤੇ ਜਾਂ ਫਿਰ ਜੇ ਕਲਾਸ ਐਕਸ਼ਨ ਹੋ ਜਾਵੇ ਜਾਂ ਨੇਸ਼ਨ ਵਾਈਡ ਇੰਜੰਕਸ਼ਨ ਹੋ ਜਾਵੇ ਥੋੜੀ ਰੋਕ ਲੱਗ ਜਾਂਦੀ ਆ। ਉਹ ਕਹਿੰਦੇ ਆਪਾਂ ਇੰਜੰਕਸ਼ਨ ਨਹੀਂ ਦੇ ਰਹੇ, ਆਪਾਂ ਇਹ ਵਿਕੇਟਰ ਦਿੱਤਾ ਹੈਗਾ। ਇਹਦਾ ਮਤਲਬ ਇਹ ਹੈਗਾ ਕਿ ਇਹ ਜਿਹੜੀ ਤੁਹਾਡੀਆਂ ਪਾਲਿਸੀਆਂ ਸੀਗੀਆਂ ਇਹ ਐਲੀਮੀਨੇਟ ਹੋ ਗਈਆਂ ਨੇਸ਼ਨ ਵਾਈਡ। ਤੇ ਹੁਣ ਜਿਹੜੀ ਸਰਕਾਰ ਸੀਗੀ ਉਹਨੇ ਅਪੀਲ ਕੀਤੀ ਆ ਤੇ ਇਹਦੇ ਵਿੱਚ ਫਸਟ ਸਰਕਟ ਦੇ ਵਿੱਚ, ਤੇ ਉਹਨਾਂ ਨੇ ਸਟੇ ਦੀ ਮੰਗ ਕੀਤੀ ਆ, ਦੇਖਦੇ ਉਹਨਾਂ ਨੂੰ ਮਿਲਦੀ ਆ ਕਿ ਨਹੀਂ ਮਿਲਦੀ ਆ। ਤੇ ਇਹਦਾ ਮਤਲਬ ਹੁਣ ਨਾ ਸਿਰਫ ਇਹ ਹੈ ਕਿ ਵਗੈਰਾ ਜਿਹੜੇ ਸਾਲਮ ਵਗੈਰਾ ਦੇ ਸਾਰੇ ਸੀਗੇ ਜਾਂ ਐਡਵਾਂਸ ਪੇਰੋਲ ਜਾਂ ਵਰਕ ਪਰਮਿਟ ਜਿਹੜੇ ਹੈਗੇ, ਨਾ ਸਿਰਫ ਉਹ ਤੇਜ਼ੀ ਨਾਲ ਚੱਲਣਗੇ। ਇਹਦਾ ਮਤਲਬ ਇਹ ਵੀ ਹੈਗਾ ਕਿ ਫਿਊਚਰ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਵੀ ਆ, ਕਦੀ ਸਟੂਡੈਂਟ ਨੂੰ ਤੰਗ ਕਰਨਾ ਲਿਆ, ਕਦੀ ਇਹਨੂੰ ਤੰਗ ਕਰਨਾ ਲਿਆ, ਇਹਨਾਂ ਨੇ ਉਹ ਵੀ ਨਹੀਂ ਕਰ ਸਕਦੇ। ਉਹਨਾਂ ਨੇ ਮਤਲਬ ਕਿ ਕਲੀਅਰ ਹੀ ਕਰਤਾ ਕਿ ਬਾਈ ਤੁਹਾਡੇ ਕੋਲ ਆਹ ਚੀਜ਼ ਪਾਵਰ ਹੀ ਨਹੀਂ ਹੈਗੀ, ਮਤਲਬ ਕਿ ਤੁਸੀਂ ਸਿਰਫ ਉਹਨੂੰ ਹਾਂ ਨਾ ਤੇ ਆਪਣਾ ਜਿਹੜਾ ਸੀਗਾ ਫੋਕਸ ਰੱਖੋ। ਸੋ ਇਹ ਕਾਫੀ ਜਿਹੜੀ ਵੱਡੀ ਜਿਹੜੀ ਜਿੱਤ ਹੈ, ਸਭ ਤੋਂ ਇੰਪੋਰਟੈਂਟ ਲਾਅ ਸੂਟ ਤਾਂ ਕਰਕੇ ਹੁੰਦਾ ਕਿ ਇਹਨਾਂ ਨੇ ਜਿਹੜਾ ਸਰਕਾਰ ਨੂੰ ਇੱਕ ਤਰ੍ਹਾਂ ਹਦਾਇਤ ਹੀ ਦੇਤੀ ਕਿ ਭਾਈ ਤੁਸੀਂ ਇੱਥੇ ਬਿਲੋਂਗ ਜਿਹੜਾ ਕਰਦੇ ਆ। ਤੇ ਹੁਣ ਦੇਖਦੇ ਆ ਫਿਰ ਅੱਗੇ ਅਪੀਲ ਵਗੈਰਾ ਦੇ ਵਿੱਚ ਕੀ ਆਉਂਦਾ। ਆਈ ਥਿੰਕ ਜਿਹੜਾ ਫੈਸਲਾ ਕਾਫੀ ਕਲੀਅਰ ਹੈਗਾ, ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹਦੇ ਵਿੱਚ ਜਿੱਤ ਪਾਊਗੀ ਫਸਟ ਸਰਕਟ ਦੇ ਵਿੱਚ। ਨਹੀਂ ਠੀਕ ਆ। ਸੋ ਜਿਹੜੇ ਜਿਨ੍ਹਾਂ ਦੇ ਕੇਸ ਵਗੈਰਾ ਚੱਲ ਰਹੇ ਆ ਜਾਂ ਪੈਂਡਿੰਗ ਆ ਜਾਂ ਆਉਣ ਵਾਲੀਆਂ ਤਰੀਕਾਂ ਆ, ਉਹਨਾਂ ਸਾਰਿਆਂ ਦੇ ਲਈ ਕੀ ਇਸ ਦਾ ਕੋਈ ਅਸਰ ਕੀ ਹੋਊਗਾ, ਕਿੱਦਾਂ ਤੁਸੀਂ ਦੇਖਦੇ? ਇਹਦਾ ਸਿੱਧੇ ਆ ਜਿਹੜੇ ਲੋਕਾਂ ਦੇ ਅਸਾਈਲਮ ਦੇ ਕੇਸ ਪਾਸ ਹੋ ਗਏ ਸੀਗੇ, ਜਿਹੜੀ ਇਮੀਗ੍ਰੇਸ਼ਨ ਡਰਾਮਾ ਕਰਦੇ ਸੀ 485 ਵਗੈਰਾ ਅਪਰੂਵ ਨਹੀਂ ਕਰਨੇ, ਉਹ ਸਾਰਾ ਹੋਲਡ ਕਰਕੇ ਰੱਖਣੇ ਆ, ਉਹ ਸਾਰੀ ਚੀਜ਼ ਇਹਨਾਂ ਤੇ ਜਿਹੜੀ ਸੀਗੀ ਉਹ ਪਾਲਿਸੀ ਇਲੀਗਲ ਆ। ਮਤਲਬ ਕਿ ਜੇ ਹੁਣ ਵੀ ਉਹ ਲਟਕਾ ਕੇ ਰੱਖਦੇ ਆ, ਕੱਲ ਨੂੰ ਫੇਰ ਵਿੱਚੋਂ ਦੀ ਕੋਈ ਖਬਰ ਹੋ ਗਈ ਤੇ ਜਿਹੜਾ USCIS ਨੂੰ ਜਿਹੜਾ ਰਨ ਕਰਦਾ ਹੁੰਦਾ ਬੰਦਾ, ਉਹ ਪ੍ਰੋਬਲਮ ਚ ਪੈ ਜਾਂਦਾ ਕੋਰਟ ਸਿਸਟਮ ਦੇ ਨਾਲ। ਸੋ ਮਤਲਬ ਇਹ ਹੈ ਕਿ ਜਿਹੜੀ ਆਪਣੀ ਕਮਿਊਨਿਟੀ ਨੂੰ ਦਾ ਫਾਇਦਾ ਇਹ ਹੋਊਗਾ ਕਿ ਜਿਹੜੇ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਾਂ ਵਗੈਰਾ ਉਹ ਸਪੀਡ ਨਾਲ ਜਿਹੜੀਆਂ ਸੀਗੀਆਂ ਅੱਗੇ ਤੁਰ ਸਕਦੀਆਂ। ਜਿਹੜੀ ਵੈਟਿੰਗ ਉਹਦੇ ਨਾਂ ਤੇ ਤਾਂ ਡਿਲੇ ਕਰ ਸਕਦੇ ਆ, ਅਜੇ ਵੀ ਉਦਾਂ ਹੀ ਵੈਟਿੰਗ ਕਰ ਸਕਦੇ ਆਪਣੀ, ਪਰ ਅਸਾਈਲਮ ਨੂੰ ਰੀਐਡਜੂਡੀਕੇਟ ਨਹੀਂ ਕਰ ਸਕਦੇ। ਜਿਹੜਾ ਇੱਕ ਵਾਰੀ ਹੋ ਗਿਆ, ਫੈਸਲਾ ਆ ਗਿਆ, ਉਹ ਆ ਗਿਆ। ਹਾਂ, ਕਿ ਕਹਾਣੀਆਂ ਪੁੱਛਣੀਆਂ ਸ਼ੁਰੂ ਕਰਤੀਆਂ ਅਗੇ ਤੇ ਕਿੰਨੇ ਹਮਲੇ ਹੋਏ, ਏਦਾਂ ਉਦਾਂ ਇਹ ਉਹ ਸਾਰਾ। ਸੋ ਦੇਖੋ ਕਿੱਦਾਂ ਮਾਹੌਲ ਜਿਹੜਾ ਉਹ ਚੇਂਜ ਹੋ ਰਿਹਾ। ਪਹਿਲੋਂ ਪੂਰਾ ਇਹਨਾਂ ਨੇ ਆਪਣਾ ਚੰਮਦੀਆਂ ਜਿਹੜੀਆਂ ਚਲਾਈਆਂ, ਤੇ ਹੁਣ ਜਿਹੜੀਆਂ ਅਦਾਲਤਾਂ ਆ ਉਹ ਇਹਨਾਂ ਨੂੰ ਸਿੱਧਿਆਂ ਵੀ ਜਿਹੜੀਆਂ ਉਹ ਕਰ ਰਹੀਆਂ। ਪਰ ਤੁਸੀਂ ਦੇਖੋ ਫਿਰ ਵੀ
ਅਟਰਨੀ ਟਰਕਿਆਨਾ ਜੀ, ਹੁਣ ਫੀਫਾ ਦਾ ਵਰਲਡ ਕੱਪ ਹੋ ਰਿਹਾ, ਕਿੱਦਾਂ ਦੀਆਂ ਖਬਰਾਂ ਆ ਰਹੀਆਂ, ਕਿਸੇ ਨੂੰ ਮੋੜਤਾ, ਕਿਸੇ ਦੇ ਫੈਨਸ ਨਹੀਂ ਆਉਣ ਦਿੱਤੇ, ਕਈਆਂ ਨੂੰ ਘਾਨਾ ਵਰਗੇ ਮੁਲਕ 'ਚੋਂ 150 ਜਣਿਆਂ ਨੇ ਅਪਲਾਈ ਕੀਤਾ, ਸਿਰਫ 147 ਦਾ ਰਿਜੈਕਟ ਕਰਤਾ। ਸੋ 3 ਜਣਿਆਂ ਦਾ ਜਿਹੜਾ ਉਹ ਉਹਨਾਂ ਨੇ ਓਕੇ ਕੀਤਾ। ਸੋ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੀ ਮਰਜ਼ੀ ਤੇ ਜ਼ੋਰ ਜਿਹੜਾ ਉਹ ਚਲਾਉਂਦੇ ਜਿਹੜਾ ਉਹ ਹੈਗੇ ਆ। ਪਰ ਚਲੋ ਹੋਪਫੁਲੀ ਆਸ ਆ, ਉਮੀਦ ਆ, ਜਿਹੜੇ ਚੈੱਕ ਐਂਡ ਬੈਲੈਂਸ ਜਿਹੜੇ ਅਕਸਰ ਆਪਾਂ ਇੱਥੇ ਸੁਣਦੇ ਸੀ ਉਹ ਆਪਾਂ ਨੂੰ ਦੇਖਣ ਨੂੰ ਫਿਰ ਵੀ ਮਿਲਦੇ ਹੈਗੇ ਆ। ਤੇ ਅਟਰਨੀ ਟਰਕਿਆਨਾ ਜੀ, ਜੀ ਜੀ ਪਲੀਜ਼ ਗੋ ਹੈਡ। ਹਾਂਜੀ, ਮਤਲਬ ਕਿ ਹੁਣ ਜਿਹੜਾ ਸੌਕਰ ਦਾ ਜਿਹੜਾ ਇਵੈਂਟ ਹੁੰਦਾ ਨਾ, ਉਹ ਮੈਂ ਕਿਹਾ ਗਲੋਬਲ ਇੱਕ ਇਵੈਂਟ ਆ। ਹੁਣ ਮੈਂ ਦੇਖੋ ਬੜੇ ਘੱਟ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਯੂਨਾਈਟ ਕਰਦੀਆਂ, ਠੀਕ ਆ। ਹਰੇਕ ਬੰਦਾ ਇੱਕ ਧਰਮ ਤੇ ਯੂਨਾਈਟ ਨਹੀਂ ਹੁੰਦਾ, ਕਿਸੇ ਨੂੰ ਕਿਸੇ ਦੇ ਧਰਮ ਨਾਲ ਨਹੀਂ ਕੋਈ ਲੈਣ ਦੇਣਾ ਹੈਗਾ, ਮਤਲਬ ਕਿ ਪਰ ਕਈ ਇਦਾਂ ਦੇ ਯੂਨੀਫਾਈਂਗ ਇਵੈਂਟ ਜਿਹੜੇ ਇੱਕ ਹੁੰਦੇ ਆ, ਕਿੰਨੀਆਂ ਕੰਟਰੀਆਂ ਤੋਂ ਲੈ ਕੇ ਮਤਲਬ 48 ਮੁਲਕਾਂ ਨੇ ਤਾਂ ਖੇਡਣਾ ਹੀ ਆ, ਹਨਾ। ਤੇ ਸਪੋਰਟਸ ਜਿਹੜੀ ਸੀਗੀ ਮਤਲਬ ਕਿੰਨਾ ਯੂਨਿਟੀ ਕ੍ਰੀਏਟ ਕਰਦੀ ਆ, ਲੀਡਰਸ਼ਿਪ ਕ੍ਰੀਏਟ ਕਰਦੀ ਆ। ਤੇ ਮੌਕਾ ਇੱਕ ਹੁੰਦਾ ਕੰਟਰੀ ਨੂੰ ਆਪਣੇ ਆਪ ਨੂੰ ਦੱਸਣ ਦਾ, ਠੀਕ ਹੈ। ਤੇ ਪਰਪਸ ਵੀ ਇਹਨਾਂ ਦਾ ਇਹੀ ਆ, ਓਲੰਪਿਕ ਸਪੋਰਟਸ ਜਿਹੜੀਆਂ ਹੈਗੀਆਂ, ਕਿ ਜਿਹੜਾ ਇਨਸਾਨ ਆ ਦੇਖੋ ਕਿੰਨਾ ਲੜਿਆ, ਵਰਲਡ ਵਾਰ ਕੀਤੀ, ਠੀਕ ਆ। ਜਿਹੜਾ ਉਹ ਕਹਿੰਦੇ ਕਿ ਨਹੀਂ ਜੀ ਮੇਰੇ 'ਚ ਬੜਾ ਗੁੱਸਾ ਹੈਗਾ, ਉਹ ਕੋਈ ਵਧੀਆ ਚੀਜ਼ ਨਹੀਂ, ਉਹ ਮੂਰਖਤਾ ਹੈਗੀ ਆ। ਇਹ ਕੋਈ ਗੁੱਸਾ ਕੋਈ ਵਧੀਆ ਚੀਜ਼ ਨਹੀਂ ਹੁੰਦੀ। ਮਤਲਬ ਕਿ ਜਿਹੜਾ ਇਹ ਸੀਗਾ ਕਿ ਜਿਹੜੀ ਹਿਊਮੈਨਿਟੀ ਹੈਗੀ ਉਹਨੂੰ ਮੈਂ ਕਿਹਾ ਅਲਟੀਮੇਟਲੀ ਜਿਹੜੀ ਪ੍ਰੋਗਰੈਸ ਜਿਹੜੀ ਹੋਈ ਆ, ਉਹ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਚੱਲਣਾ ਪੈਂਦਾ। ਉਹੀ ਇੱਕ ਜਿਹੜਾ ਤੁਸੀਂ ਕਹਿ ਲਓ ਕਿ ਇਨਸਾਨੀਅਤ ਦਾ ਸਭ ਤੋਂ ਵਧੀਆ ਟ੍ਰੇਟ ਜਿਹੜਾ ਉਹੀ ਸੀਗਾ। ਹੁਣ ਮੈਸੇਜ ਇਹਨਾਂ ਨੇ ਦੇਣਾ ਸੀਗਾ ਦੇ ਦਿੱਤਾ, ਪਰ ਮੈਂ ਕਿਹਾ ਵਰਲਡ ਸਟੇਜ ਤੇ ਵੀ ਮੈਂ ਕਿਹਾ ਆਪਣਾ ਕੰਟਰੀ ਦਾ ਮਜ਼ਾਕ ਬਣਾਤਾ, ਕਿ ਮਤਲਬ ਉਹਨਾਂ ਦਾ ਜਿਹੜਾ ਰੈਫਰੀ ਸੀਗਾ ਮੇਨ ਉਹਨੂੰ ਰੋਕਤਾ। ਤੇ ਮਤਲਬ ਸੌਕਰ ਵਾਲੇ ਇਵੈਂਟ 'ਚ ਵੀ ਤੁਸੀਂ ਯਾਰ ਇਦਾਂ ਜਿਹੜਾ ਕਰ ਰਹੇ ਆ, ਕੋਈ ਸੈਂਸ ਉਹਦੀ ਬਣਦੀ ਨਹੀਂ, ਮਤਲਬ ਕਿ 0% ਸੈਂਸ। ਕਿ ਮਤਲਬ ਜਿਹੜੇ ਯਾਰ ਫੈਨਸ ਹੈਗੇ ਤੁਸੀਂ ਜਾਂ ਫਿਰ ਹੋਸਟ ਹੀ ਨਾ ਕਰੋ। ਇਹ ਤਾਂ ਚਲੋ ਫੈਸਲੇ ਪਹਿਲਾਂ ਹੋ ਜਾਂਦੇ ਆ, ਇੱਕ ਫੀਫਾ ਵਾਲਿਆਂ ਨੇ ਜਿਹੜਾ ਏਦਾਂ ਹੋਣਾ, ਤੇ ਪਤਾ ਨਹੀਂ ਉਹਦੇ ਵਿੱਚ ਕੀ ਸ਼ੋਅ ਕਰਨ ਦੀ ਜਿਹੜੀ ਕੋਸ਼ਿਸ਼, ਜਿਹੜੀ ਕੀ ਉਹਦੇ ਵਿੱਚ ਉਹਦੀ ਅਕੰਪਲਿਸ਼ ਹੋਣਾ ਹੁਣ ਜਿਹੜਾ। ਤੇ ਅਗਲਿਆਂ ਨੇ ਜਿਹੜਾ ਹੁਣ ਫੀਫਾ ਹੈਗਾ ਜਿਹੜਾ ਰੈਫਰੀ, ਉਹਨੇ ਕੋਈ ਯਾਰ 2 ਨੰਬਰ ਥੋੜੇ ਨਾ ਇੱਥੇ ਹੋ ਜਾਣਾ, ਮਤਲਬ ਉਹ ਨੰਬਰ 1 ਜਿਹੜਾ ਮਤਲਬ ਅਫਰੀਕਾ ਦਾ ਨੰਬਰ 1 ਸੀਗਾ ਉਹ। ਤੇ ਉਹਨੂੰ ਮੈਂ ਕਿਹਾ ਉਹ ਉਹਨਾਂ ਨੂੰ ਕਿੰਨੀਆਂ ਕੰਟਰੀਆਂ 'ਚ ਉਹ ਆ ਯਾਰ, ਉਹ ਪੱਕੇ ਪੁੱਕੇ ਹੋਣਾ ਤਾਂ ਉਦਾਂ ਗ੍ਰੀਨ ਕਾਰਡ ਜਿਹੜਾ 15 ਦਿਨ ਵਾਲਾ ਹੁੰਦਾ EB1 ਉਹ ਲੈ ਲੈਂਦਾ ਉਹਨੂੰ, ਜਿਹੜਾ ਹੋਣਾ ਜਿਹੜਾ ਬੰਦਾ ਹੀ ਜਿਹੜਾ ਨੰਬਰ 1। ਤੇ ਇਹ ਚੀਜ਼ 'ਚ ਮੈਂ ਕਹੂੰਗਾ ਕਿ ਕੰਟਰੀ ਕਾਫੀ ਜਿਹੜਾ ਮੂਰਖਾਂ ਦੇ ਹੱਥ ਜਦੋਂ ਲੱਗ ਜਾਂਦਾ ਨਾ, ਕੰਟਰੀ ਕਾਫੀ ਸਲਾਈਡ ਕਰ ਗਈ ਬੈਕਵਰਡਸ। ਤੇ ਉਹ ਮੋਮੈਂਟਮ ਜਿਹਾ ਹੁਣ ਉਧਰ ਨੂੰ ਜਿਹੜਾ ਤੁਰਿਆ ਸੀਗਾ। ਪਰ ਇੱਕ ਗੱਲ ਜਿਹੜੀ ਤੁਸੀਂ ਦੇਖੋ ਕਿ ਹਮੇਸ਼ਾ ਜਿਹੜੇ ਸਮੇਂ ਇੱਕੋ ਵਰਗੇ ਨਹੀਂ ਰਹਿੰਦੇ, ਠੀਕ ਆ। ਡੰਡਾ ਇੱਧਰਲੇ ਪਾਸੋਂ ਵੀ ਚੱਲਦਾ, ਉਧਰਲੇ ਪਾਸੋਂ ਵੀ ਚੱਲਦਾ, ਭਾਵੇਂ ਉਹ ਸਰਕਾਰਾਂ ਵਾ, ਭਾਵੇਂ ਉਹ ਤੁਸੀਂ ਕਹਿ ਲਓ ਕਿ ਛੋਟੇ ਮੋਟੇ ਮਸਲੇ ਜਿਹੜੇ ਹੈਗੇ ਆ। ਟਾਈਡ ਜਦੋਂ ਜ਼ਿਆਦਾ ਜ਼ਬਰ ਜਿਹਾ ਹੋਣ ਲੱਗ ਪਵੇ, ਜ਼ਿਆਦਾ ਇਦਾਂ ਦੀਆਂ ਮੂਰਖਤਾਵਾਂ ਹੋਣ ਲੱਗ ਪੈਣ, ਤਾਂ ਲੋਕੀ ਵੀ ਇਹੀ ਕਹਿੰਦੇ ਆ ਕਿ ਐਂਡ ਆਫ ਦਾ ਡੇ ਇਨਫ ਇਜ਼ ਇਨਫ। ਮੈਨੂੰ ਲੱਗਦਾ ਨਹੀਂ ਹੈ ਨਾ ਕੋਈ 4 ਸਾਲ ਪੂਰਾ ਜਿਹੜਾ ਮੋਮੈਂਟਮ ਜਿਹੜਾ ਕਰ ਹੋਣਾ, ਕਿਉਂਕਿ ਹੁਣ ਜਿੱਦਾਂ ਸੌਕਰ ਆ, ਅਮਰੀਕਨ ਲੋਕੀ ਵੀ ਕਾਫੀ ਜਿਹੜੇ ਉਹਨਾਂ ਦੇ ਜਵਾਕ ਜੂਕ ਵੀ ਫੁੱਟਬਾਲ ਖੇਡਦੇ ਆ, ਹਨਾ। ਤੇ ਕਾਫੀ ਜਿਹੜੇ ਲੋਕੀ ਆ, ਮੈਂ ਕਈ ਵਾਰੀ ਹੁਣ ਜਿਹੜਾ ਸੁਣਿਆ ਕਿ ਜਿਹੜੇ ਨਹੀਂ ਵੀ ਕਦੀ ਇਮੀਗ੍ਰੇਸ਼ਨ ਦੇ ਬਾਰੇ ਜਿਹੜਾ ਬੋਲਦੇ ਸੀਗੇ, ਤੇ ਹੁਣ ਜਦੋਂ ਆ ਰੈਫਰੀ ਰੁਫਰੀ ਇਹ ਉਹ ਰੁਕਣੇ ਸ਼ੁਰੂ ਜਿਹੜੇ ਕੀਤੇ, ਤੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਵਾਲਾ ਸੈਂਟੀਮੈਂਟ ਜਿਹੜਾ ਲੂਜ਼ ਹੁੰਦਾ ਗਿਆ, ਤੁਸੀਂ ਕਰ ਕੀ ਰਹੇ ਹੈਗੇ। ਤੇ ਹੋਪਫੁਲੀ ਜਿਹੜਾ ਸੀਗਾ ਇਹ ਚੀਜ਼ਾਂ ਇਦਾਂ ਦੀਆਂ ਹੋਰ ਇਹ ਮੂਰਖਤਾਵਾਂ ਕਰਨ, ਤਾਂ ਕਿ ਮਿਡ ਟਰਮ ਦੇ ਵਿੱਚ ਜਿਹੜਾ ਰਿਜ਼ਲਟ ਸੀਗਾ ਉਹ ਜਿਹੜੀ ਟਾਈਡ ਆ ਦੂਜੇ ਪਾਸੇ ਨੂੰ ਸ਼ਿਫਟ ਹੋਵੇ, ਮੋਮੈਂਟਮ ਜਿਹੜਾ ਥੋੜਾ ਜਿਹਾ ਦੂਜੇ ਪਾਸੇ ਨੂੰ ਸ਼ਿਫਟ ਹੋਵੇ। ਤੇ ਕੋਰਟਸ ਦੇ ਵਿੱਚ ਆਪਾਂ ਦੇਖੇ ਆ ਕਿ ਜੱਜ ਜੁੱਜ ਵੀ ਜਿਹੜੇ ਸਾਰੇ ਦੁਖੀ ਆ ਗਏ ਐਂਡ ਉਹਦਾ ਸੀਗਾ, ਤੇ ਕਈ ਤਾਂ ਇਹਨਾਂ ਨੇ ਡਰਾਤੇ, ਠੀਕ ਆ। ਸ਼ੇਮ ਹੁੰਦਾ ਮੈਂ ਜਿਹੜੇ ਡਰ ਗਏ ਕਈ, ਪਰ ਆਪਣਾ ਜਿਹੜਾ ਸੀਗਾ ਪ੍ਰਾਈਡ ਦੇ ਵਿੱਚ ਜਿਹੜੇ ਜੱਜ ਸੀਗੇ ਉਹ ਰਿਜ਼ਾਈਨ ਕਰਕੇ ਵੀ ਗਏ ਆ ਕਿ ਨਹੀਂ ਭਾਈ ਮੈਂ ਨਹੀਂ ਇਹ ਚੀਜ਼ਾਂ ਕਰਨੀਆਂ, ਇਹ ਨਹੀਂ ਹੋਣਾ ਕੰਮ। ਕਿਉਂਕਿ ਐਂਡ ਆਫ ਦਾ ਡੇ ਤੁਸੀਂ ਅਮਰੀਕਨ ਹੈਗੇ ਆ, ਇੱਥੇ ਕੋਈ ਏਦਾਂ ਥੋੜਾ ਕਿ ਤੁਸੀਂ ਆਪਣੀ ਨੌਕਰੀ ਦਾ ਤੁਹਾਨੂੰ ਇੱਕ ਨੌਕਰੀ ਨਹੀਂ ਤਾਂ ਦੂਜੀ ਮਿਲ ਜਾਣੀ, ਠੀਕ ਆ। ਨਹੀਂ ਆ ਤੁਹਾਨੂੰ ਥੋੜੀ ਦੇਰ ਆਪਣਾ ਸਰਕਾਰ ਨੇ ਫੰਡਿੰਗ ਵੀ ਦੇ ਦੇਣੀ ਹੈ ਕਿ ਤੁਸੀਂ ਆਪਣਾ ਉਹ ਕਰ ਸਕਦੇ ਆ। ਤੇ ਹੁਣ ਜਿਹੜੇ ਸੀਗੇ ਜੱਜ ਜੁੱਜ ਵੀ ਜਿਹੜੇ ਕਈ ਸਤੇ ਆ ਕਿ ਤੁਸੀਂ ਕਦੀ ਇਹਦੇ ਜੱਜ ਮੁਰੇ ਮਾੜਾ ਬੋਲਤਾ, ਕਦੀ ਸੁਪਰੀਮ ਕੋਰਟ ਵਾਲੇ ਜੱਜ ਮੁਰੇ ਮਾੜਾ ਬੋਲਤਾ। ਤੇ ਅਲਟੀਮੇਟਲੀ ਹੁਣ ਜਿਹੜਾ ਸੀਗਾ ਪਹਿਲਾਂ ਸਟੈਂਡ ਜਿਹੜਾ ਇੱਕਦਮ ਕਈ ਵਾਰੀ ਲੋਕੀ ਨਹੀਂ ਲੈਂਦੇ ਹੋਣੇ, ਜੋ ਵੀ ਹੈ ਚਲੋ ਆਪਾਂ ਇੰਡੀਆ 'ਚ ਵੀ ਦੇਖਦੇ ਆ ਕਿ ਇੱਕ ਵਾਰੀ ਕਿਸੇ ਨੂੰ ਜਿਹੜਾ ਸਟੈਂਡ ਲੈਣ ਦੀ ਜਿਹੜੀ ਲੋੜ ਹੁੰਦੀ ਹੈ, ਏਦਾਂ ਦੇ ਵੀ ਜੱਜ ਜਿਹੜੇ ਹੈਗੇ ਆ ਹੇਬੀਅਸ ਹੂਬੀਅਸ ਵਾਲੇ ਜਦੋਂ ਸਟੈਂਡ ਲਏ, ਕਿੰਨਾ ਮਾੜਾ ਜਿਹੜੀ ਸਰਕਾਰ ਉਹਦੇ ਬਾਰੇ ਬੋਲੀ। ਪਰ ਤੁਸੀਂ ਦੇਖੋ ਕਿ ਇਹ ਕੀ ਹੁੰਦਾ ਕਿ ਇੱਕ ਬੰਦਾ ਜਦੋਂ ਕ੍ਰੇਜ਼ੀਅਸ ਮੂਵ ਜਦੋਂ ਕਰਦਾ ਨਾ, ਉਦੋਂ ਇਹ ਹੁੰਦਾ ਕਿ ਫਿਰ ਦੂਜਾ ਵੀ ਕਰਦਾ, ਤੀਜਾ ਵੀ ਕਰਦਾ, ਹੌਲੀ ਹੌਲੀ ਜਿਹੜੇ ਲੋਕੀ ਆ ਨਾ ਕਿ ਉਹ ਸਟੈਂਡ ਲੈਣਾ ਸ਼ੁਰੂ ਕਰਦੇ ਆ, ਜੱਜਾਂ ਜੁੱਜਾਂ ਨੂੰ ਜਿਹੜਾ ਹੌਸਲਾ ਜਿਹੜਾ ਮਿਲਦਾ। ਸੋ ਹੁਣ ਜਿਹੜਾ ਇਹ ਸੀਗਾ ਕਿ ਤੁਸੀਂ ਦੇਖੋ ਕਿ ਕੋਈ ਵੀ ਜਿਹੜੀ ਕੋਰਟ ਸੀਗੀ ਉਹਨੇ ਤਕਰੀਬਨ ਜਿਹੜਾ ਸੀਗਾ ਹੇਬੀਅਸ ਦੇ ਵਿੱਚ ਵੀ 85% ਜਿਹੜੇ ਜੱਜ ਸੀਗੇ ਉਹਨਾਂ ਨੇ ਲੋਕਾਂ ਦਾ ਹੀ ਸਾਥ ਜਿਹੜਾ ਦਿੱਤਾ, ਫੜ ਕੇ ਇਹ ਰੱਖ ਨਹੀਂ ਪਏ। ਕਹਿੰਦੇ ਤੁਹਾਡੀ ਪਾਲਿਸੀ ਜਿਹੜੀ ਇਲੀਗਲ ਆ, ਭਾਵੇਂ ਜੋ ਮਰਜ਼ੀ ਕਹਿਣਾ ਇਹ ਕਿ ਲੋਕੀ ਕੱਚੇ ਆਏ ਆ ਏਦਾਂ ਓਦਾਂ। ਤੇ 15% ਜਿਹੜੇ ਸਿਰਫ ਜੱਜ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸੀਗਾ ਇਹਨਾਂ ਦਾ ਸਾਥ ਜਿਹੜਾ ਦਿੱਤਾ। ਤੇ ਅਲਟੀਮੇਟਲੀ ਤੁਸੀਂ ਦੇਖੋ ਕਿ ਲੋਕ ਇਹ ਵਧੀਆ ਵੀ ਹੈਗੇ ਆ ਨਾ,
ਤਾਂਹੀਓ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ। ਠੀਕ ਆ, ਇਮੀਗ੍ਰੇਸ਼ਨ ਦੇ ਵਿੱਚ ਕ੍ਰਾਈਮ ਕਰੂਈਮ ਇਹ ਕਈ ਚੀਜ਼ਾਂ ਹੁੰਦੀਆਂ, ਜਿਹੜੀ ਸਰਕਾਰ ਸੀਗੀ ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ, ਉਹ ਹਾਈਲਾਈਟ ਕਰਤਾ ਉਹਨਾਂ ਨੇ ਕਿ ਇਮੀਗ੍ਰੈਂਟ ਏਦਾਂ ਕਰਦੇ, ਡਰੱਗਾਂ ਕਰਦੇ, ਰੇਪ ਕਰਦੇ, ਇਹ ਕਰਦੇ, ਉਹ ਕਰਦੇ। ਕਿਸੇ ਹੱਦ ਤੱਕ ਉਹ ਗੱਲ ਸਹੀ ਵੀ ਸੀਗੀ, ਪਰ ਸਾਰੇ ਨਹੀਂ ਏਦਾਂ ਕਰਦੇ। ਤੇ ਹੁਣ ਇਹ ਜਿਹੜਾ ਸੀਗਾ ਕਿ ਹਾਂਜੀ, ਤੇ ਹੁਣ ਜਿਹੜਾ ਸੀਗਾ ਸਿਸਟਮ ਇਹ ਕਿੱਥੇ ਕੁ ਜਾ ਕੇ ਸੈੱਟ ਹੋਣਾ ਚਾਹੀਦਾ, ਭਾਵੇਂ ਉਹ ਇਮੀਗ੍ਰੈਂਟ ਜਿਹੜੇ ਇੱਥੇ ਪੁਰਾਣੇ ਆ, ਜਿਹੜੇ ਨਵੇਂ ਵੀ ਆ, ਤੁਸੀਂ ਸਾਰੇ ਜਣੇ ਇਸ ਚੀਜ਼ ਨਾਲ ਐਗਰੀ ਕਰੋਗੇ ਕਿ ਜਿਹੜਾ ਸਿੱਧੇ ਓਪਨ ਬਾਰਡਰ ਕਰਤਾ ਕਿ ਜੋ ਜਾਂ ਹੁੰਦਾ ਗੈਂਗਸਟਰ ਡਰੱਗ ਡੀਲਰ ਉਰੇ ਜਿਹੜਾ ਵੜ ਗਿਆ, ਕੋਈ ਜਿਹੜਾ ਮਤਲਬ ਉਹਦੇ ਵਿੱਚ ਨਾ ਕਮਿਊਨਿਟੀ ਨੂੰ ਫਾਇਦਾ, ਨਾ ਦੇਸ਼ ਨੂੰ, ਆਪਣੇ ਅਮਰੀਕਾ ਨੂੰ ਫਾਇਦਾ। ਸੋ ਇਹ ਸੀਗਾ ਕਿ ਇਹ ਸੈਂਟਰ ਇੱਕ ਅਪਰੋਚ ਜਿਹੜੀ ਆਣੀ ਚਾਹੀਦੀ ਸੀਗੀ, ਬੈਕਗਰਾਊਂਡ ਵੈਟਿੰਗ ਵੂਟਿੰਗ, ਇਹ ਨਹੀਂ ਕਿ ਖੋਲ ਦੋ ਬਿਨਾਂ ਇੰਟਰਵਿਊ ਦੇ ਸਾਰੇ ਹੀ ਆ ਜਾਣ। ਠੀਕ ਆ, ਉਹਨਾਂ ਟਾਈਮਾਂ ਲਈ ਲੋਕਾਂ ਲਈ ਸੌਖਾ ਸੀਗਾ, ਪਰ ਉਹਦਾ ਖਾਮਿਆਜਾ ਦੇਖੋ ਤੁਸੀਂ, ਕਿੱਥੇ ਤੱਕ ਕਿੰਨੇ ਕ੍ਰਾਈਮ ਕੀਤੇ ਨਾ ਲੋਕਾਂ ਨੇ, ਉਹ ਚੀਜ਼ ਨੂੰ ਕਿੰਨਾ ਹਾਈਲਾਈਟ ਜਿਹੜਾ ਹੋਇਆ। ਕਮਿਊਨਿਟੀ ਵੱਲ ਦੇਖੋ ਤੁਸੀਂ, ਕਿੰਨੀਆਂ ਜਿਹੜੀਆਂ ਉਂਗਲਾਂ ਜਿਹੜੀਆਂ ਉੱਠੀਆਂ। ਸੋ ਇਹ ਚੀਜ਼ ਸੀਗੀ ਕਿ ਨਾ ਆਹ ਵਾਲਾ ਪਾਸਾ ਸਹੀ ਸੀਗਾ, ਨਾ ਉਹ ਵਾਲਾ ਪਾਸਾ ਸਹੀ ਸੀਗਾ। ਇੱਕ ਸੈਂਟਰ ਅਪਰੋਚ ਜਿਹੜੀ ਹੋਣੀ ਚਾਹੀਦੀ ਸੀ, ਤਾਂ ਕੋਟ ਨਾਲ ਇਹ ਪੈਂਡੂਲਮ ਜਿਹੜਾ ਸੀਗਾ ਹੁਣ ਰਾਈਟ ਸਾਈਡ ਨੂੰ ਸਵਿੰਗ ਕੀਤਾ ਸੀਗਾ, ਵਾਪਸ ਜਿਹੜਾ ਇਹ ਸੈਂਟਰਲ ਜਿਹੜਾ ਆਉਂਦਾ ਵੇਖ ਰਹੇ। ਜੀ ਨਹੀਂ, ਬਿਲਕੁਲ। ਤੇ ਰਣੀ ਟਰਕਿਆਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।